पंजाबी रेडियो यूएसए सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ यूएसए ਦੀ ਟੀਮ ਅਤੇ ਮੇਰੇ ਰਾਜਕੰਬੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅੱਜ ਦੀ ਸਵੇਰ ਖਬਰ ਤੇ ਨਜ਼ਰ ਜਿਹੜਾ ਜੀ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜਿਵੇਂ ਤੁਸੀਂ ਸਾਰੇ ਜਣੇ ਸਰੋਤੇ ਜਾਣਦੇ ਹੋ ਵੀ ਜਿਹੜਾ ਜੀ ਅਸੀਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਸਵੇਰੇ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਅੱਜ ਦੀ ਸਵੇਰ ਹੁੰਦਾ ਹੈ। ਵੈਸੇ ਸੋਮਵਾਰ ਤੋਂ ਵੀਰਵਾਰ ਤੱਕ ਤੇ ਸ਼ੁੱਕਰਵਾਰ ਦੇ ਦਿਨ ਆਪਣੇ ਨਾਲ ਮਿੰਟੂ ਗੁਰੂ ਸਰੀਆ ਜੀ ਉਹ ਜੁੜਦੇ ਨੇ, ਜਿਸ ਦੇ ਵਿੱਚ ਆਪਾਂ ਪੰਜਾਬ ਦੀ ਸਿਆਸਤ ਦੇ ਉੱਤੇ ਜਿਹੜੀ ਆ ਉਹ ਮੁੱਖ ਗੱਲਾਂ ਜਿਹੜੀਆਂ ਉਹ ਆਪਾਂ ਕਰਦੇ ਹੁੰਦੇ ਆ। ਸੋ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਜਿਹੜੀਆਂ ਗੱਲਾਂ ਆ ਉਹ ਜਿਹੜੀਆਂ ਜੀ ਆਪਾਂ ਕਰਾਂਗੇ। ਉਸ ਦੇ ਵਿੱਚ ਜਿਹੜੇ ਆਪਣੇ ਨਾਲ ਮਿੰਟੂ ਗੁਰੂ ਸਰੀਆ ਜੀ ਮੋਰ ਸਟੂਡੀਓਜ਼ ਤੋਂ ਜਿਹੜਾ ਜੀ ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਤੇ ਨਾਲ ਹੀ ਦੱਸ ਜੇ ਵੀ ਅਸੀਂ ਇਸ ਟਾਈਮ ਫੇਸਬੁੱਕ ਦੇ ਉੱਤੇ ਵੀ ਲਾਈਵ ਹੋ ਚੁੱਕੇ ਹਾਂ। ਤੁਸੀਂ ਉੱਥੇ ਆ ਕੇ ਵੀ ਜਿਹੜਾ ਜੀ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਤੇ ਨਾਲੇ ਦੇਖ ਸਕਦੇ ਹੋ। ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਿੰਟੂ ਗੁਰੂ ਸਰੀਆ ਜੀ ਦਾ। ਤੁਸੀਂ ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੀ ਕੋਚਾਲਾ ਤੋਂ, ਸਰਬਜੀਤ ਸਿੰਘ ਵਾਸੀ ਅਟਵਾਟਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ ਤੋਂ, ਅਮਰਜੀਤ ਸਿੰਘ ਦਸਾਂਝ ਜੀ ਯੂਨੀਵਰਸਿਟੀ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408722 7698 4087227698 ਦੇ ਉੱਤੇ ਤੁਸੀਂ ਸਰੋਤੇ ਜਿਹੜਾ ਜੀ ਸਾਨੂੰ ਜਿਹੜਾ ਜੀ ਕਾਲ ਕਰ ਸਕਦੇ ਹੋ। ਤੇ ਮਿੰਟੂ ਜੀ ਹੁਣ ਆਪਾਂ ਆਪਣੀ ਗੱਲਬਾਤ ਦਾ ਸਿਲਸਿਲਾ ਵੀ ਜਿਹੜਾ ਜੀ ਉਹ ਸ਼ੁਰੂ ਕਰਾਂਗੇ। ਵੈਸੇ ਇਸ ਤੋਂ ਪਹਿਲਾਂ ਆਪਾਂ ਦੱਸਦੇ ਵੀ ਸਰੋਤੇ ਸਾਰੇ ਜਣੇ ਇੰਤਜ਼ਾਰ ਦੇ ਵਿੱਚ ਹੋਣਗੇ ਵੀ 11 ਤਰੀਕ ਜਲਦੀ ਜਿਹੜੀ ਜੀ ਆ ਜਾਵੇ। ਸਾਰਿਆਂ ਨੂੰ ਇੰਤਜ਼ਾਰ ਆ ਰਿਜ਼ਲਟਸ ਦਾ ਤੇ ਆਪਣੇ ਸਰੋਤਿਆਂ ਨੂੰ ਦੱਸਦੇ ਵੀ ਲਾਈਵ ਕਵਰੇਜ ਉਸ ਦਿਨ ਦੀ ਜਿਹੜੀ ਆ ਪੰਜਾਬੀ ਰੇਡੀਓ यूएसए ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਆ ਉਹ ਆਵੇਗੀ। ਉਹ ਜਿਹੜਾ ਜੀ ਤੁਸੀਂ ਜ਼ਰੂਰ ਸਾਡੇ ਨਾਲ ਜਿਹੜਾ ਜੀ ਉਸ ਦਿਨ ਜੁੜਨਾ ਹੈ, ਕਿਉਂਕਿ ਇੱਥੇ 10 ਦੀ ਰਾਤ ਹੋਣੀ ਹੈ। 10 ਦੀ ਰਾਤ ਤੋਂ ਜਿੱਦਾਂ ਹੀ ਰੁਝਾਨ ਹੋਣੇ ਸ਼ੁਰੂ ਹੋ ਜਾਣਗੇ ਅਸੀਂ ਜਿਹੜੇ ਤੁਹਾਡੇ ਨਾਲ ਇੱਥੇ ਪੰਜਾਬੀ ਰੇਡੀਓ यूएसए ਤੋਂ ਲਾਈਵ ਜੁੜ ਜਾਵਾਂਗੇ ਤੇ ਉਹ ਜਿਹੜਾ ਲਾਈਵ ਕਵਰੇਜ ਹੈ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ। ਤੇ ਆਓ ਮਿੰਟੂ ਜੀ ਹੁਣ ਆਪਾਂ ਕੁਝ ਜਿਹੜੀਆਂ ਚੋਣੀਆਂ ਖਬਰਾਂ ਦੇ ਵੱਲ ਨੂੰ ਆਪਾਂ ਵਧੀਆ ਵੀ ਕਿਸਾਨ ਖੁਦਕੁਸ਼ੀਆਂ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ। ਸੁਪਰੀਮ ਕੋਰਟ ਨੇ ਦਿੱਤੇ ਨੇ ਅਹਿਮ ਹੁਕਮ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਰਾਜਕਰਨਵੀਰ ਸਿੰਘ ਜੀ, ਪਰ ਇੱਕ ਨਾ ਰਾਹਤ ਇੰਦੌਰੀ ਬੜਾ ਵੱਡਾ ਸ਼ਹਿਰ ਹੈ ਅਜੋਕੇ ਦੌਰ ਦਾ। ਕਹਿੰਦਾ फैसला जो भी हो मंजूर होना चाहिए, जंग हो या हो इश्क भरपूर होना चाहिए। कट चुकी है उम्र सारी जिनकी पत्थर तोड़ते, अब तो इन हाथों में कोहिनूर होना चाहिए। वो जेड़े हाथ सारी जिंदगी पत्थर तोड़ते खप गए आ, वटां छांगते खप गए आ, इन्हां वटां ते इन्हां पैलियां दे विच पसीना लहू डोलते ਲੱਭ ਗਿਆ। ਉਹਨਾਂ ਕਿਸਾਨਾਂ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਕਦੋਂ ਹੋ ਰਹੀ ਹੈ ਜਦੋਂ 2 ਲੱਖ ਤੋਂ ਵੱਧ ਕਿਸਾਨ ਹੈ ਜਿਹੜੇ ਉਹ ਜਾਂ ਤੇ ਰੁੱਖਾਂ ਨਾਲ ਝੂਲ ਚੁੱਕੇ ਆ ਜਾਂ ਉਹ ਸਲਫਾਸ ਤੇ ਹੋਰ ਜ਼ਹਿਰ ਖਾ ਕੇ ਜਿਹੜਾ ਭਾਰ ਟੱਪ ਚੁੱਕੇ ਆ। ਸੋ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਦੀ ਹੈ, ਜਦਕਿ ਇਹ ਵਰਤਾਰਾ ਤੇ ਬਹੁਤ ਪਹਿਲਾਂ ਤਾਂ ਚੱਲ ਪਿਆ ਸੀਗਾ 94-95 ਚ। ਸਾਡੇ ਵੈਸੇ ਸਾਡੇ ਇੱਥੋਂ ਦੇ ਜੇ ਗੱਲ ਕਰੀਏ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਵੀ 95 ਤੋਂ ਬਾਅਦ ਇਸ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਜਿਹੜਾ ਕਿਸਾਨਾਂ ਦਾ ਮਸੀਹਾ ਪ੍ਰਕਾਸ਼ ਸਿੰਘ ਬਾਦਲ ਜਦੋਂ ਤੀਜੀ ਵਾਰ ਮੁੱਖ ਮੰਤਰੀ ਬਣਿਆ, ਇਹਦੀ ਸਰਕਾਰ ਨੇ ਮੰਨਿਆ ਜਾ ਕੇ 2001-2 ਦੇ ਵਿੱਚ ਸੀਗਾ ਕਿ ਹਾਂਜੀ ਕਿਸਾਨ ਖੁਦਕੁਸ਼ੀਆਂ ਵੀ ਕਰਦੇ ਆ। ਸੋ ਇਹ ਹੁਣ ਬਹੁਤ ਲੰਬੇ ਸਮੇਂ ਬਾਅਦ ਸੁਪਰੀਮ ਕੋਰਟ ਨੂੰ ਯਾਦ ਆਈ ਹੈ ਕਿਸਾਨਾਂ ਦੀ। ਵੈਸੇ ਸੁਣਵਾਈਆਂ ਪਹਿਲਾਂ ਵੀ ਹੋਈਆਂ, ਪਰ ਜੋ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਭਾਈ 3 ਹਫ਼ਤਿਆਂ ਦੇ ਅੰਦਰ ਕੇਂਦਰ ਸਰਕਾਰ ਹੈ ਕੋਈ ਰੋਡ ਮੈਪ ਹੈ ਜਿਹੜਾ ਉਹ ਪੇਸ਼ ਕਰੇ, ਔਰ ਨਾਲ ਇਹ ਕਿਹਾ ਕਿ ਮੁਆਵਜ਼ਾ ਖੁਦਕੁਸ਼ੀਆਂ ਦਾ ਹੱਲ ਨਹੀਂ, ਤੁਸੀਂ ਕਾਰਨ ਖੋਜੋ ਔਰ ਕਾਰਨ ਖੋਜ ਕੇ ਫਿਰ ਤੁਸੀਂ ਇਹਨਾਂ ਦੇ ਹੱਲ ਕਰੋ। ਇਹੀ ਅਸਲੀ ਹੈ ਜਿਹੜੀ ਗੱਲ ਜੋ ਮੁਆਵਜ਼ੇ ਵਾਲੀ ਹੈ। ਇਹ ਤੇ ਤੁਸੀਂ ਛੱਡੋ ਪਰੇ ਕਿ ਮੁਆਵਜ਼ਾ ਇਸ ਚੀਜ਼ ਦਾ ਕੋਈ ਹੱਲ ਨਹੀਂ, ਇਹ ਸਿਰਫ ਇੱਕ ਡੰਗ ਟਪਾਉ ਤੁਹਾਡੀ ਨੀਤੀ ਹੈ। ਸੋ ਸੁਪਰੀਮ ਕੋਰਟ ਨੇ ਕੁਝ ਇਸ ਤਰ੍ਹਾਂ ਦੀਆਂ ਜੀ ਪਾਸ ਕੀਤੀ ਆ। 3 ਹਫ਼ਤਿਆਂ ਬਾਅਦ ਇਹ ਕੇਂਦਰ ਸਰਕਾਰ ਹੈ ਜਿਹੜੀ ਉੱਥੇ ਜਵਾਬ ਦਾਖਲ ਕਰੇਗੀ
ਪਰ ਇਹ ਜਵਾਬ ਦਾਖਲ ਜੋ ਮਰਜ਼ੀ ਕਰੇ, ਕਿਉਂਕਿ ਰਾਜ ਕਰਨਵੀਰ ਸਿੰਘ ਜੀ ਇਹ ਉਹੀ ਸਰਕਾਰ ਆ ਜਿਹਨੇ ਸੱਤਾ 'ਚ ਆਉਣ ਤੋਂ ਪਹਿਲਾਂ ਮੈਨੀਫੈਸਟੋ ਜਿਹਨੂੰ ਇਹ ਕਹਿੰਦੇ ਕਿ ਸਾਡਾ ਇਹ ਇੱਕ ਤਰ੍ਹਾਂ ਦਾ ਇਹ ਬਹੁਤ ਪਵਿੱਤਰ ਸਾਡਾ ਇਹ ਇੱਕ ਕਿਤਾਬੀ ਸਾਡਾ ਮੈਨੀਫੈਸਟੋ ਹੈ, ਜਿਹੜਾ ਬਹੁਤ ਧਾਰਮਿਕ ਚੀਜ਼ ਹੈ, ਬੜੀ ਪਵਿੱਤਰ ਚੀਜ਼ ਆ, ਅਸੀਂ ਇਹਦੇ ਤੇ ਰਾਜਨੀਤੀ ਕਰਦੇ ਹਾਂ। ਉਹਦੇ ਵਿੱਚ ਇਹ ਨੁਕਤਾ ਪਾਇਆ ਸੀਗਾ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਤੇ ਜਦੋਂ ਇਹ ਸੁਪਰੀਮ ਕੋਰਟ ਦੇ ਵਿੱਚ ਗਏ, ਸੁਣਵਾਈ ਹੋਈ ਕਿ ਭਾਈ ਆਪਦਾ ਹੁਣ ਆਪਦਾ ਜਿਹੜਾ ਉਹ ਨੁਕਤਾ ਸੀ ਉਹ ਲਾਗੂ ਕਰਨਾ। ਜਦੋਂ ਸੁਪਰੀਮ ਕੋਰਟ ਦੇ ਵਿੱਚ ਗਏ ਤੇ ਇਹਨਾਂ ਜਾ ਕੇ ਆਖਿਆ ਕਿ ਨਹੀਂ ਜੀ, ਅਸੀਂ ਇਹਨੂੰ ਦੇਸ਼ ਦੇ ਹਿੱਤ ਲਾਗੂ ਨਹੀਂ ਕਰ ਸਕਦੇ, ਜੇ ਲਾਗੂ ਕਰ ਦਿੱਤਾ ਦੇਸ਼ ਦੇ ਹਿੱਤ 'ਚ ਨਹੀਂ ਹੋਊਗੀ। ਸੋ ਸਵਾਲ ਇੱਥੇ ਵੀ ਖੜਾ ਹੁੰਦਾ, ਜਿਸ ਸਮੇਂ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਆਖਣ ਡਏ ਸਨ ਤੇ ਉਸ ਸਮੇਂ ਸੁਪਰੀਮ ਕੋਰਟ ਚੁੱਪ ਕਿਉਂ ਰਹੀ? ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਕਿਉਂ ਨਹੀਂ ਕਿ ਭਾਈ ਤੁਸੀਂ ਕਰੋੜਾਂ ਕਿਸਾਨਾਂ ਦੇ ਨਾਲ ਧੋਖਾ ਕੀਤਾ, ਤੁਸੀਂ ਉਹਨਾਂ ਨਾਲ ਵਾਅਦਾ ਕਰਕੇ, ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਕਿ ਦੇਸ਼ ਦੇ ਹਿੱਤ ਦੇ ਵਿੱਚ ਹੈ ਜਾਂ ਦੇਸ਼ ਦੇ ਵਿਰੁੱਧ ਵਿੱਚ ਹੈ, ਤੁਸੀਂ ਉਹਨਾਂ ਨਾਲ ਵਾਅਦਾ ਕਰਕੇ ਹੁਣ ਵਾਅਦੇ ਮੁੱਕਰੀ ਜਾਂਦੇ ਆ। ਪਰ ਫਿਰ ਵੀ ਜਿਵੇਂ ਆਂਦੇ ਆ ਕਿ ਦੇਰ ਆਏ ਦਰੁਸਤ ਆਏ। ਜੇ ਸੁਪਰੀਮ ਕੋਰਟ ਕਿਸਾਨਾਂ ਦੇ ਮਾਮਲੇ 'ਚ ਕੁਝ ਕਰਦੀ ਹੈ, ਕੁਛ ਕਰਦੀ ਭਾਵੇਂ ਨਹੀਂ, ਕੁਛ ਕਰਵਾ ਦਿੰਦੀ ਹੈ, ਤੇ ਮੇਰੇ ਖਿਆਲ ਦੇ ਨਾਲ ਅਸੀਂ ਸ਼ੁਕਰਗੁਜ਼ਾਰ ਹੋਵਾਂਗੇ। ਜੇ ਇਕੱਲੀ ਸੁਣਵਾਈ ਹੋਣੀ ਹੈ, ਸੁਣਵਾਈ ਹੋ ਕੇ ਆ ਕੱਖ ਨਹੀਂ, ਬਸ ਤੇ ਬਸ ਕਿਸਾਨ ਦੀ ਤਬਾਹੀ ਹੋਣੀ ਹੈ, ਫਿਰ ਅਸੀਂ ਆਖਾਂਗੇ ਕਿ ਸੁਪਰੀਮ ਕੋਰਟ ਵੀ ਸਾਡੀ ਰਾਜਨੀਤੀ ਵਰਗੀ ਹੋ ਗਈ ਆ, ਇੱਕ ਵਾਰੀ ਲਾ ਕੇ ਗਲੋ ਪਰਾਂ ਮਾਰਦੀ ਹੈ, ਜੋ ਮਰਜ਼ੀ ਹੋ ਜਾਏ, ਕੰਡ ਪਿੱਛੇ ਮੱਕੇ ਪਰਾਂ ਜਾੜ ਵਾਲੀ ਗੱਲ ਆ ਜੀ। ਅਤੇ ਵੈਸੇ ਸੁਪਰੀਮ ਕੋਰਟ ਵਾਲਿਆਂ ਨੇ ਕੁਝ ਦਿਨ ਪਹਿਲਾਂ ਇੱਕ ਅਜਿਹੀ ਟਿੱਪਣੀ ਵੀ ਕੀਤੀ ਸੀ ਵੀ ਅਸੀਂ ਵੀ ਕੋਈ ਰਾਮਬਾਣ ਨਹੀਂ ਆ ਹਰ ਇੱਕ ਚੀਜ਼ ਦਾ, ਤੇ ਸਾਡੀ ਇੱਥੇ ਜਿਹੜੀ ਸੁਣਵਾਈ ਉਹ ਬਹੁਤ ਘੱਟ ਆ, ਸਾਡੀ ਕੋਈ ਗੱਲ ਹੀ ਨਹੀਂ ਮੰਨਦਾ, ਹਰ ਇੱਕ ਚੀਜ਼ ਲੈ ਕੇ ਸਾਡੇ ਕੋਲ ਨਾ ਆਇਆ ਕਰੋ। ਕੁਛ ਏਦਾਂ ਦੀ ਵੀ ਟਿੱਪਣੀ ਆਈ ਸੀ ਇਹਨਾਂ ਵੱਲੋਂ। ਉਹ ਤੇ ਆਈ ਸੀ, ਇਹਦਾ ਕਿਹਾ ਸੀ ਕਿ ਅੰਮ੍ਰਿਤ ਧਾਰਾ ਨਹੀਂ ਗੀ ਜਿਹਦੇ ਵਿੱਚ ਤੁਸੀਂ ਆ ਕੇ ਕੋਈ ਨਾ ਮਰਜ਼ ਧੋ ਦਿਓ ਤੇ ਉਹ ਠੀਕ ਹੋ ਜਾਏਗੀ, ਰੂਪ ਜਿਹੜਾ ਮਰਜ਼ੀ ਲੈ ਆਓ ਤੇ ਉਹ ਅੰਮ੍ਰਿਤ ਧਾਰਾ ਨੂੰ ਛੂ ਕੇ ਠੀਕ ਹੋ ਜਾਏਗਾ। ਉਹ ਉਹਨਾਂ ਦੇ ਕਹਿਣ ਦਾ ਮਤਲਬ ਸੀਗਾ ਕਿ ਹਰੇਕ ਚੀਜ਼ ਦਾ ਹੱਲ ਹੈ ਜਿਹੜਾ ਸੁਪਰੀਮ ਕੋਰਟ ਨਹੀਂ ਕਰਾ ਸਕਦੀ। ਪਰ ਸੁਪਰੀਮ ਕੋਰਟ ਨੇ ਅਗਲੇ ਦਿਨ ਇਹ ਤੋਂ ਵੀ ਇੱਕ ਬੇਵਸੀ ਵਾਲੀ ਟਿੱਪਣੀ ਕਰ ਦਿੱਤੀ ਸੀ ਜੀ। ਸੁਪਰੀਮ ਕੋਰਟ ਨੇ ਆਖਿਆ ਕਿ ਭਾਈ ਸਾਡੀ ਕੋਈ ਨਹੀਂ ਸੁਣਦਾ। ਪੁਲਿਸ ਸੁਧਾਰਾਂ ਦੀ ਇੱਕ ਜਨਤਕ ਪਟੀਸ਼ਨ ਗਈ ਸੀਗੀ ਜਿਹਨੂੰ ਆਪਾਂ ਰਿਟ ਕਹਿ ਦਿੰਦੇ ਆ। ਉਸ ਰਿਟ ਪਟੀਸ਼ਨ ਤੇ ਸੁਣਵਾਈ ਕਰਦੇ ਆ ਕਿ ਪੁਲਿਸ ਦੇ ਵਿੱਚ ਬਹੁਤ ਸਾਰੇ ਸੁਧਾਰ ਜਿਹੜੇ ਲੋੜੀਂਦੇ ਆ, ਉਹਦੇ ਤੇ ਕੋਈ ਤੁਸੀਂ ਹੁਕਮ ਪਾਸ ਕਰੋ। ਤੇ ਇਹਨਾਂ ਨੇ ਕਿਹਾ ਸੀਗਾ, ਕਹਿੰਦੇ ਭਾਈ ਸਾਡੀ ਕੋਈ ਸੁਣਦਾ ਹੀ ਨਹੀਂ, ਕੀ ਕਰੀਏ, ਤੁਸੀਂ ਦੱਸੋ ਕੀ ਕਰ ਸਕਦੇ ਆ। ਸੋ ਇਹ ਅਦਾਲਤਾਂ ਦੇ ਵਿੱਚ ਜਿਹੜਾ ਕੁਝ ਇਹ ਨਿਕਲ ਕੇ ਆਉਂਦਾ ਪਿਆ, ਅਦਾਲਤਾਂ ਦੇ ਅੰਦਰਲੀਆਂ ਚੌਖਟਾਂ ਦੇ ਵਿੱਚੋਂ ਜੋ ਕੁਝ ਨਿਕਲ ਕੇ ਆਉਂਦਾ ਪਿਆ, ਉਹ ਕਿਤੇ ਨਾ ਕਿਤੇ ਸਾਨੂੰ ਨਿਰਾਸ਼ ਕਰਦਾ ਕਿ ਸਾਡੀਆਂ ਜਿਹੜੀਆਂ ਇਹ ਅਦਾਲਤਾਂ, ਖਾਸ ਤੌਰ ਤੇ ਸਰਵਉੱਚ ਅਦਾਲਤ ਇਹ ਗੱਲ ਜੇ ਕਵੇ ਕਿ ਜੀ ਸਾਡੀ ਕੋਈ ਸੁਣਦਾ ਨਹੀਂ, ਇਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਇੱਥੇ ਹੁਣ ਸਾਰਾ ਸਾਡਾ ਸਿਸਟਮ ਹੈ ਜਿਹੜਾ ਉਹ ਲੜਦਿਆਂ ਕਿਤੇ ਨਾ ਥੋੜੀ ਜਿਹੀ ਥਕਾਵਟ ਮਹਿਸੂਸ ਕਰਨ ਲੱਗਦੇ ਆ। ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ ਵੀ ਵੀਡੀਓ ਦੇ ਵਿੱਚ ਇੱਕ ਫੌਜੀ ਅਧਿਕਾਰੀਆਂ ਦੇ ਪਾਜ ਉਧੇੜਨ ਵਾਲਾ ਜਿਹੜਾ ਇੱਕ ਫੌਜੀ ਸੀਗਾ, ਉਸ ਦੀ ਭੇਦ ਭਰੀ ਹਾਲਤ ਦੇ ਵਿੱਚ ਮੌਤ ਹੋਈ ਹੈ। ਇਹ ਰਾਏ ਮੈਥਿਊ ਸੀਗਾ, ਫੌਜੀ ਸੀ, ਔਰ ਇਹ ਉਹ ਫੌਜੀ ਸੀਗਾ ਜਿਹਨੇ ਤੇਜ ਬਹਾਦਰ ਤੋਂ ਬਾਅਦ ਵੀਡੀਓ ਜਿਹੜੀ ਪੋਸਟ ਕੀਤੀ ਸੀ। ਐਸੇ ਕੁਝ ਲੋਕ ਕਹਿੰਦੇ ਕਿ ਉਹ ਸਟਿੰਗ ਹੋਇਆ ਸੀਗਾ, ਮਤਲਬ ਕਿ ਕਿਸੇ ਵੈਬਸਾਈਟ ਦੇ ਪੱਤਰਕਾਰ ਨੇ ਉਸ ਫੌਜੀ ਤੋਂ ਗੱਲੀਬਾਤੀ, ਜਿਵੇਂ ਆਪਾਂ ਸਧਾਰਨ ਗੱਲਬਾਤ ਕਰਦੇ ਹਾਂ, ਸਧਾਰਨ ਗੱਲਬਾਤ ਦੇ ਵਿੱਚ ਸਭ ਕੁਝ ਪੁੱਛ ਕੇ ਉਹਦੀ ਹਿਡਨ ਕੈਮਰੇ ਨਾਲ ਰਿਕਾਰਡਿੰਗ ਕੀਤੀ ਸੀ। ਪਰ ਕੁਝ ਲੋਕਾਂ ਦਾ ਕਹਿਣਾ ਕਿ ਨਹੀਂ, ਉਹ ਰਾਏ ਮੈਥਿਊ ਸੀਗਾ ਜਿਹੜਾ ਉਹਨੇ ਆਪਣੇ ਆਪ ਜਾਣਬੁੱਝ ਕੇ ਉਹ ਰਿਕਾਰਡਿੰਗ ਕਰਵਾਈ ਸੀ, ਉਹਨੇ ਆਪਣੇ ਨਾਲ ਜੋ ਬੀਤੀਆਂ ਸੀ ਉਹਦਾ ਸਾਰਾ ਵਿਖਿਆਨ ਕੀਤਾ ਸੀਗਾ। ਜੋ ਮਰਜ਼ੀ ਹੋਵੇ, ਚਾਹੇ ਉਹ ਸਟਿੰਗ ਸੀ, ਚਾਹੇ ਉਹਨੇ ਆਪ ਰਿਕਾਰਡਿੰਗ ਕਰਵਾਈ ਸੀਗੀ, ਪਰ ਜੋ ਉਹਨੇ ਕੀਤਾ ਉਹਨੇ ਬਹੁਤ ਸਾਰੀਆਂ ਬੰਦ ਅੱਖਾਂ ਨੂੰ ਖੋਲਿਆ। ਉਸ ਰਿਕਾਰਡਿੰਗ ਦੇ ਵਿੱਚ ਕੀ ਸੀਗਾ ਕਿ ਰਾਏ ਮੈਥਿਊਜ਼ ਨੇ ਆਖਿਆ ਸੀਗਾ ਕਿ ਸਾਡੇ ਤੋਂ ਜਿਹੜੇ ਡਿਊਟੀ ਤੋਂ ਇਲਾਵਾ ਕੰਮ ਨੇ, ਖਾਸ ਤੌਰ ਤੇ ਜਿੱਦਾਂ ਵੱਡੇ ਅਧਿਕਾਰੀਆਂ ਦੇ ਘਰੇਲੂ ਕੰਮ ਨੇ, ਉਹ ਵੀ ਲੈ ਜਾਂਦੇ ਆ। ਉਹ ਤੇਜ ਬਹਾਦਰ ਵਾਲੀ ਵੀਡੀਓ ਦਾ ਹਾਲੇ ਰੌਲਾ ਪਈ ਜਾਂਦਾ ਸੀਗਾ, ਉਤੋਂ ਇਸ ਵੀਡੀਓ ਨੇ ਤਰਥੱਲੀ ਮਚਾ ਦਿੱਤੀ। ਫਿਰ ਅਚਾਨਕ ਇਹ ਜਿਹੜਾ ਰਾਏ ਮੈਥਿਊ ਸੀਗਾ ਇਹ ਸੁਰਖੀਆਂ ਚੋਂ ਅਲੋਪ ਹੋ ਗਿਆ। 2-3 ਦਿਨ ਮੀਡੀਆ ਦੇ ਵਿੱਚ ਇਹ ਖਬਰ ਜਿਹੜੀ ਬੜੇ ਧੜੱਲੇ ਦੇ ਨਾਲ ਪ੍ਰਕਾਸ਼ਿਤ ਹੋਈ, ਬੜੇ ਧੜੱਲੇ ਦੇ ਨਾਲ ਟੈਲੀਵਿਜ਼ਨ ਚੈਨਲਾਂ ਤੇ ਚੱਲੀ, ਬਾਅਦ ਦੇ ਵਿੱਚ ਰਾਏ ਮੈਥਿਊ ਦੀ ਕਿਸੇ ਨੇ ਗੱਲ ਨਹੀਂ ਸੁਣੀ। ਅੱਜ ਇਹ ਖਬਰ ਆਈ ਹੈ ਕਿ ਇਹ 33 ਸਾਲ ਦਾ ਜਿਹੜਾ ਰਾਏ ਮੈਥਿਊ ਸੀਗਾ, ਜਿਹੜੇ ਆਪਦੇ ਕੈਂਪ ਦੇ ਵਿੱਚ ਇਹ ਡਿਊਟੀ ਕਰਦਾ ਸੀ, ਉੱਥੋਂ 3 ਦਿਨਾਂ ਤੋਂ ਗਾਇਬ ਸੀ। ਅੱਜ ਤੜਕੇ 10 ਵਜੇ ਇਹਦੀ ਲਾਸ਼ ਇੱਕ ਸੁੰਨੀ ਪਈ ਬੈਰਕ ਦੇ ਵਿੱਚ ਲੱਭੀ ਹੈ, ਔਰ ਇਹਦੀ ਜਿਹੜੀ ਲਾਸ਼ ਸੀ ਉਹ ਪੱਖੇ ਨਾਲ ਲਟਕਦੀ ਪਈ ਸੀ। ਹੁਣ ਇਹਨੇ ਖੁਦਕੁਸ਼ੀ ਕੀਤੀ ਹੈ
ਜਾਂ ਕੋਈ ਇਹਦੇ ਨਾਲ ਸਾਜ਼ਿਸ਼ ਹੋਈ ਹੈ, ਇਹ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ। ਕਿਉਂਕਿ ਜਿਸ ਤਰੀਕੇ ਨਾਲ ਇਸ ਵੀਡੀਓ ਦੇ ਵਿੱਚ ਰਾਏ ਮੈਥਿਊਜ਼ ਦੀ ਵੀਡੀਓ ਦੇ ਵਿੱਚ ਬਾਜ ਉਧੇੜੇ ਗਏ ਸਨ, ਉਹਦੀ ਗਾਜ ਹੈ ਜਿਹੜੀ ਉਹ ਵੱਡੇ ਅਧਿਕਾਰੀਆਂ ਤੇ ਜਾ ਕੇ ਟਿਕਦੀ ਸੀ। ਕਿਉਂਕਿ ਵੱਡੇ ਅਧਿਕਾਰੀ ਫੌਜੀਆਂ ਤੋਂ, ਘਰੇਲੂ ਨੌਕਰਾਂ ਤੋਂ ਵੱਧ ਕੰਮ ਲੈਂਦੇ ਆ। ਉਹ ਉਹਨਾਂ ਤੋਂ ਬੂਟ ਪਾਲਚ ਤੱਕ ਕਰਵਾਉਂਦੇ ਆ, ਕਾਰਾਂ ਤੱਕ ਧਵਾਉਂਦੇ ਆ, ਔਰ ਉਹਨਾਂ ਨੂੰ ਕਹਿੰਦੇ ਕਿ ਜਾਓ ਕੁੱਤੇ ਵੀ ਘੁਮਾ ਫਿਰਾ ਲਿਆਓ, ਸਾਡੇ ਬੱਚੇ ਤਾਂ ਸਕੂਲ 'ਚ ਛੱਡ ਕੇ ਆਉਣੇ ਆ। ਇਹੋ ਜਿਹੇ ਕੰਮ ਕਰਾਉਂਦੇ ਆ। ਔਰ ਇਹ ਸਾਰਾ ਕੁਛ ਹੈ ਜਿਹੜਾ ਇਸ ਵੀਡੀਓ ਦੇ ਵਿੱਚ ਖੁਲਾਸੇ ਦੇ ਰੂਪ 'ਚ ਉਜਾਗਰ ਹੋਇਆ ਸੀ। ਸੋ ਤਾਂ ਕਰਕੇ ਇੱਕ ਚਿੰਤਾ ਜਤਾਈ ਜਾ ਰਹੀ ਆ, ਇੱਕ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਹੋ ਸਕਦਾ ਹੈ ਰਾਏ ਮੈਥਿਊਜ਼ ਦੇ ਨਾਲ ਕੋਈ ਅਣਹੋਣੀ ਵਾਪਰ ਗਈ ਹੋਵੇ। ਜਾਂਚ ਪੜਤਾਲ ਦਾ ਵਿਸ਼ਾ। ਉਧਰ ਜਿਹੜਾ ਤੇਜ ਬਹਾਦਰ ਸੀਗਾ ਜਿਹਨੇ ਵੀਡੀਓ ਪਾਈ ਸੀ ਖਾਣੇ ਨੂੰ ਲੈ ਕੇ, ਉਹ ਵੀ ਅੱਜ ਇੱਕ ਹੋਰ ਵੀਡੀਓ ਪਾਈ ਬੈਠਾ। ਹਾਲਾਂਕਿ ਤੁਹਾਨੂੰ ਯਾਦ ਹੋਣਾ ਉਸ ਬੰਦੇ ਦੀ ਸਵੈਚਿਤ ਜਿਹੜੀ ਰਿਟਾਇਰਮੈਂਟ ਸੀ ਉਹ ਵੀ ਆ ਗਈ ਸੀ। ਜੀ ਜੀ 1 ਜਨਵਰੀ ਨੂੰ ਮੇਰੇ ਖਿਆਲ ਦੇ ਨਾਲ ਜਾਣਾ ਸੀਗਾ ਰਿਟਾਇਰਮੈਂਟ ਤੇ, 31 ਜਨਵਰੀ ਨੂੰ ਸ਼ਾਇਦ ਉਹਨੇ ਰਿਟਾਇਰਮੈਂਟ ਤੇ ਜਾਣਾ ਸੀਗਾ। ਉਹ ਰਿਟਾਇਰਮੈਂਟ ਰੋਕ ਦਿੱਤੀ ਗਈ, ਖਾਰਜ ਕਰ ਦਿੱਤੀ ਗਈ। ਫਿਰ ਉਹਦਾ ਸੰਪਰਕ ਜਿਹੜਾ ਉਹਦੇ ਘਰਦਿਆਂ ਨਾਲ ਤੋੜ ਦਿੱਤਾ ਗਿਆ। ਫਿਰ ਉਹਦੀ ਪਤਨੀ ਸੀ ਜਿਹੜੀ, ਉਹ ਹਾਈ ਕੋਰਟ ਦੇ ਵਿੱਚ ਗਈ ਕਿ ਮੇਰੇ ਘਰ ਵਾਲੇ ਦਾ ਕੋਈ ਪਤਾ ਹੀ ਨਹੀਂ ਲੱਗਣ ਡਿਆ, ਉਹਨੂੰ ਕਿੱਥੇ ਰੱਖਿਆ ਇਹਨਾਂ ਨੇ। ਫਿਰ ਹਾਈ ਕੋਰਟ ਨੇ ਹੁਕਮ ਦਿੱਤੇ ਸਨ ਕਿ 3 ਦਿਨ ਇਹ ਪਤੀ ਪਤਨੀ ਇਕੱਠੇ ਰਹਿਣਗੇ। ਪਰ ਹੁਣ ਇਹ ਖਬਰ ਆ ਗਈ ਹੈ ਕਿ ਉਹ ਤੇਜ ਬਹਾਦਰ ਹੈ ਜਿਹੜਾ ਵੀਡੀਓ ਪਾ ਕੇ ਇਹ ਦਵਾਈ ਦੇ ਰਿਹਾ ਕਿ ਮੇਰੇ ਨਾਲ ਵੱਡੇ ਅਧਿਕਾਰੀ ਹੈ ਜਿਹੜੇ ਸਾਜ਼ਿਸ਼ਾਂ ਕਰੀ ਜਾਂਦੇ ਆ, ਕਿਉਂਕਿ ਮੈਂ ਇਹ ਗਲਤੀ ਕਰ ਲਈ ਆ ਕਿ ਮੈਂ ਆਪਣੇ ਦੇਸ਼ ਨੂੰ ਫੌਜੀਆਂ ਦੇ ਨਾਲ ਜਿਹੜੀਆਂ ਜ਼ਿਆਦਤੀਆਂ ਹੁੰਦੀਆਂ ਉਹਨਾਂ ਬਾਰੇ ਸੱਚ ਦੱਸਿਆ। ਸੋ ਜਿਹੜੇ ਲੋਕ ਸੱਚ ਦੱਸਦੇ ਆ, ਜਿਹੜੇ ਸੱਚ ਬੋਲਣ ਦੀ ਜੁਰਤ ਕਰਦੇ ਆ, ਉਹਨਾਂ ਦੇ ਨਾਲ ਇਹੋ ਜਿਹਾ ਵਤੀਰਾ ਕਿ ਉਹ ਆਪ ਕਲਪਦੇ ਪਏ, ਉਹਦੇ ਘਰ ਦੇ ਕਲਪਦੇ ਪਏ ਆ ਕਿ ਭਾਈ ਸਾਡੇ ਬੰਦੇ ਨੂੰ ਤੰਗ ਕੀਤਾ ਜਾ ਰਿਹਾ, ਸਾਨੂੰ ਬੰਦਿਆਂ ਨੂੰ ਉੱਥੇ ਟੌਰਚਰ ਕੀਤਾ ਜਾ ਰਿਹਾ, ਉਹਨਾਂ ਨੂੰ ਅਲੱਗਾ ਰੱਖਿਆ ਜਾ ਰਿਹਾ, ਉਹਨਾਂ ਨੂੰ ਮਾਨਸਿਕ ਰੂਪ ਤੇ ਤੋੜਿਆ ਜਾ ਰਿਹਾ। ਇਹ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਨੇ ਇਹ ਬਹੁਤ ਗੰਭੀਰ ਨੇ। ਠੀਕ ਹੈ, ਜੇ ਕੋਈ ਉਹਨਾਂ ਨੇ ਅਨੁਸ਼ਾਸਨ ਤੋੜਿਆ ਉਹਦੇ ਅਧੀਨ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਜੇ ਸਾਜ਼ਿਸ਼ਾਂ ਹੁੰਦੀਆਂ ਕਿ ਆਵਾਜ਼ ਨੂੰ ਦਬਾਉਣ ਲਈ, ਤਾਂ ਫਿਰ ਇਹ ਮਾਮਲਾ ਬੜਾ ਗੰਭੀਰ ਹੈ। ਖਾਸ ਤੌਰ ਤੇ ਰਾਏ ਮੈਥਿਊਜ਼ ਦੇ ਮਾਮਲੇ 'ਚ ਇੱਕ ਇਨਕੁਆਇਰੀ ਬਿਠਾਉਣੀ ਚਾਹੀਦੀ ਹੈ, ਔਰ ਉਹ ਇਨਕੁਆਇਰੀ ਹੋਣੀ ਬਹੁਤ ਜਲਦੀ ਚਾਹੀਦੀ ਹੈ। ਨਿਤਾਰਾ ਹੋਣਾ ਚਾਹੀਦਾ ਹੈ ਕਿ ਇਹ ਖੁਦਕੁਸ਼ੀ ਹੈ ਜਾਂ ਸਾਜ਼ਿਸ਼ ਹੈ। ਜੀ, ਅਖੌਤੀ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਆਮ ਲੋਕਾਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਤੇ ਦੇਖੋ ਫੌਜੀਆਂ ਨੂੰ ਨਹੀਂ ਜਿਹੜਾ ਹੁਣ ਇਸ ਦੇ ਵਿੱਚ ਜਿਹੜਾ ਜੀ ਬਖਸ਼ਿਆ ਜਾ ਰਿਹਾ। ਜੇ ਇਹ ਗੱਲ ਆ ਤਾਂ ਹਾਲਾਤ ਕਿਤੇ ਨਾ ਕਿਤੇ ਬਹੁਤ ਮਾੜੇ ਹੁੰਦੇ ਨਜ਼ਰ ਆ ਰਹੇ ਨੇ। ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ ਵੀ ਬੈਂਕਾਂ ਦੇ ਗਾਹਕਾਂ ਦੀ ਜੇਬ ਤੇ ਕੁਹਾੜਾ ਜਾਰੀ, ਬਿਨਾਂ ਸਬਸਿਡੀ ਵਾਲਾ ਸਿਲੰਡਰ ਵੀ ਵਧਿਆ। ਨੋਟਬੰਦੀ ਤੋਂ ਬਾਅਦ ਅਸੀਂ ਸਾਰੇ ਉਮੀਦਾਂ ਲਾਈ ਬੈਠੇ ਸਾਂ ਐਸਾ ਝੁਰਲੂ ਫਿਰ ਜਾਣਾ, ਸਾਡੀਆਂ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਦੂਰ ਹੋ ਜਾਣੀਆਂ। ਪਰ ਇਹ ਤੇ ਸਭ ਤੋਂ ਵੱਡੀ ਮੁਸੀਬਤ ਬਣ ਕੇ ਆਵਾਮ ਤੇ ਟੁੱਟੀ ਹੈ। ਜਿਵੇਂ ਕਹਿੰਦੇ ਹੁੰਦੇ ਨਾ ਪੰਜਾਬੀ 'ਚ ਕਿ ਲੇਖਾ ਕਰਕੇ ਦੱਸਿਆ ਤੇ ਮੂਰਖ ਮਨ ਹੱਸਿਆ। ਜਦੋਂ ਲੇਖਾ ਕੀਤਾ ਤੇ ਫਿਰ ਮੂਰਖ ਹੱਸਿਆ, ਦੂਜੇ ਰੋਇਆ। ਹੁਣ ਇਹ ਸਮਝ ਤੋਂ ਪਰੇ ਹੈ। ਵੈਸੇ ਸਾਡੇ ਹਾਕਮ ਹੈ ਜਿਹੜੇ ਕਹਿੰਦੇ ਕਿ ਅਸੀਂ ਗਧਿਆਂ ਤੋਂ ਪ੍ਰੇਰਨਾ ਲੈਂਦੇ ਹਾਂ, ਤੇ ਲੋਕ ਹੁਣ ਪੁੱਛਦੇ ਆ ਕਿ ਇਹ ਨੋਟਬੰਦੀ ਵਾਲੀ ਪ੍ਰੇਰਨਾ ਕਿਹਦੇ ਤੋਂ ਲਈ ਸੀ, ਜਿਹਨੇ ਜਾਇਗਰ ਕਰ ਦਿੱਤਾ। ਹੁਣ ਦੇਖੋ ਜੋ ਕੁਝ ਹੋਇਆ ਨੋਟਬੰਦੀ ਦੇ ਦੌਰਾਨ, ਉਹ ਸਭ ਨੂੰ ਪਤਾ ਕਿ ਬੈਂਕਾਂ ਦੀਆਂ ਭੁੱਖਾਂ ਕੱਢ ਦਿੱਤੀਆਂ ਗਈਆਂ। ਬੈਂਕਾਂ ਨੂੰ ਕੋਈ ਭੁੱਖ ਨਹੀਂ ਰਹਿ ਗਈ। ਉਹਨਾਂ ਦੇ ਮੈਂ ਕਹਿੰਦਾ ਕਿ ਅਫਰੇਵੇਂ ਕਰ ਦਿੱਤੇ ਨੋਟ ਉਹਨਾਂ ਦੇ ਵਿੱਚ ਤੁੰਨ ਕੇ। ਪਰ ਹੋਇਆ ਕੀ ਹੈ ਕਿ ਜਿਵੇਂ ਨੋਟਬੰਦੀ ਬੇਅਸਰ ਹੋਈ, ਨੋਟਬੰਦੀ ਦਾ ਅਸਰ ਖਤਮ ਹੋਇਆ, ਹੁਣ ਅਸਲ ਅਸਰ ਹੈ ਜਿਹੜੇ ਬੈਂਕ ਪਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਖਾਸ ਤੌਰ ਤੇ ਵਿੱਚੋਂ 1-2-3 ਨਿੱਜੀ ਬੈਂਕ ਆ, 1-2 ਜਿਹੜੇ ਸਰਕਾਰੀ ਬੈਂਕ ਹੈ, ਜਨਤਕ ਬੈਂਕ ਆ, ਉਹਨਾਂ ਨੇ ਟ੍ਰਾਂਜੈਕਸ਼ਨ ਜਿਹੜੀ ਹੁੰਦੀ ਆ ਉਹਦੇ ਤੇ ਟੈਕਸ ਲਾ ਦਿੱਤੇ। ਖਾਸ ਤੌਰ ਤੇ ਡਿਪੋਜ਼ਿਟ ਤੇ, ਨਿਕਾਸੀ ਤੇ, ਜੇ ਤੁਸੀਂ ਨਿਕਾਸੀ ਕਰਵਾਉਣੇ 4 ਵਾਰੀ ਤੋਂ ਵੱਧ ਉਹਦੇ ਤੇ ਇੱਕ ਟ੍ਰਾਂਜੈਕਸ਼ਨ ਟੈਕਸ ਲਾ ਦਿੱਤਾ। ਜੇਕਰ ਤੁਸੀਂ 4 ਵਾਰੀ ਤੋਂ ਵੱਧ ਪੈਸੇ ਜਮ੍ਹਾਂ ਕਰਵਾਉਣੇ ਉਹਦੇ ਤੇ ਵੀ ਟੈਕਸ ਆ। ਹੁਣ ਇੱਕ ਬੈਂਕ ਬਾਰੇ ਤੇ ਇਹ ਵੀ ਸੁਣਨ ਨੂੰ ਆ ਗਿਆ ਕਿ ਉਹ ਜੇ ਬੈਲੈਂਸ ਚੈੱਕ ਕਰੋਗੇ ਤੇ ਉਹ ਵੀ 8.5 ਰੁਪਏ ਤੁਹਾਡੇ ਖਾਤੇ ਚੋਂ ਕੱਟੇ ਜਾਣਗੇ। ਜੇ ਤੁਸੀਂ ਪਿੰਨ ਕੋਡ ਚੇਂਜ ਕਰਦੇ ਹੋ ਤਾਂ ਤੁਹਾਡੇ ਤੇ ਟੈਕਸ ਲੱਗੇਗਾ, ਤੇ ਜੇ ਤੁਸੀਂ ਕਿਸੇ ਕੌਮਾਂਤਰੀ ਏਟੀਐਮ ਨੂੰ ਯੂਜ਼ ਕਰਦੇ ਹੋ ਤੇ ਉਹਦੇ ਤੇ ਸਿੱਧੇ ਤੌਰ ਤੇ ਭਾਵੇਂ ਤੁਸੀਂ ਇਕੱਲਾ ਬੈਲੈਂਸ ਹੀ ਦੇਖਦੇ ਹੋ ਤੁਹਾਡੇ 25 ਰੁਪਏ ਕੱਟੇ ਜਾਣਗੇ। ਬੈਂਕਾਂ ਨੇ ਇੱਕ ਤਰ੍ਹਾਂ ਨਾਲ ਲੁੱਟ ਮਚਾ ਦਿੱਤੀ ਹੈ। ਹੱਦ ਤੋਂ ਪਰੇ ਦੀ ਗੱਲ ਤੇ ਇਹ ਹੈ ਕਿ ਸੁਣਨ ਦੇ ਵਿੱਚ ਸਾਨੂੰ ਹੁਣ ਇਹ ਆ ਰਿਹਾ ਕਿ ਹੋ ਸਕਦਾ ਜਿਹੜੀਆਂ ਐਪਸ ਨੇ ਜਿਨ੍ਹਾਂ ਰਾਹੀਂ ਡਿਜੀਟਲ ਲੈਣ ਦੇਣ ਹੁੰਦਾ, ਕਿ ਆਉਣ ਵਾਲੇ ਦਿਨਾਂ 'ਚ ਇਹ ਵੀ ਤਿਆਰੀ ਵੱਟੀ ਬੈਠੀਆਂ
ਕਿ ਅਸੀਂ ਮੋਟਾ ਜਿਹੜਾ ਸਰਚਾਰਜ ਲਿਆ ਕਰਾਂਗੇ ਲੋਕਾਂ ਤੋਂ, ਜਿਹੜਾ ਵੀ ਕੋਈ ਬੰਦਾ ਟ੍ਰਾਂਜੈਕਸ਼ਨ ਕਰੇਗਾ ਡਿਜੀਟਲ ਟ੍ਰਾਂਜੈਕਸ਼ਨ, ਖਾਸ ਤੌਰ ਤੇ ਇਹ ਪ੍ਰਾਈਵੇਟ ਕੰਪਨੀਆਂ ਦੀ ਐਪਸ ਤੋਂ, ਤਾਂ ਉਹ ਇੱਕ ਵੱਖਰਾ ਟੈਕਸ ਲਿਆ ਕਰਨਗੇ। ਤੇ ਜੇ ਇਹ ਵੀ ਟੈਕਸ ਲੈਣ ਲੱਗ ਪਏ ਫਿਰ ਤਾਂ ਗੱਲ ਹੋ ਜਾਣੀ ਹੈ ਮੁੱਲ ਬੱਕਰੀ ਦਾ ਤੇ ਰੂੰ ਵਿੱਚ ਊਠ, ਛੋਟੀ ਛੋਟੀ ਟ੍ਰਾਂਜੈਕਸ਼ਨ ਤੇ ਮੋਟਾ ਟੈਕਸ ਲੈ ਜਾਇਆ ਕਰਨਗੇ। ਸੋ ਉਹ ਸਮਝ ਤੋਂ ਪਰੇ ਦੀ ਗੱਲ ਆ ਕਿ ਡਿਜੀਟਲ ਇੰਡੀਆ ਬਣ ਰਿਹਾ ਕਿ ਡਿਜੀਟਲ ਇੰਡੀਆ ਬਣ ਰਿਹਾ। ਹੁਣ ਤੇ ਲੋਕ ਜਿਹੜੇ ਆ ਉਹ ਮਾਹੌਲ ਕਰਨ ਲੱਗ ਪਏ ਆ ਕਿ ਮੋਦੀ ਸਾਹਿਬ ਜੀਡੀਪੀ ਕਰਦਾ ਤੇ ਜੀਡੀਪੀ ਕਹਿੰਦਾ ਕਿ ਤਾਂ ਨੂੰ ਗਈ, ਉਹ ਕਹਿੰਦੇ ਕਿ ਜੀ ਵਿੱਚ ਆ ਗਈ ਹੈ ਜਿਹੜਾ ਗੈਸ, ਤੇ ਡੀ ਦਾ ਮਤਲਬ ਡੀਜ਼ਲ, ਤੇ ਪੀ ਦਾ ਮਤਲਬ ਪੈਟਰੋਲ। ਉਹ ਕਹਿੰਦੇ ਤਿੰਨੇ ਤਾਂ ਨੂੰ ਜਾਈ ਜਾਂਦੇ, ਤਾਂ ਹੀ ਕਹੀ ਜਾਂਦਾ ਕਿ ਜੀਡੀਪੀ ਸਾਡੀ ਤਾਂ ਨੂੰ ਗਈ ਆ। ਇਹ ਜਿਹੜੇ ਚੁਟਕਲੇ ਨਹੀਂ, ਇੱਕ ਸੱਚਾਈ ਹੈ, ਹਕੀਕਤ ਆ। ਗੈਸ ਸਿਲੰਡਰ ਵੀ ਇਹਨਾਂ ਨੇ 81-82 ਰੁਪਏ ਵਧਾ ਦਿੱਤਾ। ਔਰ ਤੁਹਾਨੂੰ ਯਾਦ ਹੋਣਾ ਮਨਮੋਹਨ ਸਿੰਘ ਸਰਕਾਰ ਵੇਲੇ ਇਹ ਵੱਧ ਤੋਂ ਵੱਧ ਮੇਰੇ ਖਿਆਲ ਦੇ ਨਾਲ 500 ਤੱਕ ਪਹੁੰਚਿਆ ਸੀ। ਜਦੋਂ ਇਹ ਮਹਿੰਗਾ ਹੋਇਆ ਸੀ, ਇੱਕ ਵਾਰੀ ਅਰੁਣ ਜੇਤਲੀ ਸਟੇਜ ਤੇ ਸਿਲੰਡਰ ਰੱਖ ਕੇ ਬੈਠਾ ਸੀ, ਉੱਤੇ ਉਹਨੇ ਮੇਜ਼ ਤੇ ਸਬਜ਼ੀਆਂ ਰੱਖੀਆਂ ਸਨ, ਅੱਲਾ, ਕੱਦੂ, ਘੀਆ, ਤੋਰੀ, ਸਾਰੀਆਂ ਸਬਜ਼ੀਆਂ ਸਜਾ ਕੇ ਰੱਖੀਆਂ ਸਨ। ਕਹਿੰਦਾ ਸੀਗਾ ਕਿ ਗਰੀਬ ਕੋਲ ਗੈਸ ਵੀ ਹੈ ਨਹੀਂ, ਸਬਜ਼ੀਆਂ ਜਿਹੜੀਆਂ ਉਦਾਂ ਹੀ ਪਈਆਂ, ਅਸੀਂ ਕੱਚੀਆਂ ਸਬਜ਼ੀਆਂ ਖਾਈਏ। ਨਾਲ ਸੁਸ਼ਮਾ ਸਵਰਾਜ ਵੀ ਬੈਠੀ ਸੀ। ਅੱਜ ਹੁਣ ਦੇਖੋ ਕਿ ਉਹ ਸੱਤਾ ਦੇ ਵਿੱਚ ਹੈ ਤੇ ਉਹ ਸੱਤਾ ਸਵਾਮੀ ਹੈ, ਉਹ ਸੱਤਾ ਸਵਾਮੀ ਚੁੱਪ ਕਰਕੇ ਬੈਠੇ ਆ ਕਿ ਹੁਣ ਵਾਰੀ ਹੈ ਜਿਹੜੀ ਕਾਂਗਰਸ ਦੀ, ਉਹ ਗੱਲ ਚ ਗੰਢਿਆਂ ਦੀ ਮਾਲਾ ਉਹ ਪਾ ਲੈਣਗੇ ਕਿ ਜੀ ਮਹਿੰਗਾਈ ਬਹੁਤ ਹੋ ਗਈ ਹੈ। ਪਰ ਰੌਲਾ ਪਾਉਣ ਨਾਲ ਨਹੀਂ, ਮਹਿੰਗਾਈ ਦੀ ਗੱਲ ਦੇਖੋ ਕਿ ਸਾਡੇ ਇੱਥੋਂ ਦੇ ਜਿਹੜੇ ਲੋਕ ਆ, ਆਮ ਲੋਕ ਆ, ਜਿਨ੍ਹਾਂ ਨੂੰ ਮਹਿੰਗਾਈ ਤੇ ਤੜਫਣਾ ਚਾਹੀਦਾ, ਉਹ ਰਾਸ਼ਟਰਵਾਦ ਦੇ ਨਾਂ ਤੇ, ਉਹ ਧਰਮ ਦੇ ਨਾਂ ਤੇ, ਜਾਤੀਵਾਦ ਦੇ ਨਾਂ ਤੇ ਉਹ ਵੰਡੇ ਹੋਏ ਲੋਕ ਆਪਸ ਦੇ ਵਿੱਚ ਉਲਝੇ ਹੋਇਆ, ਉਹ ਇਸ ਪਾਸੇ ਧਿਆਨ ਹੀ ਨਹੀਂ ਦੇ ਰਹੇ। ਤੇ ਜਿਹੜੀ ਇਹ ਸਰਕਾਰ ਆ ਉਹ ਰਫਤਾ ਕੰਮ ਕਰੀ ਜਾਂਦੀ ਹੈ। ਬਹੁਤ ਹੀ ਲੋਕ ਜਿਹੜੇ ਆ ਉਹ ਇਸ ਪੱਖੋਂ ਅਵੇਸਲੇ ਹੋਏ ਪਿਆ, ਤੇ ਸਰਕਾਰ ਹੈ ਜਿਹੜੀ ਉਹ ਤਿੱਖਾ ਚੱਲੀ ਬੈਠੀ ਹੈ ਘੋੜਾ, ਜਿਹਦੇ ਨਾਲ ਲੋਕਾਂ ਨੂੰ ਛੰਗੀ ਜਾਂਦੀ ਹੈ। ਪੈਟਰੋਲ ਸਾਰਾ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਸੰਸਾਰ ਦੇ ਵਿੱਚ ਪੈਟਰੋਲ ਸਸਤਾ ਹੋਇਆ ਸੀਗਾ, ਮਿੱਟੀ ਦੇ ਭਾਅ ਹੋ ਗਿਆ। ਇੱਕ ਵਾਰੀ ਮਿੱਟੀ ਦੇ ਭਾਅ ਹੋਇਆ, ਜਿਹੜਾ ਕੱਚਾ ਤੇਲ ਸੀ ਭਾਰਤ ਦੇ ਵਿੱਚ ਉਹ ਉਹਨਾਂ ਫਾਇਦਾ ਗਾਹਕਾਂ ਤੱਕ ਨਹੀਂ ਪਹੁੰਚਾ ਸਕਿਆ। ਉਹਦਾ ਕਾਰਨ ਇਹ ਸੀਗਾ ਕਿ ਵੱਡੇ ਰੂਪ ਦੇ ਵਿੱਚ ਜਿਹੜੀ ਕਸਟਮ ਡਿਊਟੀ ਲਾ ਕੇ, ਐਕਸਾਈਜ਼ ਡਿਊਟੀ ਵਧਾ ਕੇ, ਇਹੋ ਜਿਹੇ ਟੈਕਸ ਲਾ ਕੇ ਜਿਹੜੀ ਕੇਂਦਰ ਸਰਕਾਰ ਸੀ ਉਹ ਆਪਣੀਆਂ ਜੇਬਾਂ ਭਰ ਗਈ, ਤਜ਼ੂਰੀਆਂ ਭਰ ਗਈ। ਪਰ ਜਿਹੜੀ ਸਰਕਾਰ ਤੇ ਸਰਕਾਰ ਹੀ ਆ, ਜਿਹੜੀ ਸਾਡੀ ਇੱਥੋਂ ਦੀ ਜਨਤਾ ਸਰਕਾਰ ਹੈ, ਜਨਤਾ ਜਨਾਰਦਨ ਹੈ, ਉਹ ਵੀ ਨਹੀਂ ਬੋਲੀ ਇਸ ਮੁੱਦੇ ਤੇ। ਸੋ ਜਦੋਂ ਜਨਤਾ ਹੀ ਨਹੀਂ ਬੋਲਦੀ ਫਿਰ ਸਰਕਾਰ ਨੇ ਕੰਮ ਕਰਨਾ ਹੀ ਕਰਨਾ। ਪਰ ਜਿਹੜੇ ਨਿੱਜੀ ਬੈਂਕ ਖੇਡਦੇ ਪਏ ਆ, ਜਿਵੇਂ ਜਨ ਧਨ ਦੇ ਖਾਤੇ ਵੀ ਨਿੱਜੀ ਬੈਂਕਾਂ 'ਚ 1-1 ਰੁਪਈਆ ਵੀ ਉਹਨਾਂ ਖਾਤਿਆਂ 'ਚ ਪਾਇਆ ਗਿਆ, ਸਾਰਾ ਕੁਛ ਜਿਹੜਾ ਹੁਣ ਇਹ ਕਿਤੇ ਨਾ ਕਿਤੇ ਸੰਕੇਤ ਕਰਦਾ ਕਿ ਕਾਰਪੋਰੇਟ ਦੇ ਨਾਲ ਜਿਹੜੀ ਮੋਦੀ ਸਾਹਿਬ ਦੀ ਯਾਰੀ ਸੀਗੀ, ਉਹ ਯਾਰੀ ਹੁਣ ਪੂਰੇ ਸ਼ਬਾਬ ਤੇ ਆ। ਪੂਰੇ ਸ਼ਬਾਬ, ਬਿਲਕੁਲ। ਤੇ ਜਿੱਦਾਂ ਤੁਸੀਂ ਕਿਹਾ ਸੀਗਾ ਅਰੁਣ ਜੇਤਲੀ ਹੁਣੀ ਤਾਂ ਬਹਿੰਦੇ ਸੀਗੇ ਤੇ ਇਹਨਾਂ ਦੇ ਜਿਹੜੇ ਆ ਉਹ ਨੰਗਿਆ ਹੋ ਗਏ ਨੱਚਦੇ ਹੁੰਦੇ ਸੀ, ਕਦੀ ਕੁਛ ਕਰ ਦੇਣਾ, ਕਿਤੇ ਭੰਨ ਤੋੜ, ਕਿਤੇ ਪੁਤਲੇ ਸਾੜਦੇ ਸੀ। ਇਹ ਹੁਣ ਖੁਸ਼ ਨੇ ਆਪ ਨਿੱਜੀ ਤੌਰ ਦੇ ਉੱਤੇ ਵੀ ਸਾਰਾ ਕੁਝ ਮਹਿੰਗਾ ਹੋ ਰਿਹਾ? ਬਿਲਕੁਲ, ਉਹ ਤਾਂ ਹੁਣ ਚੁੱਪ ਕਰ ਗਿਆ ਨਾ। ਇੱਥੇ 2-3 ਬੀਬੀਆਂ ਨੇ ਭਾਰਤੀ ਜਨਤਾ ਪਾਰਟੀ ਦੇ, ਇੱਕ ਤੇ ਬੀਬੀ ਲੇਖੀ ਹੈ, ਇੱਕ ਸੁਸ਼ਮਾ ਸਵਰਾਜ ਹੈ, ਉਮਾ ਭਾਰਤੀ। ਇਹ ਬੀਬੀਆਂ ਤੇ ਉਦੋਂ ਜਦੋਂ ਮਾੜਾ ਜਿਹਾ ਵੀ ਕੋਈ ਸਮਾਨ ਮਹਿੰਗਾ ਹੁੰਦਾ ਸੀਗਾ ਤੇ ਉਹ ਤੇ ਢੋਲ ਪਿੱਟਦੀਆਂ ਹੁੰਦੀਆਂ ਸਨ ਕਿ ਹਾਏ ਹਾਏ ਮਹਿੰਗਾਈ ਮਰ ਗਈ, ਮਹਿੰਗਾਈ ਡੈਨ ਖਾਏ ਜਾਤ ਹੈ, ਇਹ ਗਾਣਾ ਗਾ ਕੇ ਵਿਰੋਧ ਕਰਦੇ ਹੁੰਦੇ ਸਨ। ਪਰ ਹੁਣ ਕੋਈ ਵੀ ਇਹਨਾਂ ਦੇ ਵਿੱਚ ਬੈਠਾ ਸੱਜਣ ਵਿਰੋਧ ਨਹੀਂ ਕਰਦਾ ਪਿਆ ਕਿ ਭਾਈ ਤੁਸੀਂ ਆਮ ਲੋਕਾਂ ਦੀ ਪਹੁੰਚ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਪਹੁੰਚ ਤੋਂ ਬਾਹਰ ਕਰੀ ਜਾ ਰਹੇ ਹੋ। ਔਰ ਕਮਾਲ ਦੀ ਗੱਲ ਹੈ ਕਿ ਉਹਨਾਂ ਚੀਜ਼ਾਂ ਨੂੰ ਤੁਸੀਂ ਪਰਦੇ ਹੇਠ ਰੱਖਣ ਲਈ ਇਹੋ ਜਿਹੇ ਫਜ਼ੂਲ ਮੁੱਦੇ ਆ ਜਿਹੜੇ ਰਾਸ਼ਟਰਵਾਦ ਦੇ ਨਾਂ ਤੇ ਜਾਂ ਦਲਿਤ ਬਨਾਮ ਸਵਰਨ ਜਾਤੀ, ਇਹੋ ਜਿਹੇ ਮੁੱਦੇ ਤੁਸੀਂ ਉਭਾਰ ਕੇ ਦੇਸ਼ ਨੂੰ ਕਿਰਾਏ ਪਾ ਰਹੇ ਹੋ। ਸੋ ਇਹ ਬੋਲਣਗੇ ਵੀ ਨਹੀਂ। ਇਹੀ ਇਸ ਦੇਸ਼ ਦੀ ਬਦਕਿਸਮਤੀ ਹੈ ਰਾਜ ਕਰਨਵੀਰ ਸਿੰਘ ਜੀ ਕਿ 50 ਸਾਲਾਂ ਬਾਅਦ ਜਿਹੜੇ ਸੱਜੇ ਬੈਠੇ ਹੁੰਦੇ ਆ ਉਹ ਉੱਠ ਕੇ ਖੱਬੇ ਹੋ ਜਾਂਦੇ ਆ, ਖੱਬੇ ਵਾਲੇ ਸੱਜੇ ਚਲੇ ਜਾਂਦੇ ਆ, ਉਹ ਡਿਊਟੀ ਬਦਲ ਜਾਂਦੀ ਹੈ। ਜਿਨ੍ਹਾਂ ਨੇ ਉਦੋਂ ਪਰਦੇ ਪਾਉਣੇ ਹੁੰਦੇ ਆ ਉਹ ਮੁੜ ਕੇ ਵਿਰੋਧ ਦੇ ਵਿੱਚ ਆ ਜਾਂਦੇ ਆ, ਜਿਹੜੇ ਵਿਰੋਧ ਦੇ ਵਿੱਚ ਹੁੰਦੇ ਆ ਮੁੜ ਕੇ ਪਰਦੇ ਪਾਉਣ ਵਾਲੀ ਪੋਜੀਸ਼ਨ 'ਚ ਆ ਜਾਂਦੇ ਆ। ਕੰਮ ਉਹੀ ਚੱਲੀ ਜਾਂਦਾ। ਜੀ, ਬਦਲਦਾ ਕੁਛ ਵੀ ਨਹੀਂ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਤਨਖਾਹ ਨਾ ਮਿਲਣ ਤੇ ਬਜ਼ੁਰਗ ਨੇ ਖੁਦ ਨੂੰ ਅੱਗ ਲਗਾਈ, 70% ਸੜਿਆ। ਇਹ ਦੇਖੋ ਬੜੀ ਬਦਕਿਸਮਤੀ ਦੀ ਗੱਲ ਆ ਕਿ ਇੱਕ ਮਜ਼ਦੂਰ ਨੂੰ ਆਪਣੀ ਮਜ਼ਦੂਰੀ ਹਾਸਲ ਕਰਨ ਲਈ ਜਾਨ ਦਾ ਤੇ ਲਾਉਣੀ ਪੈ ਰਹੀ ਹੈ ਜੀ। ਇਹ ਧੱਕਾ ਹੀ ਹੈ। ਇਸ ਤੋਂ ਵੱਡਾ ਇੱਕ ਆਮ ਇਨਸਾਨ ਨਾਲ ਧੱਕਾ ਕੀ ਹੋਏਗਾ
ਉਹ ਹੱਡ ਤੋੜ ਕੇ ਕਮਾਈ ਕਰਦਾ ਹੈ, ਤੇ ਉਸ ਕਮਾਈ ਦੀ ਜਿਹੜੀ ਮਜ਼ਦੂਰੀ ਇੱਥੋਂ ਵੀ ਬਹੁਤ ਮਿਲਦੀ ਹੈ ਇਸ ਮੁਲਕ ਦੇ ਵਿੱਚ, ਉਹਨੂੰ ਹਾਸਲ ਕਰਨ ਲਈ ਵੀ ਉਹਨੂੰ ਆਪਣੀ ਜਾਨ ਹੈ ਜਿਹੜੀ ਉਹ ਦਾਅ ਤੇ ਲਾਉਣੀ ਪੈਂਦੀ। ਘਟਨਾ ਬਰਨਾਲੇ ਦੀ, ਉੱਥੇ ਸਟੈਂਡਰਡ ਟਰੈਕਟਰ ਤੇ ਸਟੈਂਡਰਡ ਕੰਬਾਈਨਾਂ ਦੀ ਬਹੁਤ ਵੱਡੀ ਫੈਕਟਰੀ ਹੈ, ਕੰਪਨੀ ਕਹਿ ਲਓ। ਉਸ ਕੰਪਨੀ ਦੇ ਵਿੱਚ ਜਗਰਾਜ ਸਿੰਘ ਕੰਮ ਕਰਦਾ ਸੀਗਾ। ਇਹਦੀ ਉਮਰ ਹੈ ਜਿਹੜੀ ਉਹ ਮੇਰੇ ਖਿਆਲ ਦੇ ਨਾਲ 60-70 ਸਾਲ ਦੇ ਕਰੀਬ ਸੀਗੀ। ਇਹਨਾਂ ਮਜ਼ਦੂਰਾਂ ਦੀ ਸ਼ਾਂਤੀ ਹੋ ਗਈ ਸੀ, ਜਿਹਨੂੰ ਆਪਾਂ ਹਿੰਦੀ ਚ ਛਟਨੀ ਕਹਿ ਦਿੰਦੇ ਆ, ਛਾਂਟਣੀ ਕਹਿ ਦਿੰਦੇ ਆ, ਆਪਣੇ ਪੰਜਾਬੀ ਚ ਸ਼ਾਂਤੀ ਕਹਿ ਦਿੰਦੇ ਆ, ਕਿ ਇਹਨਾਂ ਦੀ ਸ਼ਾਂਤੀ ਹੋ ਗਈ ਸੀ। ਕੁਝ ਦਿਨ ਪਹਿਲਾਂ ਇਹਨਾਂ ਨੂੰ ਕੰਪਨੀ ਨੇ ਕੱਢ ਦਿੱਤਾ ਸੀਗਾ, ਔਰ ਇਹਨਾਂ ਦੇ ਜਿਹੜਾ ਤਨਖਾਹ ਦਾ ਬਕਾਇਆ ਸੀਗਾ ਉਹ ਉਸ ਕੰਪਨੀ ਦੇ ਸਿਰ ਤੇ ਖੜਾ ਰਿਹਾ। ਇਹਨਾਂ ਨੇ ਇੱਕ ਦੋ ਵਾਰੀ ਪਹੁੰਚ ਕੀਤੀ ਕਿ ਭਾਈ ਸਾਡਾ ਜਿਹੜਾ ਮਜ਼ਦੂਰੀ ਦਾ ਬਕਾਇਆ ਵਾਪਸ ਕਰੋ। ਉਹ ਪਿੜ ਪੱਲੇ ਗੱਲ ਕੋਈ ਪਾਉਂਦੇ ਨਹੀਂ ਸਨ। ਫਿਰ ਖੀਰੀ ਜਿਹੜੀਆਂ 2-3 ਕਿਸਾਨ ਜਥੇਬੰਦੀਆਂ, ਉਹਨਾਂ ਦੇ ਕੁਝ ਨੁਮਾਇੰਦੇ ਵਿੱਚ ਪਏ, ਇਹਨਾਂ ਨੇ ਜਾ ਕੇ ਧਰਨਾ ਲਾਇਆ ਉਸ ਕੰਪਨੀ ਦੇ ਗੇਟ ਮੂਹਰੇ। ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਉਹ ਜਿਹੜੇ ਕੰਪਨੀ ਦੇ ਕੁਝ ਮੋਹਤਬਰ ਸਨ, ਅਫਸਰ ਸਨ, ਉਹਨਾਂ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਕਰਿਓ ਕਿ ਤੁਸੀਂ 2 ਤਰੀਕ ਨੂੰ ਆ ਜਾਓ ਤੇ ਆ ਕੇ ਆਪਦਾ ਜਿਹੜਾ ਵੀ ਤੁਹਾਡਾ ਬਕਾਇਆ ਸ਼ਿਕਾਇਆ ਹੈਗਾ ਲੈ ਕੇ ਤੇ ਬਾਹਰ ਹੋਇਓ। ਇਹਨਾਂ ਨੇ ਇਸ ਭਰੋਸੇ ਤੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਸੀ ਚੁੱਕ ਦਿੱਤਾ। ਮਿਤੀ 2 ਤਰੀਕ ਨੂੰ 10 ਵਜੇ ਤੇ ਚਲੇ ਗਏ। ਉਹ ਜਿਹੜਾ ਬਾਬੂ ਸੀਗਾ ਬੈਠਾ ਉਸ ਸਮੇਂ, ਉਹ ਕਹਿੰਦਾ ਜੀ 11 ਵਜੇ ਆ ਜਾਓ। 11 ਵਜੇ ਫਿਰ ਗਏ ਤੇ ਉਹ ਕਹਿੰਦੇ ਜੀ 2 ਵਜੇ ਆ ਜਾਓ। 2 ਵਜੇ ਤੋਂ ਬਾਅਦ ਕਹਿੰਦੇ ਜੀ ਤੁਸੀਂ ਕੱਲ ਨੂੰ ਆ ਜਾਓ। ਫਿਰ ਇਸ ਗੱਲ ਤੋਂ ਇਹ ਜਿਹੜਾ ਬਜ਼ੁਰਗ ਸੀਗਾ ਇਹ ਤੈਸ਼ ਦੇ ਵਿੱਚ ਆ ਗਿਆ। ਇਹਨੇ ਆਪਣੇ ਆਪ ਨੂੰ ਅੱਗ ਲਾ ਦਿੱਤੀ। ਅੱਗ ਲਾਉਣ ਤੋਂ ਬਾਅਦ ਇਹ ਕਹਿੰਦਾ ਵੀ ਰਿਹਾ ਕਿ ਹੁਣ ਮੇਰੀ ਲਾਸ਼ ਹੀ ਜਾਊਗੀ, ਜਾਂ ਤੇ ਮੈਂ ਪੈਸੇ ਲੈ ਕੇ ਜਾਊਂਗਾ ਜਾਂ ਘਰ ਮੇਰੀ ਲਾਸ਼ ਹੀ ਜਾਊ। ਪਤਾ ਨਹੀਂ ਕਿੰਨਾ ਕੁ ਮਜਬੂਰ ਹੋਊਗਾ, ਰੋਟੀ ਪਤਾ ਨਹੀਂ ਰੋਟੀ ਤੋਂ ਆਟਾ ਹੋਣਾ ਕਿ ਨਹੀਂ ਹੋਣਾ ਘਰੇ। ਨਹੀਂ ਤੇ ਇਹ ਇੱਥੋਂ ਤੱਕ ਬੰਦਾ, ਆਮ ਬੰਦਾ ਤੇ ਜਾਂਦਾ ਨਹੀਂ ਗਾ ਜਿੱਥੋਂ ਤੱਕ ਇਹ ਬਜ਼ੁਰਗ ਪਹੁੰਚ ਗਿਆ। ਫਿਰ ਇਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। 70% ਇਹਦਾ ਸਰੀਰ ਹੈ ਜਿਹੜਾ ਬਰਨ ਹੋਇਆ। ਉਸ ਤਰ੍ਹਾਂ ਤੁਹਾਨੂੰ ਪਤਾ ਹੀ ਕਿ 70% ਬਰਨ ਹੋਣਾ ਸੀ ਤਾਂ ਬਹੁਤ ਉਮੀਦ ਘਟ ਜਾਂਦੀ ਹੈ ਜ਼ਿੰਦਗੀ ਬਾਕੀ ਰਹਿਣ ਦੀ। ਪਰ ਫਿਰ ਵੀ ਅਸੀਂ ਦੁਆ ਕਰਦੇ ਹਾਂ ਕਿ ਇਸ ਬਜ਼ੁਰਗ ਦੀ ਜ਼ਿੰਦਗੀ ਹੈ ਜਿਹੜੀ ਉਹ ਸੁਰੱਖਿਅਤ ਰਹੇ। ਪਰ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਹ ਵਾਪਰਨੀ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੈ ਕਿ ਇੱਕ ਬੰਦਾ ਜਿਹੜਾ ਆਪਣੀ ਮਜ਼ਦੂਰੀ ਨਾ ਮਿਲਣ ਕਰਕੇ ਆਪਣੇ ਆਪ ਨੂੰ ਸਾੜ ਗਿਆ। ਬੜੀ ਹੀ ਘਟੀਆ ਸਾਡੀ ਇੱਥੋਂ ਦੀ ਕਾਰਜ ਪ੍ਰਣਾਲੀ ਹੈ, ਚਾਹੇ ਉਹ ਨਿੱਜੀ ਅਦਾਰੇ ਆ ਚਾਹੇ ਜਨਤਕ ਅਦਾਰੇ ਆ। ਹਰੇਕ ਥਾਂ ਤੇ ਜਿਹੜਾ ਛੋਟਾ ਮਜ਼ਦੂਰ ਹੈ, ਛੋਟਾ ਕੰਮ ਹੈ, ਉਹਨੂੰ ਨਾਲੇ ਤੇ ਸ਼ੋਸ਼ਿਤ ਕੀਤਾ ਜਾਂਦਾ, ਨਾਲੇ ਜਦੋਂ ਮਜ਼ਦੂਰੀ ਦੇਣ ਦਾ ਵੇਲਾ ਆਉਂਦਾ ਉਦੋਂ ਉਹਨੂੰ ਪ੍ਰਤਾੜਿਤ ਕੀਤਾ ਜਾਂਦਾ। ਤੁਹਾਨੂੰ ਯਾਦ ਹੋਣਾ ਭੁਲੱਥ ਦੇ ਵਿੱਚ ਇੱਕ ਬਜ਼ੁਰਗ ਇਸੇ ਤਰ੍ਹਾਂ ਹੀ ਸੜਿਆ ਸੀਗਾ। ਔਰ ਉਹ ਬਹੁਤ ਦਿਨਾਂ ਤੋਂ ਉਸ ਦਫ਼ਤਰ ਦੇ ਵਿੱਚ ਜਿਹੜੇ ਕੱਢਦਾ ਪਿਆ ਸੀਗਾ ਕਿ ਮੇਰੀ ਬੁਢਾਪਾ ਪੈਨਸ਼ਨ ਦਿਓ, ਬੁਢਾਪਾ ਪੈਨਸ਼ਨ ਦਿਓ। ਤੇ ਫਿਰ ਖੀਰੀ ਉਹਨੇ ਉਸੇ ਦਫ਼ਤਰ ਦੇ ਅੱਗੇ, ਉਹ ਤਹਿਸੀਲ ਦੇ ਅੱਗੇ ਆਪਣੇ ਆਪ ਨੂੰ ਅੱਗ ਲਾ ਲਈ ਸੀ, ਮਰ ਗਿਆ ਸੀਗਾ ਉਹ ਬਜ਼ੁਰਗ। ਔਰ ਜਦੋਂ ਉਸੇ ਹਲਕੇ ਦੀ ਜਿਹੜੀ ਵਿਧਾਇਕਾ ਬੀਬੀ ਜਗੀਰ ਕੌਰ, ਉਹਨੂੰ ਪੁੱਛਿਆ ਗਿਆ ਕਿ ਤੁਹਾਡੇ ਹਲਕੇ ਦਾ ਇੱਕ ਬਜ਼ੁਰਗ ਆਦਮੀ ਪੈਨਸ਼ਨ ਨਾ ਮਿਲਣ ਕਰਕੇ ਮਰ ਗਿਆ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹ ਕਹਿੰਦੀ ਕਿ ਲੈ ਇਹਦੇ ਚ ਕੀ ਕਹਿਣਾ, ਚੰਗਾ ਹੋਇਆ ਸ਼ਰਾਬੜ ਕਬਾਬੜ ਜਿਹਾ ਬੰਦਾ ਸੀ, ਘਰਦਿਆਂ ਸਗੋਂ ਦੁਖੀ ਕਰਦਾ ਸੀ, ਹੁਣ ਇਹਦੇ ਨਾਲ ਉਹਨਾਂ ਦੇ ਘਰਦਿਆਂ ਨੂੰ 4 ਪੈਸੇ ਮਿਲ ਗਏ। ਸਾਡੇ ਇੱਥੋਂ ਦੇ ਲੀਡਰ ਆ। ਸੋ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ। ਬਾਕੀ ਜਿਹੜੀ ਕੰਪਨੀ ਹੈ ਉਹ ਹਾਲਾਂਕਿ ਕਰਦੀ ਹੈ, ਇਸ ਇਲਜ਼ਾਮਾਂ ਤੋਂ ਇਨਕਾਰ ਕਰਦੀ ਹੈ। ਉਹ ਕਹਿੰਦੇ ਕਿ ਜੀ ਅਸੀਂ ਰੋਜ਼ ਹਿਸਾਬ ਦਿੰਦੇ ਹਾਂ, ਪਰ ਇਸ ਤਰ੍ਹਾਂ ਦਾ ਕੰਮ ਕਰਨਾ ਠੀਕ ਨਹੀਂ ਹੈ। ਪਰ ਜੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ, ਨੌਬਤ ਆਈ ਹੈ, ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਇਹ ਮਜ਼ਦੂਰ ਜਾਂ ਇਸ ਮਜ਼ਦੂਰ ਦੇ ਸਾਥੀ ਦੁਖੀ ਸਨ। ਦੁਖੀ ਇਸੇ ਕਰਕੇ ਸਨ ਕਿ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਸੀ ਮਿਲ ਰਿਹਾ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਬਾਦਲਾਂ ਦੇ ਬਠਿੰਡੇ ਵਿਚਲੇ ਦਫ਼ਤਰ ਦੇ ਵਿੱਚ ਚੋਰੀ ਹੋਈ। ਇਹ ਤੇ ਬੜੀ ਅੱਜ ਦੀ ਚਰਚਿਤ ਖਬਰ ਹੈ, ਪਰ ਇਹ ਵੈਸੇ ਘਟਨਾ ਜਿਹੜੀ ਉਹ 28 ਫਰਵਰੀ ਦੀ ਦੱਸਦੇ ਆ। 28 ਫਰਵਰੀ ਤੇ 1 ਮਾਰਚ ਦੀ ਦਰਮਿਆਨ ਦੀ ਜਿਹੜੀ ਰਾਤ ਹੈ ਨਾ, ਉਸ ਰਾਤ ਇਹ ਘਟਨਾ ਘਟੀ ਹੈ ਬਠਿੰਡੇ ਦੇ ਵਿੱਚ। ਬੀਬਾ ਹਰਸਿਮਰਤ ਕੌਰ ਬਾਦਲ ਦਾ ਦਫ਼ਤਰ ਦਸੀਦਾ, ਜਿਹਦੇ ਵਿੱਚ ਚੋਰਾਂ ਨੇ ਹੱਥ ਫੇਰਿਆ। ਹਾਲਾਂਕਿ ਉਸ ਦਫ਼ਤਰ ਦੇ ਵਿੱਚ ਕੋਈ ਬਹੁਤਾ ਕੁਝ ਮੋਟਾ ਮਾਲ ਨਹੀਂ ਸੀਗਾ, ਛੋਟਾ ਮੋਟਾ ਸਮਾਨ ਸੀਗਾ, ਜਿੱਦਾਂ ਇਨਵਰਟਰ ਜਾਂ ਕੁਝ ਹੋਰ ਵਗੈਰਾ। ਉਹ ਸਮਾਨ ਛੋਟਾ ਮੋਟਾ ਜਿਹੜਾ ਚੋਰਾਂ ਦੇ ਢਾਏ ਚੜ ਗਿਆ। ਉਹ ਚੋਰ ਉੱਥੋਂ ਲੈ ਕੇ ਫਰਾਰ ਹੋ ਗਏ ਆ। ਪਰ ਕਮਾਲ ਦੀ ਗੱਲ ਤੇ ਇਹ ਆ ਕਿ 3 ਦਿਨ ਹੋ ਗਏ ਆ, ਪੁਲਿਸ ਨੇ ਉਸ ਮਾਮਲੇ ਦੇ ਵਿੱਚ ਕੋਈ ਰਪਟੀ ਵੀ ਦਰਜ ਕੀਤੀ। ਰਪਟੀ ਨਹੀਂ ਪਾਈ ਪੁਲਿਸ ਨੇ।
ਇਹਨਾਂ ਨੇ ਦੱਸਦੇ ਫੋਨ ਵੀ ਕੀਤਾ ਕਿ ਦਫ਼ਤਰ ਦੇ ਵਿੱਚ ਚੋਰੀ ਹੋ ਗਈ ਹੈ, ਇਤਲਾਹ ਵੀ ਦਿੱਤੀ ਹੈ, ਪਰ ਇਤਲਾਹ ਆਉਣ ਤੋਂ ਬਾਅਦ ਵੀ ਉਹਦੀ ਰਫਟ ਨਹੀਂ ਦਰਜ ਕੀਤੀ ਗਈ। ਕਿ ਜਿਹੜਾ ਤਫਤੀਸ਼ੀ ਉਸ ਮਾਮਲੇ ਦਾ ਜਿਹੜਾ ਤਫਤੀਸ਼ੀ ਹੈ ਉਹਨੂੰ ਜੇ ਪੁੱਛਿਆ ਗਿਆ ਕਿ ਭਾਈ 3 ਦਿਨ ਹੋ ਗਏ ਤੁਸੀਂ ਰਫਟ ਕਿਉਂ ਨਹੀਂ ਪਾਈ, ਉਹ ਕਹਿੰਦਾ ਜੀ ਕੀ ਕਰੀਏ, ਲੁੱਟਾਂ ਖੋਹਾਂ ਦੇ ਹੋਰ ਮਾਮਲੇ ਬੜੇ ਆ, ਮੈਂ ਤੇ ਉੱਧਰ ਉਲਝਿਆ ਹੋਇਆ, ਕੋਈ ਨਹੀਂ ਬਾਅਦ ਚ ਵੇਖ ਲਵਾਂਗੇ ਜੀ। ਹੁਣ ਜਿਹੜੀ ਪੁਲਿਸ ਇਹਨਾਂ ਦੇ ਟੈਲੀਫੋਨ ਤੇ ਮੋਢੇ ਬੱਚੇ ਤੋਂ ਵੀ 307 ਲਾ ਦਿੰਦੀ ਸੀਗੀ ਲੋਕਾਂ ਦੇ, ਉਹ ਪੁਲਿਸ ਹੁਣ ਕਹਿੰਦੀ ਹੈ ਕਿ ਅਸੀਂ ਤੇ ਦੂਜੇ ਕੰਮ ਚ ਉਲਝੇ ਹਾਂ ਜੀ, ਕੋਈ ਨਹੀਂ ਬਾਅਦ ਚ ਵੇਖਾਂਗੇ। ਇਹਦਾ ਮਤਲਬ ਹੈ ਕਿ ਪੁਲਿਸ ਹੈ ਜਿਹੜੀ ਸੁੱਖ ਦਾ ਸਾਹ ਲੈ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ। ਤੋ ਇਹ ਵੈਸੇ ਚੋਰੀ ਦੀ ਘਟਨਾ ਨੂੰ ਆਪਾਂ ਚੰਗਾ ਤੇ ਨਹੀਂ ਕਹਿ ਸਕਦੇ, ਪਰ ਜਿਹੜੀ ਪੁਲਿਸ ਇਸ ਤਰ੍ਹਾਂ ਕਰਦੀ ਪਈ ਇਹਨੂੰ ਵੀ ਚੰਗਾ ਨਹੀਂ ਕਿਹਾ ਜਾ ਸਕਦਾ। ਚੋਰੀ ਭਾਵੇਂ ਕੱਖ ਦੀ, ਚੋਰੀ ਲੱਖ ਦੀ ਹੈ, ਪਰ ਇੰਨਾ ਵੀ ਜ਼ਿਆਦਾ ਬਾਗੀਪੁਣਾ ਚੰਗਾ ਨਹੀਂ ਹੁੰਦਾ ਕਿ ਉਹ ਆਪਣੇ ਵੱਡੇ ਸਰਦਾਰਾਂ ਦੇ ਜਾਂ ਸਾਬਕਾ ਸਰਦਾਰਾਂ ਦੇ ਕਹਿ ਰਹੀਏ ਕਿ ਉਹ ਚੋਰੀ ਹੋਈ ਵਾਲੀ ਥਾਂ ਤੇ ਜਾ ਕੇ ਪਤਾ ਵੀ ਨਾ ਲੈਣ ਕਿ ਕੀ ਹੋਇਆ ਕੀ ਨਹੀਂ ਹੋਇਆ। ਪਰ ਲੋਕ ਇੱਥੇ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਲੋਕ ਕਹਿੰਦੇ ਕਿ ਦੇਖ ਲਓ ਜੀ ਪੁਲਿਸ ਨੇ ਤੇ ਡਰਨਾ ਹੀ ਕੀ ਸੀਗਾ, ਪੁਲਿਸ ਦੀ ਤੇ ਗੱਲ ਹੀ ਛੱਡੋ, ਹੁਣ ਚੋਰਾਂ ਦਾ ਵੀ ਡਰ ਲੈ ਗਿਆ ਇਹਨਾਂ ਤੋਂ, ਚੋਰ ਵੀ ਨਹੀਂ ਡਰਦੇ। ਪਰ ਇਹ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਪਈਆਂ ਕਿ ਅਕਾਲੀਆਂ ਦੇ ਦਫ਼ਤਰਾਂ ਦੇ ਵਿੱਚ ਵੀ ਚੋਰੀਆਂ ਹੋਣ ਲੱਗ ਪਈਆਂ, ਦਿਨ ਦਿਹਾੜੇ ਇੱਥੇ ਗੈਂਗਸਟਰ ਕਤਲ ਕਰ ਦਿੰਦੇ ਆ, ਔਰ ਇਹ ਸਭ ਕੁਛ ਹੈ ਜਿਹੜਾ ਚੋਣ ਜ਼ਾਬਤੇ ਦੇ ਦੌਰਾਨ ਹੋਈ ਜਾਂਦਾ ਹੈ, ਕਤਲ ਹੋਈ ਜਾਂਦੇ ਆ, ਵੱਡੀਆਂ ਵੱਡੀਆਂ ਘਟਨਾਵਾਂ ਵਾਪਰੀ ਜਾਂਦੀਆਂ। ਇਹ ਪ੍ਰੇਮੀਆਂ ਦੇ ਕਤਲ ਹੋ ਗਏ, ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹ ਠੀਕ ਆ, ਇਹ ਅਸੀਂ ਲਾਈਵ ਮੂਡ ਦੇ ਵਿੱਚ ਗੱਲ ਕਰਦੇ ਨੇ ਜੀ, ਚੋਰੀ ਹੋ ਗਈ, ਉਹ ਬਾਦਲਾਂ ਦੇ ਦਫ਼ਤਰਾਂ 'ਚ ਵੀ ਚੋਰੀ ਹੋ ਰਹੀ ਹੈ, ਪੁਲਿਸ ਇਹਨਾਂ ਦੀ ਗੱਲ ਨਹੀਂ ਸੁਣਦੀ। ਪਰ ਅਸਲ ਦੇ ਵਿੱਚ ਇੱਕ ਗੰਭੀਰ ਵਿਸ਼ਾ ਕਿ ਚੋਣ ਜ਼ਾਬਤਾ ਲੱਗਾ ਹੋਇਆ, ਸਾਰੀ ਪੁਲਿਸ ਹੈ ਜਿਹੜੀ ਉਹ ਸਿਰਫ ਤੇ ਸਿਰਫ ਆਪਣੇ ਵਿਭਾਗੀ ਕੰਮਾਂ ਤੇ ਤੈਨਾਤ ਆ। ਕੋਈ ਫਾਲਤੂ ਕੋਈ ਨਫਰੀ ਹੈ ਜਿਹੜੀ ਲੀਡਰਾਂ ਸ਼ੀਡਰਾਂ ਨਾਲ ਨਹੀਂ, ਲੀਡਰ ਸ਼ੀਡਰ ਕੋਈ ਆਪਣੇ ਪਾਲਾ ਸਰ ਫਾਰਮ ਤੇ ਬੈਠਾ, ਕੋਈ ਪਹਾੜਾਂ ਨੂੰ ਚਲੇ ਗਿਆ, ਕੋਈ ਇੱਧਰ ਕੋਈ ਉੱਧਰ, ਕੋਈ ਜਾ ਕੇ ਅਰਦਾਸਾਂ ਸੁੱਖਦਾ ਪਿਆ, ਕੋਈ ਸੁਖਣਾ ਸੁਖਦਾ ਪਿਆ। ਸੋ ਉਹ ਸਾਰੇ ਆਪੋ ਆਪਣੇ ਕੰਮੀ ਲੱਗੇ ਆ, ਉਸ ਸਿਰਫ ਤੇ ਸਿਰਫ ਵਿਭਾਗੀ ਕੰਮ ਕਰਦੀ ਹੈ। ਪਰ ਇਸ ਦੌਰ ਦੇ ਵਿੱਚ ਵੀ ਲਾਅ ਐਂਡ ਆਰਡਰ ਹੈ ਜਿਹੜਾ ਸਾਡੇ ਪੰਜਾਬ ਦਾ, ਉਹ ਸੋਚ ਨਹੀਂ ਹੋ ਰਿਹਾ। ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰ ਉਹ ਘੜੀ, ਸ਼ੁਭ ਘੜੀ ਕਦੋਂ ਆਏਗੀ ਜਦੋਂ ਪੰਜਾਬ ਦੇ ਵਿੱਚ ਹਾਲਾਤ ਅਸੀਂ ਕਹਿ ਸਕਾਂਗੇ ਕਿ ਜੀ ਹੁਣ ਜੀਣ ਨੂੰ ਔਰ ਰਹਿਣ ਨੂੰ ਹਾਲਾਤ ਜਿਹੜੇ ਆਦਰਸ਼ ਆ, ਮਕਬੂਲ ਆ। ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਪੰਚਾਇਤਾਂ ਨੂੰ ਸ਼ਾਮਲਾਟ ਜ਼ਮੀਨਾਂ ਚੋਂ ਹੁਣ ਲਾਉਣੇ ਪੈਣਗੇ ਰੁੱਖ। ਜੀ ਜਿਨ੍ਹਾਂ ਇਹ ਰੁੱਖ ਜਿਨ੍ਹਾਂ ਪਹਿਲਾਂ ਲਾਏ ਹੁੰਦੇ, ਮੇਰੇ ਖਿਆਲ ਦੇ ਨਾਲ ਇਹ ਨੌਬਤਾਂ ਨਾ ਆਉਂਦੀ ਹੈ ਕਿ ਹੁਣ ਸਾਨੂੰ ਸ਼ਾਮਲਾਟ ਜ਼ਮੀਨਾਂ ਦੇ ਵਿੱਚ ਰੁੱਖ ਲਾਉਣੇ ਲਾਜ਼ਮੀ ਕਰਨੇ ਪਏ ਆ। ਜੀ ਜੀ। ਇਹ ਪੰਚਾਇਤੀ ਵਿਭਾਗ ਨੇ ਫੈਸਲਾ ਲਿਆ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ 5 ਕਿੱਲਿਆਂ ਤੋਂ ਉੱਤੇ ਸ਼ਾਮਲਾਟ ਜ਼ਮੀਨ ਆ ਜੀ, ਉਹਨਾਂ ਪਿੰਡਾਂ ਦੇ ਵਿੱਚ ਇਹ ਹੁਕਮ ਲਾਗੂ ਹੋਏਗਾ ਕਿ ਜਿਹੜੀ ਉਤਲੀ ਜ਼ਮੀਨ ਹੈ 5 ਕਿੱਲਿਆਂ ਤੋਂ 10 ਆ ਜਾਂ 20 ਆ 50, ਉਹਦੇ ਚੋਂ 1/3 ਤੇ ਦਲਤਾਂ ਲਈ ਜਿਹੜੀ ਰਾਖਵੀਂ ਰੱਖੀ ਜਾਂਦੀ ਹੈ ਕਿ ਉਹ ਦਲਤਾਂ ਦੇ ਨਾਮ ਤੇ ਬੋਲੀ ਹੁੰਦੀ ਹੈ ਉਹਦੀ, ਉਹ 1/3 ਛੱਡ ਕੇ ਜਿਹੜੀ ਬਚੀ ਜ਼ਮੀਨ ਹੋਏਗੀ, ਮਸਲਨ ਇੱਕ ਪਿੰਡ ਦੀ 10 ਕਿੱਲੇ ਜ਼ਮੀਨ ਆ ਔਰ 10 ਕਿੱਲਿਆਂ ਦੇ ਵਿੱਚੋਂ 3 ਕਿੱਲੇ ਦਲਤਾਂ ਦੀ ਕੱਢ ਕੇ ਜਿਹੜੀ 7 ਰਹਿ ਗਈ ਹੈ, 7 ਚੋਂ ਜਿਹੜਾ ਤੀਜਾ ਹਿੱਸਾ ਬਣਦਾ ਯਾਨੀ 2 ਕਿੱਲੇ, 2.25 ਕਿੱਲੇ, 2.5 ਕਿੱਲੇ, ਤਾਂ ਉਹਦੇ ਵਿੱਚ ਰੁੱਖ ਲਾਏ ਜਾਣਗੇ ਔਰ ਉਹ ਰੁੱਖ ਸ਼ਾਨਦਾਰ ਫਲਦਾਰ ਰੁੱਖ ਲਾਏ ਜਾਣਗੇ ਔਰ ਉਹਨਾਂ ਨੂੰ ਜਿਹੜਾ ਸਾਂਭ ਸੰਭਾਲ ਦਾ ਕੰਮ ਹੋਏਗਾ ਉਹ ਹੋਏਗਾ ਨਰੇਗਾ ਮਜ਼ਦੂਰਾਂ ਦਾ। ਸੋ ਪੰਚਾਇਤ ਹੈ ਜਿਹੜੀ ਉਹ ਪੂਰੀ ਤਰ੍ਹਾਂ ਇਹਦੇ ਤੇ ਨਿਗਰਾਨ ਹੋਏਗੀ। ਇਹ ਸਾਰਾ ਕੰਮ ਹੈ ਜਿਹੜਾ ਪੰਚਾਇਤ ਦੀ ਦੇਖ ਰੇਖ ਦੇ ਵਿੱਚ ਨਿਪਟਿਆ ਚੱਲੇਗਾ। ਮੇਰੇ ਖਿਆਲ ਦੇ ਨਾਲ ਇੱਕ ਚੰਗੀ ਪਹਿਲ ਆ ਔਰ ਪਿਛਲੇ ਦਿਨ ਹੀ ਸ੍ਰੀ ਦਰਬਾਰ ਸਾਹਿਬ ਦੇ ਵਿੱਚੋਂ ਵੀ ਇਸ ਤਰ੍ਹਾਂ ਦੀ ਪਹਿਲ ਕਦਮੀ ਮੁੜ ਤੋਂ ਸ਼ੁਰੂ ਹੋ ਗਈ ਕਿ ਉੱਥੇ ਨੰਨੀ ਸ਼ਾਹ ਸਕੀਮ ਦੇ ਅਧੀਨ ਜਿਹੜਾ ਬੂਟਿਆਂ ਦਾ ਪ੍ਰਸਾਦ ਪਹਿਲਾਂ ਦਿੱਤਾ ਜਾਂਦਾ ਸੀ ਉਹ ਮੁੜ ਤੋਂ ਸ਼ੁਰੂ ਹੋ ਗਿਆ। ਉਂਝ ਵੀ ਵੈਸੇ ਵੀ ਸਾਡੇ ਇੱਥੇ ਕਈ ਸਾਧੂ ਸੰਤ ਆ ਜਿਹੜੇ ਹੁਣ ਪਤਾਸਿਆਂ ਦਾ ਪ੍ਰਸ਼ਾਦ ਨਹੀਂ ਦਿੰਦੇ, ਉਹ ਬੂਟਿਆਂ ਦਾ ਪ੍ਰਸ਼ਾਦ ਦਿੰਦੇ ਆ। ਸੀਚੇਵਾਲ ਸਾਹਿਬ ਹੈ ਜਿਹੜੇ ਉਹ ਵੀ ਵਾਤਾਵਰਨ ਦੇ ਨਾਲ ਜੁੜੇ ਆ। ਸੋ ਇੱਕ ਦੇਖ ਰਹੇ ਆ ਕਿ ਇੱਧਰ ਨੂੰ ਥੋੜਾ ਜਿਹਾ ਸਾਧੂ ਸੰਤਾਂ ਤੋਂ ਇਲਾਵਾ ਸਰਕਾਰ ਦਾ ਵੀ ਝੁਕਾਅ ਹੋ ਰਿਹਾ, ਵਿਭਾਗਾਂ ਦਾ ਵੀ ਝੁਕਾਅ ਹੋ ਰਿਹਾ, ਪੰਚਾਇਤਾਂ ਦਾ ਵੀ ਥੋੜਾ ਇੱਧਰ ਨੂੰ ਮਨ ਬਣਦਾ ਕਿ ਕਿਉਂ ਨਾ ਅਸੀਂ ਇਸ ਪਾਸੇ ਤੁਰੀਏ। ਮੇਰੇ ਖਿਆਲ ਦੇ ਨਾਲ ਇੱਕ ਚੰਗਾ ਸੰਕੇਤ ਆ, ਸ਼ੁਭ ਸੰਕੇਤ ਆ। ਪਰ ਜਿਵੇਂ ਕਹਿੰਦੇ ਹੁੰਦੇ ਨਾ ਕਿ ਸਭ ਕੁਝ ਲੁਟਾ ਕਰ ਹੋਸ਼ ਮੇ ਆਏ ਤਾਂ ਕਿਆ ਹੋਸ਼ ਮੇ ਆਏ ਲੱਲਾ। ਜਦੋਂ ਹੁਣ ਸਭ ਕੁਝ ਅਸੀਂ ਲੁਟਾ ਬੈਠੇ, ਦੇਖੋ ਸਾਡਾ ਹਾਲ ਕੀ ਹੋਇਆ ਕਿ ਸਾਡਾ ਜਿਹੜਾ ਜੰਗਲਾਤ ਦਾ ਰਕਬਾ ਰਾਜ ਕਰਨਵੀਰ ਸਿੰਘ ਜੀ ਤਕਰੀਬਨ 20% ਸੀ, ਉਹ ਘਟ ਕੇ ਮੇਰੇ ਖਿਆਲ ਦੇ ਨਾਲ 5-6% ਰਹਿ ਗਿਆ। ਸਾਨੂੰ ਪਹਿਲਾਂ ਹੀ ਕਰਨਾ ਚਾਹੀਦਾ ਸੀ। ਦੇਖੋ ਇੱਥੇ ਸਾਡੇ ਇਲਾਕੇ ਦੇ ਵਿੱਚ ਬੜੀ ਟਾਹਲੀ ਹੁੰਦੀ ਸੀ ਜਦੋਂ ਅਸੀਂ ਛੋਟੇ ਹੁੰਦੇ ਸਾਂ, ਰਾਜਸਥਾਨ ਲਹਿਰ ਤੇ ਉਹ ਸਾਰੀ ਟਾਹਲੀ ਜਿਹੜੀ ਮੇਰੇ ਖਿਆਲ ਦੇ ਨਾਲ ਜੱਫੇ ਚ ਨਹੀਂ ਸੀ ਆਉਂਦੀਆਂ ਹੁੰਦੀਆਂ ਟਾਹਲੀਆਂ,
ਉਹ ਸਾਰੀਆਂ ਪੁੱਟ ਕੇ ਕਿੱਥੇ ਗਈਆਂ? ਉਹ ਗਈਆਂ ਮਹਿਲਾਂ ਦੇ ਵਿੱਚ। ਲੱਕੜ ਲੱਗੀ। ਜੇ ਕਿਤੇ ਫੜੀ ਵੀ ਜਾਂਦੀ ਕੋਈ ਬਿੱਲੀ ਟਾਮੀ, ਉਹ ਕਹਿੰਦੇ ਜੁਰਮਾਨਾ ਪਾ ਦੇ। ਉਹ ਕਿਉਂਕਿ ਸੇਵਕ ਹੀ ਹੁੰਦੇ ਸੀ ਸਾਰੇ ਜੰਗਲਾਤ ਵਾਲੇ ਵੀ, ਕੋਈ 500 ਜੁਰਮਾਨਾ ਪਾ ਕੇ ਨਿਬੇੜ ਕੰਮ। ਜਿਹੜੀ 1.5 ਲੱਖ ਦੀ ਟਾਹਲੀ ਹੈ ਉਹ 500 ਦੀ ਰਹਿ ਜਾਂਦੀ ਸੀ ਕਾਗਜ਼ਾਂ ਦੇ ਵਿੱਚ। ਇਹ ਸਾਡੇ ਵੇਖਣ ਦੀਆਂ ਗੱਲਾਂ ਨੇ, ਸਾਡੇ ਇੱਥੇ ਆਪਦੇ ਇਲਾਕੇ ਦੀਆਂ ਗੱਲਾਂ। ਹੁਣ ਹਰੇਕ ਥਾਂ ਤੇ ਹੋਇਆ, ਜਿੱਥੇ ਨਹੀਂ ਹੋਇਆ ਉੱਥੇ ਆ ਜਿਹੜੇ ਹਾਈਵੇ ਬਣੇ ਆ, ਚੌੜੇ ਕੀਤੇ ਆ ਵਿਕਾਸ ਦੇ ਨਾਂ ਤੇ, ਜਿਹੜੇ ਸਾਡਾ ਇਹ ਵਾਤਾਵਰਨ ਦਾ ਵਿਨਾਸ਼ ਹੋਇਆ ਉਹਦੀ ਮਿਸਾਲ ਹੈ ਕਿ ਦੇਖੋ ਜਿੱਥੇ ਵੀ ਹਾਈਵੇ ਚੌੜੇ ਹੁੰਦੇ ਆ, ਰੁੱਖ ਸਾਈਡਾਂ ਤੇ ਜਿਹੜੇ ਉਹ ਸਾਰੇ ਕੱਟ ਦਿੱਤੇ ਜਾਂਦੇ ਆ। ਪਰ ਹੱਦ ਦਰਜੇ ਦੀ ਲਾਪਰਵਾਹੀ ਇਹ ਆ ਕਿ ਜਿੰਨੇ ਰੁੱਖ ਕੱਟੇ ਜਾਂਦੇ ਆ, ਜਿਵੇਂ ਤੁਹਾਡੇ ਬਾਹਰਲੇ ਮੁਲਕਾਂ 'ਚ ਕਿ ਜੇ ਰੁੱਖ ਕੱਟਣਾ ਵੀ ਪੈਂਦਾ ਉਹਦੀ ਥਾਂ ਤੇ ਰੁੱਖ ਲਾ ਕੇ ਤਿਆਰ ਕੀਤਾ ਜਾਂਦਾ, ਪਰ ਸਾਡੇ ਇੱਥੇ ਭਾਵੇਂ ਹਜ਼ਾਰਾਂ ਰੁੱਖ ਕੱਟੇ ਜਾਣ, ਉਹਨਾਂ ਦੀ ਥਾਂ ਤੇ ਲਾਏ ਨਹੀਂ ਜਾਂਦੇ। ਜੇ ਲਾਏ ਜਾਂਦੇ ਆ ਤੇ ਉਹ ਫਿਰ ਪਾਲੇ ਨਹੀਂ ਜਾਂਦੇ, ਉੱਥੇ ਬੱਕਰੀਆਂ ਮੁੱਛ ਜਾਂਦੀਆਂ ਉਹਨਾਂ ਨੂੰ, ਪੌਦਿਆਂ ਨੂੰ। ਸੋ ਇਹ ਜਿਹੜੀਆਂ ਲਾਪਰਵਾਹੀਆਂ ਛੱਡਣੀਆਂ ਪੈਣਗੀਆਂ। ਪੰਜਾਬ ਨੂੰ ਬਹੁਤ ਜ਼ਿਆਦਾ ਵਾਤਾਵਰਨ ਪੱਖੋਂ ਮਾਰ ਪੈ ਰਹੀ ਹੈ। ਆਬੋ ਹਵਾ ਸਾਡੀ ਦੂਸ਼ਿਤ ਆ। ਹੁਣ ਕਿਤੇ ਮੀਂਹ ਨਹੀਂ ਪੈਂਦੇ। ਆ ਜਿਹੜੇ ਇਲਾਕੇ 'ਚ ਅਸੀਂ ਰਹਿੰਦੇ, ਰਾਜਕਰਮਵੀਰ ਸਿੰਘ ਜੀ, ਮੀਂਹ ਬਹੁਤ ਘੱਟ ਪੈਂਦੇ ਆ। ਜਦੋਂ ਅਸੀਂ ਛੋਟੇ ਹੁੰਦੇ ਸਾਂ ਤੇ ਇੱਥੇ ਝੜੀਆਂ ਲੱਗਦੀਆਂ ਹੁੰਦੀਆਂ ਸੀ, ਤੇ ਹੁਣ ਸੌਣ ਸੁੱਕੇ ਲੰਘ ਜਾਂਦੇ ਆ। ਤੇ ਜਦੋਂ ਅਸੀਂ ਮੌਸਮ ਮਾਹਰਾਂ ਨੂੰ ਪੁੱਛਦੇ ਆ, ਉਹ ਕਹਿੰਦੇ ਕਿ ਰੁੱਖ ਕਿੱਥੇ ਛੱਡੇ ਤੁਸੀਂ, ਮੀਂਹ ਕਿੱਥੋਂ ਪਾਲਦੇ ਹੋ? ਇਹ ਚੀਜ਼ਾਂ ਜਿਹੜੀਆਂ ਸਾਨੂੰ ਕਰਨੀਆਂ ਹੀ ਪੈਣਗੀਆਂ। ਮਜਬੂਰੀ ਦੇ ਮਾਰਿਆਂ ਕਰੀਏ, ਸ਼ੌਂਕ ਦੇ ਮਾਰਿਆਂ ਕਰੀਏ। ਜੇ ਅਸੀਂ ਸ਼ੌਂਕ ਦੇ ਮਾਰੇ ਕਰੀਏ ਮੇਰੇ ਖਿਆਲ ਦੇ ਨਾਲ ਠੀਕ ਰਹਾਂਗੇ। ਉਸ ਤਰ੍ਹਾਂ ਜੇ ਮੈਂ ਸੋਚਾਂ ਤੇ ਮੈਂ ਇਸ ਪੱਖੋਂ ਸੋਚਦਾ, ਰਾਜਕਰਮਵੀਰ ਸਿੰਘ ਜੀ, ਜਿਸ ਤਰ੍ਹਾਂ ਇਹ ਰੁੱਖਾਂ ਵਾਲੀ ਇਹਨਾਂ ਨੇ ਸਕੀਮ ਲਿਆਂਦੀ ਹੈ, ਜੇ ਇਸ ਤਰ੍ਹਾਂ ਪਾਣੀ ਬਚਾਉਣ ਵਾਲੀ ਕੋਈ ਸਕੀਮ ਲਿਆਂਦੀ ਜਾਵੇ, ਖਾਸ ਤੌਰ ਤੇ ਜਿਹੜੀ ਰੀਚਾਰਜ ਕਰਦੇ ਆਪਾਂ ਧਰਤੀ, ਮੀਂਹ ਵਾਲਾ ਪਾਣੀ ਸੰਭਾਲ ਕੇ, ਜੇ ਉਹ ਪੰਚਾਇਤਾਂ ਤੇ ਅਸੀਂ ਰਾਜਾਮੰਦੀ ਕਰਕੇ ਕੋਈ ਪੰਚਾਇਤਾਂ ਤੇ ਕੋਈ ਥੋੜਾ ਜਿਹਾ ਉਹਨਾਂ ਤੇ ਆਰਥਿਕ ਬੋਝ ਪਾਈਏ, ਕੁਝ ਸਰਕਾਰ ਵੱਲੋਂ ਹੋਵੇ, ਕੋਈ ਸਬਸਿਡੀ ਹੋਵੇ, ਉਹ ਪ੍ਰੋਜੈਕਟ ਲਾਏ ਜਾਣ ਤੇ ਉਹ ਵੀ ਬਿਹਤਰ ਕੰਮ ਆ ਕਿ ਧਰਤੀ ਨੂੰ ਵੀ ਨਾਲ ਰਿਚਾਰਜ ਕਰੀਏ। ਪਾਣੀ ਹੈ ਜਿਹੜਾ ਸਾਡਾ ਵੇਸਟ ਹੁੰਦਾ ਉਹ ਵੀ ਅਸੀਂ ਦੁਬਾਰਾ ਵਰਤਣ ਜੋਗਾ ਬਣਾ ਲਈਏ। ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਬਹੁਤ ਚੰਗੀਆਂ ਰਹਿਣਗੀਆਂ ਪੰਜਾਬ ਲਈ। ਜੀ ਬਿਲਕੁਲ ਜੀ। ਵਾਤਾਵਰਣ ਨੂੰ ਜਿਸ ਵੀ ਤਰੀਕੇ ਨਾਲ ਬਚਾ ਸਕਦੇ ਹੋ ਉਹ ਚੰਗੀ ਹੀ ਗੱਲ ਆ ਸਾਰਿਆਂ ਦੇ ਲਈ, ਕਿਉਂਕਿ ਆਪਾਂ ਤਾਂ ਚਲੋ ਦੇਖੋ ਜਿੰਨਾ ਜੀਵਨ ਕੱਢਣਾ ਕੱਢ ਲਿਆ, ਪਰ ਆਉਣ ਵਾਲੀਆਂ ਨਸਲਾਂ ਦੇ ਲਈ ਜਿਹੜਾ ਉਹਨਾਂ ਦੇ ਨਾਲ ਧੋਖਾ ਹੀ ਹੋਵੇਗਾ ਜੇ ਉਹਨਾਂ ਵਾਸਤੇ ਆਪਾਂ ਛੱਡ ਕੇ ਕੁਛ ਨਾ ਜਾਵਾਂਗੇ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਡਾਂਸਰ ਦੀ ਮੌਤ ਵਰਗੀ ਹੋਰ ਘਟਨਾ ਉਡੀਕ ਰਹੀ ਹੈ ਪੰਜਾਬ ਸਰਕਾਰ, ਹਾਈ ਕੋਰਟ ਨੇ ਫਟਕਾਰ ਲਾਈ ਹੈ। ਇਹ ਹਾਈ ਕੋਰਟ ਦੇ ਵਿੱਚ ਮਸਲਾ ਜਿਹੜਾ ਲੱਗਿਆ ਸੀਗਾ ਉਹ ਜਿਹੜਾ ਪੰਡਿਤ ਨੇਤਰਾਓ ਹੈ, ਜਿਹੜਾ ਕਿ ਮੂਲ ਤੌਰ ਤੇ ਕਰਨਾਟਕ ਦਾ ਰਹਿਣ ਵਾਲਾ ਹੈ, ਬਹੁਤ ਸੰਜਮ ਪੰਜਾਬੀ ਨੂੰ ਪਿਆਰ ਕਰਦਾ ਹੈ। ਵੈਸੇ ਉਹ ਪ੍ਰੋਫੈਸਰ ਹੈ ਪੇਸ਼ੇ ਤੋਂ, ਕਿੱਥੇ ਪੜਾਉਂਦਾ ਚੰਡੀਗੜ੍ਹ ਦੇ ਵਿੱਚ, ਪਰ ਮਾਂ ਬੋਲੀ ਪੰਜਾਬੀ ਦਾ ਉਹ ਮੁਦਈ ਹੈ, ਮੁਰੀਦ ਆ, ਔਰ ਬਹੁਤ ਜ਼ਿਆਦਾ ਪ੍ਰੇਮ ਕਰਦਾ ਹੈ। ਵੈਸੇ ਉਹ ਕਰਨਾਟਕ ਦਾ ਹੈ ਤੇ ਉਹਨੇ ਇਹ ਮਸਲਾ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਖੜਿਆ ਉਦੋਂ ਸੀਗਾ ਜਦੋਂ ਇੱਥੇ ਬਠਿੰਡੇ ਦੇ ਲਾਗੇ ਮੌੜ ਮੰਡੀ ਦੇ ਵਿੱਚ ਉਹ ਕੁੜੀ ਨੱਚਦੀ ਹੋਈ ਕਤਲ ਹੋ ਗਈ ਸੀ। ਸਾਡੇ ਇੱਥੇ ਮਲੋਟ ਦੀ ਕੁੜੀ ਸੀਗੀ, ਬਾਅਦ ਦੇ ਵਿੱਚ ਉਹਦਾ ਪਤੀ ਵੀ ਮਰ ਗਿਆ ਸੀਗਾ ਕੁਝ ਹਫ਼ਤੇ ਪਹਿਲਾਂ, ਉਹਦੀ ਵੀ ਮੌਤ ਹੋ ਗਈ ਸੀ ਪੇਟ ਭਰੀ ਹਾਲਤ ਦੇ ਵਿੱਚ। ਗਰੀਬ ਕੁੜੀ ਸੀ, ਉਹ ਵੀ ਘਰ ਉਜੜ ਗਿਆ, ਇਹਦਾ ਆਪਦਾ ਘਰ ਵੀ ਉਜੜ ਗਿਆ। ਇਹ ਕਮਾਉਂਦੀ ਸੀਗੀ, ਦੋਨਾਂ ਘਰਾਂ ਦੇ ਵਿੱਚ ਹੀ ਕਹਿ ਸਕਦੇ ਹਾਂ ਕਿ ਇਹ ਹੀ ਰੋਜੀ ਰੋਟੀ ਦਾ ਇੱਕ ਸਾਧਨ ਸੀ ਉਹਨਾਂ ਦਾ। ਉਸ ਤੋਂ ਬਾਅਦ ਬਹੁਤ ਤੁਹਾਨੂੰ ਪਤਾ ਕਿ ਬੜੀ ਹਮਦਰਦੀ ਦੀ ਬਹੁਤ ਵੱਡੀ ਇੱਕ ਲਹਿਰ ਖੜੀ ਹੋ ਗਈ ਸੀ ਸੋਸ਼ਲ ਮੀਡੀਆ ਤੇ ਵੀ ਕਿ ਜੀ ਗਲਤ ਹੋਇਆ। ਹਾਲਾਂਕਿ ਸੋਸ਼ਲ ਮੀਡੀਆ ਦੀ ਜਿਹੜੀ ਮੈਮਰੀ ਆ ਉਹ ਬੜੀ ਸ਼ਾਰਟ ਟਰਮ ਮੈਮਰੀ ਹੁੰਦੀ ਹੈ, ਉਹ ਤੇ ਭੁੱਲ ਜਾਂਦੇ ਆ। ਪਰ ਇਹ ਪੰਡਿਤ ਨੇਤਰਾਓ ਸੀਗਾ ਜਿਹੜਾ ਇਹ ਇਸ ਮਸਲੇ ਨੂੰ ਹਾਈ ਕੋਰਟ ਲੈ ਗਿਆ ਸੀ। ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ। ਹਾਈ ਕੋਰਟ ਦੇ ਵਿੱਚ ਜਿਹੜੀ ਪਹਿਲੀ ਸੁਣਵਾਈ ਹੋਈ ਸੀ ਉਹਦੇ ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਕਿਹਾ ਸੀਗਾ ਕਿ ਭਾਈ ਤੁਸੀਂ ਇਹਨਾਂ ਚੀਜ਼ਾਂ ਦੀ ਰੋਕਥਾਮ ਕਰੋ। ਇਹਨਾਂ ਦੇ ਵਿੱਚ ਮੰਗ ਕੀ ਸੀਗੀ? ਮੰਗ ਇਹ ਸੀਗੀ ਕਿ ਇੱਕ ਤੇ ਜਿਹੜਾ ਵਿਆਹ ਸਮਾਰੋਹ ਹੈ ਇਹਨਾਂ ਦੇ ਵਿੱਚ ਹਥਿਆਰ ਨਾ ਲਿਜਾਏ ਜਾਣ। ਦੂਜਾ ਹੈ ਕਿ ਆ ਜਿਹੜੇ ਅਸ਼ਲੀਲ ਗਾਣੇ ਵੱਜਦੇ ਆ ਇਹ ਬੰਦ ਕਰਾਏ ਜਾਣ। ਤੀਜਾ ਇਹ ਹੈ ਕਿ ਜੋ ਲਾਊਡ ਸਪੀਕਰ ਚੱਲਦੇ ਆ, ਚਾਹੇ ਉਹ ਜਾਗਰਣ ਤੇ ਚੱਲਦੇ ਆ, ਚਾਹੇ ਵਿਆਹ ਸ਼ਾਦੀਆਂ ਤੇ ਚੱਲਦੇ ਆ, 10 ਵਜੇ ਤੋਂ ਲੈ ਕੇ ਤੜਕੇ 6 ਵਜੇ ਤੱਕ ਇਹ ਬੰਦ ਕਰਾਏ ਜਾਣ। ਇਹ ਕੁਝ 3-4 ਨੁਕਤੇ ਸਨ ਇਸ ਪਟੀਸ਼ਨ ਦੇ ਵਿੱਚ। ਔਰ ਇਸ ਪਟੀਸ਼ਨ ਤੇ ਸੁਣਵਾਈ ਜਦੋਂ ਹੋਈ, ਨੋਟਿਸ ਹੋਇਆ, ਅਗਲੀ ਤਰੀਕ ਸੀਗੀ ਜਿਹੜੀ ਉਹ ਕੱਲ ਦੀ ਤਰੀਕ ਸੀ, ਜਾਨੀ ਜਿਹੜਾ ਕੱਲ ਲੰਘ ਕੇ ਗਿਆ, ਉਸ ਦਿਨ ਤੇ ਇਹਨਾਂ ਨੇ ਜਾ ਕੇ ਜਵਾਬ ਦਾਖਲ ਕਰਨਾ ਸੀ। ਪਰ ਪੰਜਾਬ ਸਰਕਾਰ, ਕਿਉਂਕਿ ਤੁਹਾਨੂੰ ਪਤਾ ਹੁਣ ਛੁੱਟੀ ਤੇ ਹੈ, ਹੁਣ ਪਤਾ ਨਹੀਂ ਪੱਕੀ ਛੁੱਟੀ ਹੋ ਜਾਣੀ ਹੈ ਜਾਂ ਕੁਝ ਦਿਨਾਂ ਦੀ ਛੁੱਟੀ ਕੇ ਵਾਪਸੀ ਫਿਰ ਹੋ ਜਾਏਗੀ। ਉਹ ਪੰਜਾਬ ਸਰਕਾਰ ਹੈ ਜਿਹੜੀ ਉਹਨੇ ਇਸ ਚੀਜ਼ ਨੂੰ ਗੌਲਿਆ ਨਹੀਂ। ਵੈਸੇ ਵੀ ਹਾਈ ਕੋਰਟ ਦੇ ਹੁਕਮਾਂ ਨੂੰ ਪੰਜਾਬ ਸਰਕਾਰ ਅੱਜ ਕੱਲ ਘੱਟ ਗੌਲਦੀ ਹੈ, ਮਾੜਾ ਮੋਟਾ ਸੁਪਰੀਮ ਕੋਰਟ ਦੇ ਹੁਕਮ ਤੇ ਥੋੜਾ ਜਿਹਾ
ਖਾਜ ਕਰ ਲੈਂਦੀ ਹੈ, ਉਤਰਾ ਇੱਧਰ ਦੀ ਜਿਹੜੀ ਹਾਈ ਕੋਰਟ ਦੀ ਹੈ ਝਿੜਕ ਉਹਨੂੰ ਕਿਉਂ ਲੱਗਦੀ ਹੈ, ਕੁਝ ਨਹੀਂ ਉੱਤੋਂ ਦੀ ਟੱਪ ਜਾਂਦੀ ਹੈ। ਸੋ ਇਹਨਾਂ ਨੇ ਜਵਾਬ ਦਾਖਲ ਨਹੀਂ ਕੀਤਾ, ਜਿਹਦੇ ਤੇ ਹਾਈ ਕੋਰਟ ਥੋੜਾ ਜਿਹਾ ਸਖਤ ਹੋ ਗਿਆ। ਉਹਨਾਂ ਕਿਹਾ ਕਿ ਕੀ ਤੁਸੀਂ ਇੱਕ ਹੁਣ ਇਹੋ ਜਿਹੀ ਫੇਰ ਘਟਨਾ ਉਡੀਕਦੇ ਹੋ ਕਿ ਜਦੋਂ ਇਹੋ ਜਿਹੀ ਇੱਕ ਹੋਰ ਘਟਨਾ ਘਟ ਜਾਏਗੀ, ਕਿਤੇ ਹੋਰ ਕੋਈ ਕੁੜੀ ਮਾਰ ਦਿੱਤੀ ਜਾਏਗੀ ਗੋਲੀ ਮਾਰ ਕੇ, ਕੀ ਤੁਸੀਂ ਉਦੋਂ ਜਵਾਬ ਦਾਖਲ ਕਰੋਗੇ ਜੀ? ਇਹ ਹੁਣ ਇਹਨਾਂ ਨੂੰ ਟਾਈਮ ਦਿੱਤਾ ਕੁਝ ਹਫ਼ਤਿਆਂ ਦਾ ਪੰਜਾਬ ਸਰਕਾਰ ਨੂੰ। ਹੁਣ ਦੇਖੋ ਨਵੀਂ ਸਰਕਾਰ ਆਉਂਦੀ ਹੈ ਜਾਂ ਇਹੋ ਸਰਕਾਰ ਰਿਪੀਟ ਹੋ ਕੇ ਜਵਾਬ ਦਾਖਲ ਕਰਦੀ ਹੈ, ਕੁਛ ਨਾ ਕੁਛ ਇਹਨਾਂ ਨੂੰ ਕਰਨਾ ਪਊਗਾ। ਪਰ ਇਸ ਮਸਲੇ ਤੇ ਬਿਲਕੁਲ ਹਾਈ ਕੋਰਟ ਜੋ ਚੱਲ ਰਿਹਾ, ਮੇਰੇ ਖਿਆਲ ਦੇ ਨਾਲ ਜਿਸ ਦਿਸ਼ਾ ਦੇ ਵਿੱਚ ਸੁਣਵਾਈ ਚੱਲਦੀ ਪਈ ਹੈ, ਇਹ ਸਹੀ ਦਿਸ਼ਾ ਹੈ, ਕਿਉਂਕਿ ਸਾਡੇ ਵਿਆਹ ਸ਼ਾਦੀਆਂ ਦਾ ਮਾਹੌਲ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਉੱਥੇ ਇਹੋ ਜਿਹਾ ਪ੍ਰੋਗਰਾਮ ਕਈ ਵਾਰੀ ਹੋ ਜਾਂਦਾ ਕਿ ਗੋਲੀ ਇੱਧਰੋਂ ਵੀ ਆਈ ਕਿ ਗੋਲੀ ਇੱਧਰੋਂ ਵੀ ਆਈ, ਤੇ ਲੋਕ ਆਪਦੇ ਜਵਾਬ ਸਾਹਮਣੇ ਫਿਰਦੇ। ਉੱਥੇ ਵਿਆਹ ਦੀਆਂ ਖੁਸ਼ੀਆਂ ਮਨਾਉਣ ਦੀ ਨਹੀਂ ਕਿਸੇ ਨੂੰ ਪਈ ਹੁੰਦੀ, ਉੱਥੇ ਜਾਨ ਬਚਾਉਣ ਦੀ ਪਈ ਹੁੰਦੀ ਹੈ ਕਿ ਹੁਣ ਜਿਹੜੇ ਭੂਤ ਤੇ ਅਸੂਲ ਦੇ ਵਿੱਚ ਆ ਗਏ ਤੇ ਇੱਥੋਂ ਬਾਲ ਬੱਚਾ ਲੈ ਕੇ ਤੁਰਦੇ ਬਣੋ। ਇਹ ਜਿਹੜੇ ਵਿਆਹ ਆ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਿਯਮਬੱਧ ਕਰਨਾ ਪਵੇਗਾ, ਕਿਸੇ ਨਾ ਕਿਸੇ ਤਰੀਕੇ ਨਾਲ ਸੁਧਾਰ ਦੀ ਪ੍ਰਕਿਰਿਆ ਵਿੱਚ ਲਿਆਉਣਾ ਪਏਗਾ, ਚਾਹੇ ਅਸੀਂ ਸਮਾਜ ਪੱਖੋਂ ਕੋਈ ਨਾ ਕੋਈ ਪਹਿਲ ਕਰੀਏ ਜਾਂ ਫਿਰ ਜਿਵੇਂ ਹਾਈ ਕੋਰਟ ਕਹਿੰਦਾ ਕਿ ਭਾਈ ਤੁਸੀਂ ਕਾਨੂੰਨੀ ਪੱਖੋਂ ਕੋਈ ਨਾ ਕੋਈ ਤੁਸੀਂ ਇਸ ਤਰ੍ਹਾਂ ਦਾ ਕੋਈ ਕਾਇਦਾ ਕਾਨੂੰਨ ਬਣਾਓ ਜਿਹਦੇ ਵਿੱਚ ਇਹ ਚੀਜ਼ਾਂ ਤੇ ਲਗਾਮ ਲਾਈ ਜਾਵੇ। ਸੋ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਕੀ ਇਸ ਮਾਮਲੇ ਦੇ ਵਿੱਚ ਸੰਜੀਦਗੀ ਨਾਲ ਕੰਮ ਕਰਦੀ ਹੈ। ਵੈਸੇ ਜੇ ਨੀਤ ਹੁੰਦੀ ਤੇ ਹੁਣੇ ਹੀ ਕੰਮ ਕਰ ਦਿੰਦੇ, ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਦਿਲ ਹੋਵੇ ਚੰਗਾ ਕਟੋਰੇ 'ਚ ਗੰਗਾ, ਪਰ ਇੱਥੇ ਦਿਲ ਹੈ ਮੰਦਾ ਤੇ ਤੂੰ ਕੀ ਕਰੇਂਗਾ ਵਿਧੀ ਚੰਦਾ। ਉਹ ਗੱਲ ਬਣੀ ਪਈ ਹੈ ਕਿ ਗੱਲ ਤੇ ਦਿਲ ਦੀ ਹੈ। ਜੇ ਨੀਤ ਖੋਟੀ ਨਾ ਹੁੰਦੀ ਤੇ ਸ਼ਾਇਦ ਪਹਿਲੀ ਤਰੀਕ ਤੇ ਜਾ ਕੇ ਜਵਾਬ ਦਾਖਲ ਕਰਦੇ, ਹਾਂਜੀ ਕੁਛ ਤੁਸੀਂ ਡਾਇਰੈਕਸ਼ਨ ਸਾਨੂੰ ਦੱਸੋ ਕੀ ਹੋਣਾ ਚਾਹੀਦਾ, ਕੁਛ ਆ ਸਾਡੇ ਵੱਲੋਂ ਪੇਸ਼ ਆ, ਤੇ ਰਲ ਮਿਲ ਕੇ ਆਓ ਅਸੀਂ ਲੋਕਾਂ ਨੂੰ ਵੀ ਵਿੱਚ ਰਲਾਈਏ, ਲੋਕਾਂ ਨੂੰ ਵੀ ਅਸੀਂ ਪਾਰਟੀ ਬਣਾ ਕੇ ਉਹਨਾਂ ਨੂੰ ਸ਼ਾਮਲ ਕਰੀਏ ਕਿ ਭਾਈ ਆਪਾਂ ਰਲ ਮਿਲ ਕੇ ਇਹੋ ਜਿਹਾ ਇੱਕ ਮਾਹੌਲ ਸਿਰਜੀਏ ਜਿਹਦੇ ਵਿੱਚ ਵਿਆਹ ਰਹਿਣ, ਵਿਆਹ ਜਾਨ ਦਾ ਖੋ ਨਾ ਬਣਨਾ ਜੀ। ਅਗਲੀ ਗੱਲ ਕਰੀਏ ਵੀ ਨੋਟਬੰਦੀ ਦੌਰਾਨ ਜਮ੍ਹਾਂ ਹੋਏ ਪੈਸੇ ਨੂੰ ਲੈ ਕੇ ਪੰਜਾਬ ਵਿੱਚੋਂ ਹੋਰ ਵੱਡੇ ਖੁਲਾਸੇ ਹੋਏ ਨੇ। ਖੁਲਾਸੇ ਵਾਕਈ ਦਿਲਚਸਪ ਹੈ ਜੀ। ਇੱਕ ਤੇ ਮਾਨਸਾ ਦਾ ਕਵਾੜੀਆ, ਉਹਦੇ ਖਾਤੇ ਚੋਂ 1.5 ਕਰੋੜ ਰੁਪਇਆ ਨਿਕਲਿਆ। ਜਦੋਂ ਆ ਕੇ ਪਤਾ ਕੀਤਾ ਉਹ ਕਹਿੰਦੇ ਕਿ ਜੀ ਕੀ ਕੰਮ ਕਰਦੇ ਤੁਸੀਂ? ਇਨਕਮ ਟੈਕਸ ਵਾਲੇ। ਕਹਿੰਦੇ ਜੀ ਆਪਣਾ ਕੰਮ ਕਬਾੜ ਦਾ। ਕਹਿੰਦੇ ਕਬਾੜ ਦਾ ਕੰਮ ਹੈ ਤੇ ਤੁਸੀਂ ਤੇ ਜਿਹੜਾ ਓਡਾ ਵੱਡਾ ਢੇਰ ਜਿਹੜਾ ਉਹ ਲੋਹੇ ਪੱਤੀ ਦਾ ਨਹੀਂ ਲਾਇਆ ਜਿੰਨਾ ਢੇਰ ਤੁਸੀਂ ਉੱਥੇ ਬੈਂਕ ਖਾਤੇ ਚ ਲਾਈ ਬੈਠੇ। ਕਹਿੰਦਾ ਜੀ ਬਸ ਜੀ ਕੰਮ ਚੱਲਦਾ। ਤੂੰ ਕਹਿੰਦੇ ਜੀ ਇਹ 1.5 ਕਰੋੜ ਰੁਪਇਆ ਕਿੱਥੋਂ ਆਇਆ ਤੁਹਾਡੇ ਕੋਲ? ਕਹਿੰਦੇ ਸਮਾਨ ਵੇਚਿਆ। ਕਹਿੰਦੇ ਕਿ ਦੱਸ ਸਕਦੇ ਹੋ ਕਿ ਸਮਾਨ ਕਿੱਥੋਂ ਲਿਆ ਕੇ ਤੇ ਕਿੰਨਾ ਵੇਚਿਆ, ਕਿਹਨੂੰ ਵੇਚਿਆ? ਕਹਿੰਦਾ ਨਹੀਂ ਜੀ ਹੁਣ ਮੈਨੂੰ ਚੇਤਾ ਆਇਆ, ਸਮਾਨ ਤੇ ਨਹੀਂ ਅਸੀਂ ਜਾਇਦਾਦ ਵੇਚੀ ਸੀ। ਕਹਿੰਦੇ ਕਿ ਜੇ ਜਾਇਦਾਦ ਹੀ ਸੀ ਫਿਰ ਤੁਹਾਡੇ ਕੋਲ ਕਰੋੜਾਂ ਦੀ ਜਾਇਦਾਦ ਸੀ ਤੇ ਫਿਰ ਤੁਸੀਂ ਸਾਈਕਲ ਤੇ ਫੇਰੀਆਂ ਕਦੋਂ ਲਾਉਂਦੇ ਫਿਰਦੇ ਸੀ ਕਬਾੜ ਜੀ? ਉਹ ਵੀ ਹੁਣ ਵੇਚਿਆ ਫਸਿਆ ਪਿਆ। ਦੂਜੇ ਪਾਸੇ ਬਠਿੰਡੇ ਦਾ ਇੱਕ ਪੈਟਰੋਲ ਪੰਪ ਦਾ ਕਰਿੰਦਾ ਨਿਕਲਿਆ, ਉਹ 4 ਕਰੋੜੀ ਹੈ। ਉਹ ਕਰੋੜੀ ਮਤਲਬ ਬਣ ਗਿਆ। ਜਿਹੜਾ ਬੰਦਾ 4-5 ਹਜ਼ਾਰ ਤਨਖਾਹ ਤੇ ਉੱਥੇ ਤੇਲ ਪਾਉਂਦਾ ਉਹਦੇ ਖਾਤੇ 'ਚ 4 ਕਰੋੜ 50 ਲੱਖ ਰੁਪਇਆ ਉਹਦੇ ਖਾਤੇ 'ਚ ਪਿਆ। ਇਨਕਮ ਟੈਕਸ ਵਾਲੇ ਜਿਹੜੇ ਉਹਦੇ ਕੋਲ ਵੀ ਪਹੁੰਚ ਗਏ, ਉਹਦੇ ਵਿਚਾਰਾ ਸ਼ੋਰੀ ਹੋ ਗਿਆ, ਚੁੱਪੀ ਹੋ ਗਿਆ ਤੇ ਬੋਲੇ ਕੱਖ ਨਹੀਂ, ਉਹਨੇ ਦੱਸਿਆ ਹੀ ਕੁਛ ਨਹੀਂ। ਉਹ ਮੇਰੇ ਖਿਆਲ ਦੇ ਨਾਲ ਛੇਤੀ ਸਰੈਂਡਰ ਕਰ ਜਾਏਗਾ। ਇਹ ਇਹੋ ਜਿਹੇ ਕਈ ਖਾਤੇ ਨਿਕਲ ਰਹੇ ਪੰਜਾਬ ਦੇ ਵਿੱਚੋਂ ਜਿਹੜੇ ਕੰਮ ਕਰਿੰਦੇ ਆ, ਜਿਨ੍ਹਾਂ ਦੇ ਆਰਥਿਕ ਹਾਲਾਤ ਬਿਲਕੁਲ ਕਮਜ਼ੋਰ ਆ, ਪਰ ਉਹਨਾਂ ਦੇ ਖਾਤਿਆਂ 'ਚ ਬਹੁਤ ਵੱਡੀਆਂ ਰਕਮਾਂ ਜਿਹੜੀਆਂ ਜਮ੍ਹਾਂ ਹੋਈਆਂ। ਹੁਣ ਇਹ ਪਤਾ ਨਹੀਂ ਜਾਂ ਤੇ ਕੋਈ ਲਾਲਚ ਕਿਸੇ ਕਿਸਮ ਦਾ ਦਿੱਤਾ ਗਿਆ ਜਾਂ ਲੋਕਾਂ ਨੇ ਆਪ ਹੀ ਆਪਣੀ ਧੌਣ ਜਿਹੜੀ ਰਸੇ ਦੇ ਵਿੱਚ ਫਸਾ ਲਈ ਕਿ ਕੋਈ ਗੱਲ ਨਹੀਂ ਜੀ ਤੁਸੀਂ ਕੱਲ ਹੋ ਕੇ ਹੁੰਦੇ ਆਪਣਾ ਖਾਤਾ ਪਿਆ ਖਾਲੀ ਪਿਆ ਇਹਦੇ 'ਚ ਰਕਮ ਪਾ ਦਿਓ। ਜੇ ਇਸ ਤਰ੍ਹਾਂ ਹੋਈ ਹੈ, ਜੇ ਇਹਨਾਂ ਨੇ ਅੱਡੀਆਂ ਚੁੱਕ ਕੇ ਪਾ ਲਿਆ ਤੇ ਫਿਰ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਨਾਲ ਉਹ ਹੋਣ ਵਾਲੀ ਹੈ ਜਿਵੇਂ ਕਹਿੰਦੇ ਨੇ ਕਿ ਬੋਈ ਚਾਵਾਂ ਨਾਲ ਤੇ ਸਿਵਿਆਂ ਨੂੰ ਖੜੀ ਧੂਕੇ। ਉਹ ਗੱਲ ਹੋਣੀ ਹੈ ਕਿ ਇਹ ਮਰੇ ਤੇ ਚਾਵਾਂ ਨਾਲ ਹੈ, ਹੁਣ ਸਿਵਿਆਂ ਨੂੰ ਫਿਰ ਧੂਕੇ ਖੜਨਗੇ। ਇਹੋ ਜਿਹੇ ਬੰਦਿਆਂ ਨੂੰ ਬਹੁਤ ਸਖਤਾਈ ਦੇ ਨਾਲ ਪੁੱਛਗਿੱਛ ਹੁੰਦੀ ਹੈ। ਵੈਸੇ ਕੁਝ ਮਾਮਲਿਆਂ ਦੇ ਵਿੱਚ ਇਹ ਵੀ ਸੁਣਨ ਚ ਆ ਰਿਹਾ ਹੈ ਕਿ ਜਿਹੜੇ ਇਨਕਮ ਟੈਕਸ ਵਾਲੇ ਆ ਉਹ ਆਉਂਦੇ ਤੇ ਕਾਰਵਾਈ ਕਰਨ ਆ, ਪਰ ਕਾਰਵਾਈ ਤੋਂ ਬਚਣ ਦੇ ਢੰਗ ਦੱਸ ਦਿੰਦੇ ਆ। ਉਹ ਕਹਿੰਦੇ ਕਿ ਪਾਸੇ ਵਾਲੇ ਕਮਰੇ 'ਚ ਆ ਜਾਓ, ਅਸੀਂ ਤੁਹਾਨੂੰ ਦੱਸ ਦਿੰਦੇ ਕਿ ਹੁਣ ਕੀ ਹੋਣਾ ਚਾਹੀਦਾ। ਪਾਸੇ ਵਾਲੇ ਕਮਰੇ 'ਚ ਜਾ ਕੇ ਉਹ ਕੁਝ ਦੱਸਦੇ ਆ ਕਿ ਕੁਝ ਵੀ ਨਹੀਂ ਹੁੰਦਾ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਦੇ ਵਿੱਚ ਸਰੋਤਿਓ ਬ੍ਰੇਕ ਵੀ ਲਵਾਂਗੇ ਤੇ ਤੁਹਾਡੇ ਸਵਾਲ ਜਵਾਬ ਵੀ ਜਿਹੜਾ ਜੀ ਉਹ ਵੀ ਆਪਾਂ ਕਰਾਂਗੇ। ਤੇ ਬ੍ਰੇਕ ਲੈਣ ਤੋਂ ਪਹਿਲਾਂ ਜੇ ਆਪਾਂ ਅਗਲੀ ਗੱਲ ਕਰ ਲਈਏ ਮਿੰਟੂ ਜੀ, ਵੀ ਪੰਜਾਬ ਦੇ ਲਈ ਚੰਗੀ ਖਬਰ ਇੱਕ ਆਈ ਆ, ਕੁੜੀਆਂ ਦੀ ਜਨਮ ਦਰ ਵੱਧ ਰਹੀ ਹੈ।
ਵੈਸੇ ਚੰਗੀਆਂ ਖਬਰਾਂ ਦਾ ਅੱਜਕੱਲ ਕਾਲ ਹੈ ਸਮਾਜ ਦੇ ਵਿੱਚ, ਜੀ ਪਰ ਫਿਰ ਵੀ ਪੰਜਾਬ 'ਚ ਚੰਗੀਆਂ ਖਬਰਾਂ ਆਉਂਦੀਆਂ। ਕਦੇ ਆ ਰੁੱਖਾਂ ਵਾਲੀ ਪਹਿਲ ਕਦਮੀ ਹੋਈ ਹੈ, ਇਹਦੀ ਖਬਰ ਆ ਜੀ, ਜੀ। ਗਈ, ਹੁਣ ਧੀਆਂ ਦੀ ਖਬਰ ਆ ਗਈ। ਵੈਸੇ ਰੁੱਖਾਂ ਤੇ ਕੁੱਖਾਂ ਦੇ ਮਾਮਲੇ 'ਚ ਚੰਗੀਆਂ ਖਬਰਾਂ ਆਉਂਦੀਆਂ ਰਹਿਣ ਤੇ ਮੇਰੇ ਖਿਆਲ ਦੇ ਨਾਲ ਚੰਗੀ ਗੱਲ ਆ। ਬਿਲਕੁਲ ਇਹ ਇੱਕ ਖੁਸ਼ਗਵਾਰ ਖਬਰ ਹੈ। ਖੁਸ਼ਗਵਾਰ ਖਬਰ ਇਸ ਲਈ ਹੈ ਰਾਜ ਕਰਨਵੀਰ ਸਿੰਘ ਜੀ ਕਿ ਸਾਡੇ ਤੇ ਕੁੜੀ ਮਾਰ ਦਾ ਦਾਗ ਲੱਗਿਆ। ਹਾਲਾਂਕਿ ਹਰਿਆਣਾ ਜੀ ਸਾਡੇ ਤੋਂ ਕਿਤੇ ਜ਼ਿਆਦਾ ਪਿਛਾਂਹ ਸੀਗਾ ਇਸ ਮਾਮਲੇ ਦੇ ਵਿੱਚ। ਪਿਛਾਂਹ ਦਾ ਮਤਲਬ ਕਿ ਉਹਨਾਂ ਦਾ ਲਿੰਗ ਅਨੁਪਾਤ ਸਾਡੇ ਤੋਂ ਵੀ ਵੱਡਾ ਸੀਗਾ, ਪਰ ਪੰਜਾਬ ਨੂੰ ਹਮੇਸ਼ਾ ਤੁਹਾਨੂੰ ਪਤਾ ਥੋੜਾ ਜਿਹਾ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਜਾਂਦਾ ਤੇ ਕੁੜੀ ਮਾਰ ਦਾ ਇੱਕ ਟੈਗ ਲੱਗ ਗਿਆ ਸੀਗਾ, ਜਾਂ ਕਹ ਲਈਏ ਮੋਢੇ ਤੇ ਸਿਤਾਰਾ ਲੱਗ ਗਿਆ ਸੀ। ਇਹ ਬਹੁਤ ਹੀ ਕਲੰਕਿਤ ਕਰਨ ਵਾਲੀ ਰੁਤਬੇਦਾਰੀ ਹੁੰਦੀ ਹੈ ਇਹੋ ਜੀ ਕਿਸੇ ਵੀ ਸਟੇਟ ਤੇ ਕਿਸੇ ਵੀ ਕਮਿਊਨਿਟੀ ਤੇ ਲੱਗ ਜਾਵੇ। ਇਹ ਲੱਗੀ ਇਸ ਕਰਕੇ ਕਿਉਂਕਿ 2005 ਦੇ ਵਿੱਚ ਨਵਜਾਤ ਤੋਂ ਲੈ ਕੇ ਜਿਹੜੇ 6 ਸਾਲ ਤੱਕ ਦੇ ਬੱਚਿਆਂ ਦਾ ਗਰੁੱਪ ਸੀ, ਉਹਦੇ ਚ ਕੁੜੀਆਂ ਦੀ ਮੁੰਡਿਆਂ ਦੇ ਹਜ਼ਾਰ ਦੇ ਮੁਕਾਬਲੇ ਗਿਣਤੀ ਸੀਗੀ ਜਿਹੜੀ ਉਹ ਮੈਚ ਸੀਗੀ 734। ਪਰ ਅੱਜ ਦੀ ਘੜੀ ਚ ਵੇਖੀਏ ਇਹ ਵੱਧ ਕੇ ਹੋ ਗਈ ਆ 860। ਯਾਨੀ ਕੁਝ ਸਾਲਾਂ ਦੇ ਅੰਦਰ ਇਹ ਜਿਹੜਾ ਲਿੰਗ ਅਨੁਪਾਤ ਸੀਗਾ ਇਹਦਾ ਖੱਪਾ ਬਹੁਤ ਤੇਜ਼ੀ ਦੇ ਨਾਲ ਇਹ ਘਟਦਾ ਜਾ ਰਿਹਾ। ਜੇ ਇਸੇ ਰਫ਼ਤਾਰ ਦੇ ਨਾਲ ਕੁੜੀਆਂ ਦੀ ਗਿਣਤੀ ਵੱਧਦੀ ਰਹੀ ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਵੈਸੇ ਤੇ ਤਕਰੀਬਨ ਕੁੜੀ ਮਾਰ ਦਾ ਟੈਗ ਹੈ ਜਿਹੜਾ ਉਹ ਪੰਜਾਬ ਦੇ ਮੱਥੇ ਤੋਂ ਲਹਿੰਦਾ ਜਾ ਰਿਹਾ। ਮੇਰੇ ਖਿਆਲ ਦੇ ਨਾਲ ਕੱਲਾ ਟੈਗ ਹੀ ਨਹੀਂ ਲੱਥੇਗਾ, ਜਿੱਥੋਂ ਤੱਕ ਉਮੀਦ ਹੈ ਸਾਨੂੰ ਜਿਹੋ ਜਿਹੇ ਹਾਲਾਤ ਬਣਦੇ ਆ ਕਿ ਪੰਜਾਬ ਮਿਸਾਲ ਵੀ ਬਣੇਗਾ। ਵੈਸੇ ਸਾਡੇ ਇੱਥੇ ਕੁਝ ਪਿੰਡ ਆ ਰਾਜ ਕਰਨਵੀਰ ਸਿੰਘ ਜੀ, ਜਿਸ ਤਰ੍ਹਾਂ ਇੱਕ ਮਾਨ ਪਿੰਡ ਆ ਲੰਬੀ ਹਲਕੇ ਚ, ਉੱਥੇ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ ਮੁੰਡਿਆਂ ਦੇ ਮੁਕਾਬਲੇ। ਹਾਲਾਂਕਿ ਪਿੰਡ ਬਹੁਤ ਵੱਡਾ ਹੈ ਪਰ ਫਿਰ ਵੀ ਜਿਹੜੀ ਕੁੜੀਆਂ ਦੀ ਗਿਣਤੀ ਹੈ, ਇਸ ਸਮੇਂ ਕੁੜੀਆਂ ਦੀ ਰੇਸ਼ੋ ਹੈ ਜਿਹੜੀ ਉਹ ਮੁੰਡਿਆਂ ਦੇ ਮੁਕਾਬਲੇ ਵੱਧ ਆ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਰੁਝਾਨ ਆ ਰਿਹਾ ਹੈ ਸਾਡੇ ਲਈ ਸ਼ੁਭ ਸੰਕੇਤ ਆ। ਔਰ ਜੇ ਅਸੀਂ ਰੁੱਖ ਤੇ ਕੁੱਖ ਸੰਭਾਲ ਲਈ ਮੇਰੇ ਖਿਆਲ ਦੇ ਨਾਲ ਜਿੰਨਾ ਕੋ ਅਸੀਂ ਕਸ਼ਟ ਸਹਿ ਰਹੇ ਹਾਂ ਜਾਂ ਸਿਆ ਉਹ ਭੁੱਲ ਜਾਵਾਂਗੇ ਜਲਦੀ। ਭਵਿੱਖ ਸਾਡਾ ਸ਼ਾਇਦ ਹੋ ਸਕਦਾ ਕਿ ਰੋਸ਼ਨ ਹੋ ਜਾਵੇ। ਬਿਲਕੁਲ। ਤੇ ਸਰੋਤਿਓ ਇਦਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ। ਮਿੰਟੂ ਜੀ ਆਪਾਂ ਇੱਥੇ ਇੱਕ ਹੁਣ ਛੋਟੀ ਜਿਹੀ ਬ੍ਰੇਕ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫੇਰ ਵਾਪਸ ਆਉਂਦੇ ਆ ਤੇ ਸਰੋਤਿਆਂ ਦੇ ਜਿਹੜੇ ਸਵਾਲ ਜਵਾਬ ਆ ਉਹ ਆਪਾਂ ਜਿਹੜਾ ਜੀ ਕਰਾਂਗੇ। ਸਰੋਤਿਓ ਤੁਸੀਂ ਕਾਲ ਕਰ ਸਕੋਗੇ ਨੰਬਰ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਜਿਹੜੇ ਜੀ ਸਾਨੂੰ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ ਮਿੰਟੂ ਜੀ ਨੂੰ। ਤੇ ਮਿੰਟੂ ਜੀ ਲੈਂਦੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੇ ਵਾਪਸ ਹਾਜ਼ਰ ਹੁੰਦੇ ਆ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBOU City. ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1000 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਬਾਹਰਲੀ ਸਟੇਟ ਤੋਂ ਆਏ ਵਿਦਿਆਰਥੀਆਂ ਨੂੰ 에ਅਰਪੋਰਟ ਤੋਂ ਪਿਕਅਪ ਵੀ ਕਰਦੇ ਹਨ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 530 323 56 530 300 2356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ।
US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਆਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਆਪਣੀ ਸਕਿਨ, ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਤੇ ਉਸ ਦੇ ਨਾਲ ਭਾਰ ਘਟਾਉਣ ਦੇ ਵਿੱਚ ਵੀ ਇਹ ਤੁਹਾਡੀ ਮਦਦ ਕਰਨਗੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500 408 272 2500 or visit khalsainsurance.com. ਸਮੁੰਦਰਾਂ ਤੋਂ ਪਾਰ ਜਿਸ ਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸ ਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ। ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੀ ਸਵੇਰ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਮੇਰੇ ਨਾਲ ਜੁੜੇ ਹੋਏ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ ਆਇਆਂ ਨੂੰ ਜੀ। ਜੀ ਸ਼ੁਕਰੀਆ ਜੀ ਰਾਜਕਰਮ ਸਿੰਘ ਜੀ। ਤੇ ਸਰੋਤਿਓ ਹੁਣ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਲਵਾਂਗੇ 10 ਵਜੇ ਤੱਕ ਆਪਣਾ ਜਿਹੜਾ ਇਹ ਪ੍ਰੋਗਰਾਮ ਚੱਲੇਗਾ। ਤਕਰੀਬਨ ਆਪਣੇ ਕੋਲ ਅੱਧੇ ਘੰਟੇ ਤੋਂ ਥੋੜਾ ਜਿਹਾ ਜ਼ਿਆਦਾ ਸਮਾਂ ਹੈ, ਸੋ ਵੱਧ ਤੋਂ ਵੱਧ ਕਾਲਸ ਆਪਾਂ ਲੈਣ ਦੀ ਕੋਸ਼ਿਸ਼ ਕਰਾਂਗੇ। ਸਰੋਤਿਆਂ ਨੂੰ ਬੇਨਤੀ ਆ ਵੀ ਇੱਕ ਹੀ ਸਵਾਲ ਪੁੱਛਿਓ ਜੀ ਤੇ ਜਲਦੀ ਜਿਹੜਾ ਜੀ ਸਿੱਧਾ ਸਵਾਲ ਦੇ ਉੱਤੇ ਆਇਓ ਤੇ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ। ਤੇ ਲਓ ਆਪਾਂ ਅੱਜ ਦੇ ਪਹਿਲੇ ਕਾਲਰਜ਼ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਅਮਰਜੀਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਮਿੰਟੂ ਗੁਰਸਰੀਆ ਜੀ, ਮੈਂ ਸਿਆਟਲ ਤੋਂ ਬੋਲ ਰਿਹਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਸੀ, ਪ੍ਰੋਫੈਸਰ ਰਾਓ ਧਰੈਨਵਰ ਬਾਰੇ ਤੁਸੀਂ ਸੁਣਿਆ ਹੋਣਾ, ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਕੁਛ ਚਾਨਣਾ ਪਾਓ ਆਪਣੇ ਰੇਡੀਓ ਤੇ। ਜੀ ਠੀਕ ਹੈ ਜੀ। ਸੋ ਪ੍ਰੋਫੈਸਰ ਰਾਓ ਬਾਰੇ ਪੁੱਛ ਰਹੇ ਸੀਗੇ ਜੀ ਵੀ ਜ਼ਰੂਰ ਅਗਲੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਆਪਾਂ ਜ਼ਰੂਰ ਉਸ ਦੇ ਉੱਤੇ ਕੁਛ ਲੈ ਕੇ ਆਈਏ। ਹਾਂਜੀ ਹਾਂਜੀ ਬਿਲਕੁਲ। ਉਹ ਪੰਡਤ ਨੇਤਰਾਓ ਦੀ ਗੱਲ ਕਰਦੇ ਜੀ 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 ਜੀ। ਹਾਂਜੀ ਪੰਡਤ ਨੇਤਰਾਓ ਜਿਹੜੇ ਮੂਲ ਤੌਰ ਤੇ ਕਰਨਾਟਕ ਦੇ ਰਹਿਣ ਵਾਲੇ ਆ, ਪ੍ਰੋਫੈਸਰ ਆ ਔਰ ਪੰਜਾਬੀ ਨੂੰ ਪਰਨਾਏ ਹੋਏ ਆ, ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਪਿਆਰ ਕਰਦੇ ਆ, ਸਿੱਖੀ ਨੂੰ ਬਹੁਤ ਪਿਆਰ ਕਰਦੇ ਆ, ਬਹੁਤ ਹੀ ਨਿਮਰਤਾ ਵਾਲੇ ਸ਼ਖਸ ਆ ਔਰ ਉਹਨਾਂ ਦੀ ਜੇ ਆਪਾਂ ਵਡਿਆਈ ਕਰੀਏ ਤੇ ਬਹੁਤ ਲੰਮਾ ਸਮਾਂ ਚੱਲ ਜਾਏਗਾ। ਪਰ ਫਿਰ ਵੀ ਮੈਂ ਤੁਹਾਨੂੰ ਇੱਕ ਉਹਨਾਂ ਦੀ ਛੋਟੀ ਜਿਹੀ ਗੱਲ ਦੱਸ ਦਿੰਦਾ। ਵੈਸੇ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਕੰਨੜ ਦੇ ਵਿੱਚ ਅਨੁਵਾਦ ਵੀ ਕੀਤਾ। ਅਨੁਵਾਦ ਵੀ ਕਰਾਇਆ ਜੀ 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 ਬਿਲਕੁਲ। ਉਹਨਾਂ ਨੇ ਉਸ
ਭਾਸ਼ਾ ਦੇ ਵਿੱਚ ਬਹੁਤ ਪਹੁੰਚੇ ਹੋਏ ਬੰਦੇ ਨੇ। ਮੈਂ ਨੰਬਰ ਦੇ ਦੂੰਗਾ ਰਾਜ ਕਰਮਵੀਰ ਸਿੰਘ ਨੂੰ, ਉਹ ਤੁਹਾਡੇ ਨਾਲ ਮੁਲਾਕਾਤ ਕਰਵਾ ਦੇਣਗੇ। ਘੰਟਾ ਲਾ ਲਿਓ, ਗੱਲਾਂ ਬਾਤਾਂ ਵੀ ਕਰ ਲਿਓ ਨਾਲ ਉਹਨਾਂ ਜੀ। ਤੇ ਆਓ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ। ਪ੍ਰਗਟਪਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਕੋਈ ਸੌ ਰਿਹਾ ਸੜਕ ਕਿਨਾਰੇ ਤੇ, ਕੋਈ ਕਰਦਾ ਇਸ ਬਾਰੇ ਤੇ, ਕੋਈ ਤਰਸੇ ਬਹਿ ਟੁਕੜੇ ਨੂੰ, ਕੋਈ ਪੀ ਕੇ ਚੱਬੇ ਕੁੱਕੜ ਨੂੰ। ਕਿਤੇ ਭੁੱਖੇ ਨਿਆਣੇ ਸੌਂਦੇ ਨੇ, ਕਿਤੇ ਦੁੱਧ ਪੀਣ ਨੂੰ ਕੁੱਤੇ ਨੇ। ਮੈਂ ਸੰਗਦੀ ਤੈਨੂੰ ਦੱਸਣ ਤੋਂ ਤੇਰੇ ਸਾਹਮਣੇ ਸਾਰੇ ਹੁੰਦੇ ਨੇ। ਕਿ ਬੰਦਾ ਬਣ ਕੇ ਆ ਰੱਬਾ, ਤੈਨੂੰ ਦੁੱਖ ਸੁਣਾਉਣਾ ਚਾਹੁੰਦੀ ਹਾਂ। ਇਸ ਗੱਲ ਦੀ ਖਾਤਰ ਤੈਨੂੰ ਰੱਬਾ ਹੇਠ ਬੁਲਾਉਣਾ ਚਾਹੁੰਦੀ ਹਾਂ। ਚਾਹੁੰਦੀ ਮੈਂ ਤਾਂ ਲਿਖਿਆ ਜੀ, ਕਿਸੇ ਹੋਰ ਦਾ ਬੋਲ ਰਿਹਾ ਜੀ। ਤੇ ਰੱਬ ਵੀ ਮਿਹਰਬਾਨ ਨਹੀਂ ਹੋ ਰਿਹਾ ਜੀ। ਜਿਸ ਤਰ੍ਹਾਂ ਤੁਸੀਂ ਪੰਜਾਬ ਦੀ ਖਬਰ ਦੱਸੀ ਹੈ, ਬਿੰਟੂ ਜੀ ਰੁੱਖਾਂ ਦੀ ਰੁੱਖ ਸੜਕਾਂ ਤੇ ਲਾਏ ਗਏ ਪੰਜਾਬ ਦੀਆਂ ਤੇ ਉਹ ਚੌੜੀਆਂ ਕਰਨ ਦੇ ਬਹਾਨੇ ਉਦਾਂ ਹੀ ਪੰਚਾਇਤਾਂ ਨੇ ਵਾਰਾ ਹੀ ਗਏ ਉਹ ਇੰਨਾ ਪੈਸਾ ਜੀ। ਦੂਜੀ ਗੱਲ, ਧੀਆਂ ਦੇ ਪ੍ਰੋਗਰੈਸ ਹੋਈ ਪੰਜਾਬ ਦੀ, ਵਧਾਈ ਤੁਹਾਂ ਵੀ ਦਿੱਤੀ ਮੇਰੇ ਵੱਲੋਂ ਵੀ। ਪਰ ਉਹ ਪੰਜਾਬ ਦੀ ਜਿਹੜੀ ਸਾਰੀ ਸਿੱਖ ਇੰਡੀਆ ਦੀ ਸਾਰੀ ਰਿਲੀਜਨ ਆ, ਉਹਨਾਂ ਤੋਂ ਸਾਡਾ ਨੰਬਰ ਸਿੱਖਾਂ ਦਾ ਫੇਰ ਵੀ ਲਾਸਟ ਤੇ। ਇਸੇ ਕਰਕੇ ਆਪਣੇ ਗੁਰੂ ਆਪਣੇ ਜਹੇਦਾਰਾਂ ਨੂੰ ਬੇਨਤੀ ਕਰਨੀ ਪਈ ਵੀ ਪਾਪੂਲੇਸ਼ਨ ਵਧਾਓ। ਸਿੱਖਾਂ ਨੂੰ ਬਹੁਤਾ ਉਹਦੇ 'ਚ ਕੋਈ ਲਾਭ ਨਹੀਂ ਗਾ। ਇਹ ਬੜੀ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਜੀ। ਧੰਨਵਾਦ ਤੁਹਾਡਾ, ਤੁਸੀਂ ਇੰਨਾ ਚਾਨਣਾ ਪਾਇਆ ਜੀ। ਧੰਨਵਾਦ ਜੀ। ਜੀ ਤੇ ਬਹੁਤ ਬਹੁਤ ਸ਼ੁਕਰੀਆ। ਤੇ ਅਗਲੇ ਕਾਲਰ ਮਿੰਟੂ ਜੀ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਜਸਵੰਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ ਜੀ, ਦੋਲਾ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਉਹ ਜਨਾਬ ਇੱਕ YouTube ਤੇ 3-4 ਦਿਨ ਹੋਏ ਇੱਕ ਨਿਊਜ਼ ਆਈ ਸੀਗੀ ਜੀ। ਕਾਦੀ ਕਹਿੰਦੇ ਜਿਹੜਾ ਅਵਾਨੀ ਆ, ਉਹ ਕਹਿੰਦਾ ਮੈਂ ਪਾਕਿਸਤਾਨ ਸਾਰਾ ਖਰੀਦ ਸਕਦਾ ਹੈ ਜੀ। ਤੇ ਜਦ ਉਹਨੇ ਪਾਕਿਸਤਾਨ ਖਰੀਦੇ ਲੈਣਾ ਆ ਤਾਂ ਫਿਰ ਲੜਾਈ ਕਾਹਦੀ ਰਾਜੀ। ਫਿਰ ਤਾਂ ਜੀ ਬਾਰਡਰ ਖਤਮ ਕਰ ਦੇਣਾ ਚਾਹੀਦਾ ਹਿੰਦੁਸਤਾਨ ਦੀ ਗੌਰਮੈਂਟ ਨੂੰ, ਪਾਕਿਸਤਾਨ ਦੀ। ਥੈਂਕ ਯੂ ਜਸਵੰਤ ਸਿੰਘ ਜੀ। ਜੀ ਮਿੰਟੂ ਜੀ। ਜੀ ਮੈਂ ਵੇਖੀ ਨਹੀਂ ਸਰਦਾਰ ਸਾਹਿਬ ਉਹ YouTube ਵਾਲੀ ਵੀਡੀਓ, ਪਰ ਕਈ ਵਾਰੀ ਇੱਥੇ ਇੰਡੀਆ ਦੇ ਵਿੱਚ ਇਹੋ ਜਿਹੀਆਂ ਵੀਡੀਓ ਜਿਹੜੀਆਂ ਉਹ ਬੜੀਆਂ ਤਰ੍ਹਾਂ ਦੀਆਂ ਆਉਂਦੀਆਂ। ਪਿੱਛੇ ਜੀ ਉਂਗਲਾਂ ਵਾਲੀ ਆ ਗਈ ਸੀ, ਕਿਉਂਕਿ ਉਂਗਲਾਂ ਜਿਹੜੀਆਂ ਲਾ ਕੇ ਵੋਟਾਂ ਪਾਈ ਜਾ ਰਹੀਆਂ। ਫਿਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਿਹੜੀਆਂ ਉਹਨਾਂ ਨਾਲ ਛੇੜਛਾੜ ਵਾਲੀਆਂ ਫਾਲਸ ਵੀਡੀਓ ਆ ਗਈਆਂ ਸਨ। ਇੱਥੋਂ ਤੱਕ ਕਿ JNU ਦੇ ਵਿੱਚ ਜਿਹੜਾ ਘਨੱਈਆ ਹੋਰਾਂ ਦਾ ਪ੍ਰੋਗਰਾਮ ਹੋਇਆ ਸੀ, ਉਸ ਵੀਡੀਓ ਨੂੰ ਵੀ ਛੇੜਛਾੜ ਕਰਕੇ ਇਹੋ ਜਿਹਾ ਬਣਾ ਦਿੱਤਾ ਗਿਆ ਸੀਗਾ ਕਿ ਵੇਖਣ ਵਾਲੇ ਪਹਿਲੀ ਸੱਟੇ ਹੀ ਸਮਝਦੇ ਸਨ ਕਿ ਇਹ ਨਾਰੇ ਲਾ ਰਹੇ ਆ। ਨਾਰੇ ਜਿਹੜੇ ਉਹ ਨਹੀਂ ਸਨ ਲਾ ਰਹੇ, ਨਾਰੇ ਉਸ ਵੀਡੀਓ ਦੇ ਵਿੱਚ ਲਵਾਏ ਜਾ ਰਹੇ ਸੀਗੇ। ਸੋ ਇਹ ਅੰਬਾਨੀ ਵਾਲੀ ਵੀਡੀਓ ਚੈੱਕ ਕਰ ਲਿਓ। ਵੈਸੇ ਤੇ ਮੈਂ ਮੰਨਦਾ ਨਹੀਂ ਕਿ ਇਹੋ ਜਿਹਾ ਕੋਈ ਬਿਆਨ ਦੇਊਗਾ। ਉਹ ਤੇ ਬਹੁਤ ਘੱਟ ਇਹੋ ਜਿਹੇ ਬਿਆਨ ਦਿੰਦੇ ਆ, ਖਾਸ ਤੌਰ ਤੇ ਰਾਜਨੀਤਿਕ ਬਿਆਨ ਤੇ ਦਿੰਦੇ ਹੀ ਨਹੀਂਗੇ। ਚੁੱਪਚਾਪ ਆਪਣੇ ਕੰਮ ਕਰੀ ਜਾਂਦੇ ਆ। ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਵੇਖ ਲਵਾਂ ਵੀਡੀਓ, ਫਿਰ ਉਹਦੇ ਤੇ ਕੋਈ ਟਿੱਪਣੀ ਕਰੀਏ। ਉਹਦੇ ਜੇ ਉਹ ਖਰੀਦਣ ਦੀ ਹੈਸੀਅਤ ਰੱਖਦੇ ਤੇ ਸਾਡੇ ਨੂੰ ਸਾਰਾ ਸੰਸਾਰ ਖਰੀਦ ਲੈਣ, ਕਿਉਂਕਿ ਸਾਨੂੰ ਤੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਖਰੀਦਿਆ ਹੀ ਹੋਇਆ, ਕਾਰਪੋਰੇਟ ਨੇ। ਜੀ ਜੀ, ਇਹ ਤਾਂ ਗੱਲ ਪੱਕੀ ਆ। ਤੇ ਇਸ ਤੋਂ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408-272-5200 ਦੇ ਉੱਤੇ। ਅਗਲੇ ਕਾਲਰ ਜਿਹੜੇ ਨੇ ਯਾਦਵਿੰਦਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਯਾਦਵਿੰਦਰ ਜੀ। ਹਾਂਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂਟੂ ਜੀ ਤੁਹਾਨੂੰ ਸਲੂਟ ਹੈ ਤੁਹਾਡੀਆਂ ਖਬਰਾਂ ਤੇ ਦੂਜਾ ਹੈਗਾ ਵੀਰ ਜੀ ਵੀ ਸਾਡੇ, ਮੈਨੂੰ ਅੱਜ ਹੀ ਹੁਣੇ ਖਬਰ ਮਿਲੀ ਆ, ਸਾਡੇ ਦੋ ਮੇਰੇ ਰਿਲੇਟਿਵ ਆ ਉਹ ਨਸ਼ੇ ਦੇ ਵਿੱਚ ਡੁੱਬੇ ਪਏ ਆ ਤੇ ਇੱਕ ਓਵਰਡੋਸ ਅੱਜ ਹੋ ਗਿਆ, ਹਸਪੀਟਲ ਲੈ ਕੇ ਗਏ ਆ। ਕੋਈ ਇਹੋ ਜਿਹਾ ਕੰਟੈਕਟ ਹੈ ਜਿਹਦੇ ਨਾਲ ਆਪਾਂ ਕਿਸੇ ਨੂੰ ਮਿਲ ਕੇ ਇਹਦਾ ਕੋਈ ਸੋਲੂਸ਼ਨ ਲੱਭਿਆ ਜਾ ਸਕੇ, ਸਾਡਾ ਬਚਾਅ ਹੋ ਸਕੇ? ਜੀ ਦੇਖੋ, ਇਹ ਬੜੇ ਘਰਾਂ ਦੀ ਹੋਣੀ ਆ, ਤੁਹਾਡੇ ਕੱਲਿਆਂ ਨਾਲ ਨਹੀਂ। ਬਹੁਤ ਸਾਰੇ ਲੋਕ ਆ ਜਿਹੜੇ ਮੈਨੂੰ ਫੋਨ ਕਰਦੇ ਰਹਿੰਦੇ ਆ ਤੇ ਜਿੰਨੇ ਜੋਗੇ ਹੋਈਏ ਉਹਨਾਂ ਨੂੰ ਸਲਾਹ ਵੀ ਦੇਈਦੀ ਆ ਤੇ ਹੌਸਲਾ ਵੀ ਦੇਈਦਾ ਕਿ ਇਹ ਜਿਹੜੀ ਤਰਾਸਦੀ ਆ ਨਾ, ਇਹ ਹੌਸਲੇ ਦੇ ਨਾਲ ਹੀ ਨਜਿੱਠੀ ਜਾ ਸਕਦੀ ਹੈ, ਸਹਿਜਤਾ ਦੇ ਨਾਲ ਹੀ ਨਜਿੱਠੀ ਜਾ ਸਕਦੀ। ਕਾਲੇ ਪੈਣ ਵਾਲਾ ਕੰਮ ਨਹੀਂ। ਤੁਸੀਂ ਇਸ ਤਰ੍ਹਾਂ ਕਰਿਓ, ਮੈਂ ਤੁਹਾਨੂੰ ਨੰਬਰ ਵੀ ਆਪਦਾ ਦੇ ਦਊਂਗਾ। ਜੇ ਨਹੀਂ ਤੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਵੀ ਦਿੰਦਾ ਕਿ ਕੁਝ ਸ਼ਹਿਰਾਂ ਦੇ ਵਿੱਚ ਬਹੁਤ ਵਧੀਆ ਨਸ਼ਾ ਛਡਾਊ ਕੇਂਦਰ ਤੇ ਪਲੱਸ ਉਹਨਾਂ ਦੇ ਵਿੱਚ ਜਿਹੜੇ ਸੰਚਾਲਕ ਨੇ ਬਹੁਤ ਵਧੀਆ ਮਨੋਵਿਗਿਆਨੀ ਨੇ। ਤੁਸੀਂ ਕੋਈ ਇਹੋ ਜਿਹਾ ਨਸ਼ਾ ਛਡਾਊ ਕੇਂਦਰ, ਇਹੋ ਜਿਹਾ ਕੋਈ ਮਨੋਵਿਗਿਆਨੀ ਲੱਭੋ
ਜੋ ਇਲਾਜ ਵੀ ਕਰ ਸਕੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਉਹਨਾਂ ਨੂੰ ਮਜ਼ਬੂਤ ਵੀ ਕਰ ਸਕੇ। ਪਰ ਸਭ ਤੋਂ ਵੱਡੀ ਗੱਲ ਆ ਕਿ ਉਹ ਤਿਆਰ ਤੁਹਾਨੂੰ ਕਰਨੇ ਪੈਣਗੇ। ਤੁਸੀਂ ਉਹਨਾਂ ਨੂੰ ਮਨੋਂ ਤਿਆਰ ਕਰ ਲਓ ਕਿ ਇਸ ਪਾਸੇ ਤੁਰਨਾ ਹੈ। ਜੇ ਤੁਸੀਂ ਧੱਕੇ ਨਾਲ ਉਸ ਰਾਹ ਪਾ ਦਿਓਗੇ ਫਿਰ ਉਹਨਾਂ ਮੰਜ਼ਿਲ ਤੇ ਨਹੀਂ ਲੱਗਣਾ। ਇਹ ਗੱਲ ਪੱਕੀ ਹੈ ਜੀ। ਜੀ ਅਗਲੇ ਕਾਲਰ ਗੁਰਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਿਆ ਹੈ ਕੱਲ ਵਾਲੀ ਖਬਰਾਂ ਮਿੰਟੂ ਭਾਈ ਨੇ ਸ਼ੇਅਰ ਕੀਤਾ, ਦਿੱਲੀ 20 ਤਰੀਕ ਨੂੰ ਇਹਨਾਂ ਜੱਟਾਂ ਨੇ ਫੇਰ ਧਰਨਾ ਰੱਖਿਆ। ਆਪਣੀ ਨਾ ਫੈਮਿਲੀ ਇੰਡੀਆ ਜਾਣਾ ਸੀ, 5 ਨੂੰ ਜਾ ਕੇ 22 ਦੀ ਰਾਤ ਨੂੰ ਮੁੜਨਾ ਸੀ। ਮੈਂ ਨਾ ਇਹਦੇ ਬਾਰੇ ਪੁੱਛਣਾ ਸੀ ਮਾੜਾ ਜਿਹਾ, ਜਿੱਦਾਂ ਅੱਗੇ ਪਿਛਲੀ ਵਾਰੀ ਕੀ ਸਿਚੁਏਸ਼ਨ ਰਹੂਗੀ। ਹਾਂਜੀ ਇਹਦੇ ਬਾਰੇ ਪੁੱਛਣਾ ਸੀ ਮਾੜਾ ਜਿਹਾ ਜੀ। ਮਿੰਟੂ ਜੀ ਆਉਣ ਵੇਲੇ ਤੇ ਖਾਸ ਤੌਰ ਤੇ ਮੈਂ ਕਹਾਂਗਾ ਕਿ ਥੋੜੇ ਚੁਕੰਨੇ ਤੇ ਰਿਹਾਓ। ਭਾਵੇਂ ਜਦੋਂ ਆਉਣਾ 5 ਤੋਂ ਬਾਅਦ ਤੁਸੀਂ ਆਓ, ਚੁਕੰਨੇ ਤੇ ਫਿਰ ਵੀ ਰਿਹਾਓ ਜੀ, ਕਿਉਂਕਿ ਇਹਨਾਂ ਦਾ ਪਤਾ ਕੁਛ ਨਹੀਂ। ਦੂਜੀ ਗੱਲ ਜਿਹੜੀ 20 ਵਾਲੀ ਐਜੀਟੇਸ਼ਨ ਨੂੰ ਵੇਖੀਏ, ਜਿਸ ਤਰ੍ਹਾਂ ਦਾ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਦਿੱਲੀ ਨੂੰ ਜਾਂਦੇ ਸਾਰੇ ਰਸਤੇ ਬੰਦ ਕਰਾਂਗੇ, ਬਲੌਕ ਕਰ ਦਿਆਂਗੇ ਅਸੀਂ ਸਾਰੇ ਰਸਤੇ। ਔਰ ਨਾਲ ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਔਰਤਾਂ ਹੈ ਉਹ ਪਿਛੇ ਧਰਨੇ ਤੇ ਬਹਿਣਗੀਆਂ। ਮਤਲਬ ਕਿ ਜਿਹੜੇ ਲਿੰਕ ਰੋਡ ਨੇ ਜਾਂ ਜਿਹੜੇ ਹੋਰ ਸ਼ਹਿਰ ਨੇ ਉਹ ਉੱਥੇ ਧਰਨਿਆਂ ਤੇ ਬਹਿਣਗੀਆਂ ਤੇ ਅਸੀਂ ਜਿਹੜੇ ਮਰਦ ਆ ਅਸੀਂ ਦਿੱਲੀ ਦੇ ਆਲੇ ਦੁਆਲੇ ਜਿੰਨੇ ਰਸਤੇ ਉਹ ਬੰਦ ਕਰ ਦਿਆਂਗੇ। ਸੋ ਉਹਨਾਂ ਦਾ ਐਲਾਨ ਆ। ਔਰ ਜਿਹੜੀ ਚਿੰਤਾ ਦੀ ਗੱਲ ਇਹ ਹੈ ਕਿ ਹੁਣ ਯੂਪੀ ਦੇ ਜਾਟ, ਰਾਜਸਥਾਨ ਤੇ ਜਾਟ, ਕੁਝ ਪੰਜਾਬ ਦੇ ਵਿੱਚੋਂ ਬੰਦੇ ਆ ਜਿਹੜੇ ਉਹ ਇਕਜੁੱਟ ਹੋਏ ਨੇ ਇੱਥੇ। 20 ਤਰੀਕ ਤੱਕ ਉਹਨਾਂ ਨੇ ਮੰਗਾਂ ਰੱਖੀਆਂ, ਉਹ ਮੰਗਾਂ ਮੰਨੀਆਂ ਜਾਣੀਆਂ ਮੇਰੇ ਖਿਆਲ ਦੇ ਨਾਲ ਸੰਭਵ ਨਹੀਂ। ਉਹ ਤੇ ਇਹ ਕਹਿੰਦੇ ਆ ਕਿ ਸਾਡੇ ਜਿੰਨੇ ਬੰਦੇ ਫੜੇ ਆ ਤੁਸੀਂ ਪਿਛਲੇ ਜਾਟ ਅੰਦੋਲਨ ਦੇ ਦੌਰਾਨ ਉਹ ਸਾਰੇ ਰਿਹਾ ਕਰੋ। ਉਹ ਸਟੇਟ ਰਿਹਾ ਨਹੀਂ ਕਰ ਸਕਦੀ ਕਿਉਂਕਿ ਸੀਬੀਆਈ ਦੇ ਕੋਲ ਇਨਵੈਸਟੀਗੇਸ਼ਨ ਹੈ। ਸੀਬੀਆਈ ਕਲੋਜ਼ਰ ਰਿਪੋਰਟ ਦਾਖਲ ਕਰੇਗੀ ਤੇ ਉਹ ਬੰਦੇ ਛੱਡੇ ਜਾਣੇ ਆ। ਸੋ ਇਹ ਕੰਮ ਲੰਮਾ ਚੌੜਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀਆਂ ਮੰਗਾਂ ਇੰਨੇ ਥੋੜੇ ਸਮੇਂ ਦੇ ਵਿੱਚ ਮੰਨੀਆਂ ਜਾਣਗੀਆਂ। ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਆਉਣ ਵਾਲੇ ਤਾਂ ਠੀਕ ਹੈ, ਚਲੋ ਥੋੜੀ ਬਹੁਤ ਚੌਕਸੀ ਦੇ ਨਾਲ ਆਇਆ ਜਾ ਸਕਦਾ, ਪਰ ਜਦੋਂ ਇਹ ਜਾਣਗੇ ਤੁਹਾਡੇ ਘਰ ਦੇ, ਤੁਹਾਡੇ ਟੱਬਰ ਦੇ ਜੀ, ਤਾਂ ਉਦੋਂ ਥੋੜਾ ਜਿਹਾ ਐਕਸਟਰਾ ਸਚੇਤ ਰਹਿਣ ਕਿਉਂਕਿ ਉਦੋਂ ਹੋ ਸਕਦਾ ਕਿ ਹਾਲਾਤ ਬਦਲ ਜਾਣ। ਜੀ ਜੀ ਜੀ। ਅਗਲੇ ਕਾਲਰ ਜਸਵੰਤ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਜਸਕਰਨ ਸਿੰਘ ਜੀ ਤੇ ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ। ਵਧਾਈ ਦੇ ਪਾਤਰ ਹੋ ਤੁਸੀਂ। ਧੰਨਵਾਦ ਜੀ। ਤੇ ਅੱਗੇ ਸਵਾਲ ਇਹ ਹੈਗਾ ਵੀ ਪਿੱਛੇ ਜਿਹੇ ਇੱਕ ਫੈਸਲਾ ਆਇਆ ਸੀਗਾ ਵੀ ਇੱਕ ਸੁਪਰੀਮ ਕੋਰਟ ਨੇ ਇੱਕ ਬੰਦੇ ਨੂੰ ਪੁੱਛਿਆ ਸੀ, ਪਟੀਸ਼ਨਰ ਨੂੰ, ਵੀ ਤੂੰ ਕਦੇ ਵੋਟ ਪਾਈ ਹੈਗੀ ਆ? ਜੇ ਪਾਈ ਹੈਗੀ ਆ ਤਾਂ ਤੂੰ ਅੱਗੇ ਕੁਛ ਕਰ ਸਕਦਾ। ਇਸੇ ਤਰ੍ਹਾਂ ਜਿਵੇਂ ਹੁਣ ਲੋਕੀ ਰਾਸ਼ਟਰਵਾਦ ਦਾ ਪ੍ਰੋਗਰਾਮ ਜਿਹਾ ਕਰ ਰਹੇ ਨੇ, ਇਹਨਾਂ ਨੂੰ ਪੁੱਛਿਆ ਜਾ ਸਕਦਾ ਵੀ ਤੁਸੀਂ ਕਦੇ ਮਿਲਟਰੀ ਚ ਸਰਵਿਸ ਕੀਤੀ ਹੈਗੀ ਆ? ਜੇ ਕੀਤੀ ਆ ਤਾਂ ਤੁਹਾਨੂੰ ਕਹਿਣ ਦਾ ਹੱਕ ਹੈ, ਜੇ ਨਹੀਂ ਕੀਤੀ ਫਿਰ ਚੁੱਪ ਰਹੋ। ਧੰਨਵਾਦ ਜੀ। ਨਹੀਂ, ਇਹਨਾਂ ਨੂੰ ਸਵਾਲ ਤੇ ਬੜੇ ਕੀਤੇ ਜਾ ਸਕਦੇ ਆ, ਪਰ ਸਵਾਲ ਅੱਜ ਕੱਲ ਜੁਡੀਸ਼ਰੀ ਨੂੰ ਵੀ ਬੜੇ ਹੋ ਰਹੇ ਆ। ਇੱਕ ਸੱਜਣ ਹੋਰ ਵੀ ਗਿਆ ਇਸ ਪਟੀਸ਼ਨ ਤੋਂ ਬਾਅਦ ਤੇ ਉਹਨੂੰ ਇਹ ਪੁੱਛ ਲਿਆ ਗਿਆ ਕਿ ਹਾਂਜੀ ਤੂੰ ਆਪ ਦੱਸ ਇਹਦਾ ਹੱਲ ਕਿਵੇਂ ਕਰੀਏ। ਜਿਵੇਂ ਉਹ ਪਟੀਸ਼ਨ ਬਹੁਤ ਹੀ ਮੈਂ ਕਹਾਂਗਾ ਕਿ ਸੰਵੇਦਨਸ਼ੀਲ ਮੁੱਦੇ ਤੇ ਸੀ ਤੇ ਬਹੁਤ ਲਾਜ਼ਮੀ ਵਿਸ਼ੇ ਤੇ ਸੀਗੀ। ਉਹ ਕੀ ਸੀਗੀ? ਉਹ ਸੱਜਣ ਨੇ ਪਟੀਸ਼ਨ ਪਾਈ ਸੀ ਕਿ ਜਿਹੜੇ ਰਾਜ ਸਭਾ ਦੇ ਵਿੱਚ ਹਾਰੇ ਤੇ ਨਕਾਰੇ ਬੰਦੇ ਪਹੁੰਚਾ ਦਿੱਤੇ ਜਾਂਦੇ, ਮਸਲਨ ਜਿੱਦਾਂ ਹੁਣ ਅਰੁਣ ਜੇਤਲੀ ਹੈ, ਸਿਮਰਤੀ ਇਰਾਨੀ ਹੈ, ਜਿਨ੍ਹਾਂ ਨੂੰ ਲੋਕਾਂ ਨੇ ਹਰਾ ਕੇ ਤੋਰਿਆ, ਉਹਨਾਂ ਨੂੰ ਰਾਜ ਸਭਾ ਦੇ ਰਾਹੀਂ ਵਾੜ ਕੇ ਮੰਤਰੀ ਮੰਡਲ ਚ ਲੈ ਲਿਆ ਜਾਂਦਾ। ਉਹ ਲੋਕ ਫਿਰ ਲੋਕਾਂ ਦੇ ਆ ਕੇ ਸਿਰ ਤੇ ਬਹਿ ਜਾਂਦੇ ਆ ਤੇ ਉਹ ਸਭ ਖਰਾਬ ਕਰਦੇ ਆ। ਜੇਤਲੀ ਸਾਹਿਬ ਦੀ ਮਿਸਾਲ ਸਾਡੇ ਸਾਹਮਣੇ ਆ। ਜਿਨ੍ਹਾਂ ਨੇ ਹਰਾਇਆ ਉਹਨਾਂ ਦੇ ਨਾਲ ਖਾਸ ਤੌਰ ਤੇ ਥੋੜੀ ਜਿਹੀ ਜ਼ਿਆਦੀ ਮੋਹ ਮੁਹੱਬਤ ਰੱਖਦੇ ਆ। ਸੋ ਉਹ ਉਹਨਾਂ ਬੰਦਿਆਂ ਨੂੰ ਲੈ ਕੇ, ਉਹਨਾਂ ਲੋਕਾਂ ਨੂੰ ਲੈ ਕੇ, ਉਹਨਾਂ ਨੁਮਾਇੰਦਿਆਂ ਨੂੰ ਲੈ ਕੇ ਇੱਕ ਪਟੀਸ਼ਨ ਸੀ ਜਿਹੜੀ ਕਿ ਬਹੁਤ ਹੀ ਸੰਜੀਦਗੀ ਨਾਲ ਬਹਿਸ ਮੰਗਦੀ ਸੀ। ਤੇ ਉੱਥੇ ਕੀ ਹੋਇਆ ਕਿ ਉਲਟਾ ਦਿੱਲੀ ਹਾਈ ਕੋਰਟ ਨੇ ਪੁੱਛ ਲਿਆ ਕਿ ਭਾਈ ਤੁਸੀਂ ਦੱਸੋ ਕਿ ਇਹਦਾ ਹੱਲ ਕੀ ਕਰ ਸਕੀਏ, ਸਾਡੇ ਕੋਲ ਤਾਂ ਕੋਈ ਇਸ ਤਰ੍ਹਾਂ ਦੀ ਪਾਵਰ ਨਹੀਂ, ਤੁਸੀਂ ਦੱਸ ਦਿਓ ਕਿਹੜੇ ਕਾਨੂੰਨ ਰਾਹੀਂ ਇਹਨਾਂ ਦੀ ਇਹ ਆਮਦ ਰੋਕੀਏ। ਸੋ ਹੁਣ ਇੱਕ ਬਹਿਸ ਦਾ ਵਿਸ਼ਾ, ਸੰਵਾਦ ਦਾ ਵਿਸ਼ਾ, ਜਿੱਥੇ ਪਟੀਸ਼ਨ ਕਰਤਾ ਨੂੰ ਕਹਿ ਦਿੱਤਾ ਗਿਆ ਕਿ ਤੂੰ ਲੱਭ ਕੇ ਲਿਆ ਕਿ ਕਿਹੜਾ ਕਾਨੂੰਨ ਹੈ ਜਿਹਦੇ ਮੁਤਾਬਕ ਅਸੀਂ ਇਹਨੂੰ ਰੋਕ ਸਕੀਏ। ਸੋ ਇਹੋ ਜਿਹਾ ਹਾਲ ਹੋਇਆ ਪਿਆ। ਉਂਝ ਜੇ ਰਾਸ਼ਟਰਵਾਦੀ, ਜਿਹੜੇ ਅਖੌਤੀ ਰਾਸ਼ਟਰਵਾਦੀ ਹੈ, ਜੇ ਇਹਨਾਂ ਤੇ ਸਵਾਲ ਕਰਨੇ ਹੋਣ, ਤੇ ਸਵਾਲ ਸਭ ਤੋਂ ਵੱਡਾ ਇਹ ਬਣਦਾ ਕਿ ਆਜ਼ਾਦੀ ਤੋਂ ਪਹਿਲਾਂ ਜਿਨ੍ਹਾਂ ਦੀ ਵਿਚਾਰਧਾਰਾ ਨੂੰ ਲੈ ਕੇ ਤੁਸੀਂ ਅੱਜ ਚੱਲਦੇ ਪਏ ਹੋ, ਆਜ਼ਾਦੀ ਤੋਂ ਪਹਿਲਾਂ ਇਹਨਾਂ ਦਾ ਕੀ ਯੋਗਦਾਨ ਹੈ ਰਾਸ਼ਟਰ ਵਿੱਚ? ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਰਨਵੀਰ ਭਾਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਈ ਇੱਕ ਸਵਾਲ ਮੇਰਾ ਇਹ ਆ
ਵੀ ਆਮ ਆਦਮੀ ਪਾਰਟੀ ਦੀ ਚਲੋ ਨਵੀਂ ਪਾਰਟੀ ਆ, ਜੋ ਗੱਲਾਂ ਕਰਦੇ ਆਪਾਂ ਉਹਨਾਂ ਦੇ ਨਾਲ ਸਪੋਰਟ ਬੜੀ ਕਰਦੇ ਰਹੇ ਆ, ਤੇ ਕਈ ਵਾਰੀ ਭਗਵੰਤ ਮਾਨ ਸਾਹਿਬ ਦੀਆਂ ਵੀਡੀਓ ਵੀ ਆਈਆਂ ਤੇ ਉਹਨੂੰ ਕਿਸੇ ਹੱਦ ਤੇ ਕਹਿ ਲਓ ਵੀ ਦਾਇਰੇ ਚੋਂ ਬਾਹਰ ਜਾ ਕੇ ਵੀ ਡਿਪੈਂਡ ਇਸ ਕਰਕੇ ਕਰਦੇ ਰਹੇ ਵੀ ਚਲੋ ਸ਼ਰਾਬ ਆ ਜਾਂ ਕਿੱਦਾਂ ਬੰਦੇ ਦੀ ਜ਼ਿੰਦਗੀ ਆ, ਬੰਦਾ ਪੁਰਾਣੀ ਗੱਲ ਆਪਾਂ ਨਾ ਕਰੀਏ ਵੀ ਚੰਗੀ ਸੋਚ ਦੇ ਮਾਲਕ ਆ ਤੇ ਚਲੋ ਚੰਗਾ ਹੀ ਪੰਜਾਬ ਦਾ ਕਰਨਗੇ। ਪਰ ਆਉਣ ਵਾਲਾ ਟਾਈਮ ਜਿਹੜਾ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਜਿੱਤ ਆਮ ਆਦਮੀ ਦੀ ਹੁੰਦੀ ਦੀਦੀ ਆ, ਤੇ ਸਿਹਰਾ ਇੱਕ ਪਗੜੀ ਆ ਜਿਹੜੀ CM ਦੀ ਉਹ ਭਗਵੰਤ ਮਾਨ ਦੇ ਸਿਰ ਤੇ ਜਾਣ ਦੀ ਆਸ ਵੀ ਆ। ਪਰ ਇੱਕ ਵੀਡੀਓ ਹੁਣ ਫੇਰ ਤੱਤੀ ਜਿਹੜੀ ਤਾਜ਼ੀ ਆਈ ਆ, ਇਹ ਲੱਗਦਾ ਨਹੀਂ ਵੀ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਜਿਵੇਂ ਲੋਕਾਂ ਨੇ ਪਿਆਰ ਦਿੱਤਾ, ਜਿਵੇਂ ਦਿਲਾਂ 'ਚ ਵੱਸਦੇ ਆ, ਤੇ ਕਿਤੇ ਨਾ ਕਿਤੇ ਇਹ ਉਸ ਚੀਜ਼ ਨੂੰ ਵੀ ਢਾਹ ਲੱਗ ਰਹੀ ਆ। ਤੇ ਦੂਸਰਾ ਦੂਸਰੀ ਵਿਰੋਧੀ ਪਾਰਟੀਆਂ ਨੂੰ ਗੱਲਾਂ ਕਰਨ ਦਾ ਵੀ ਮੌਕਾ ਮਿਲਦਾ। ਇਹ ਦੂਰ ਅੰਦੇਸ਼ੀ ਨਾਲ ਕਿਉਂ ਨਹੀਂ ਇਹ ਚੀਜ਼ ਨੂੰ ਕਰਦੇ? ਵੈਸੇ ਕੋਈ ਉਹਨਾਂ ਦੀ ਇੱਕ ਸਟੈਪ ਤੋਂ ਜਦੋਂ ਉਹਨੇ ਪੈਰ ਥੱਲੇ ਰੱਖਿਆ ਉਹ ਵੀਡੀਓ ਦੇ ਵਿੱਚ ਉਹ ਹਿਲਦੇ ਦੀਦੇ ਆ, ਪਰ ਇਹ ਕਿਉਂ ਵਾਰ-ਵਾਰ ਇਹਨਾਂ ਦੇ ਉੱਤੇ ਜਿਹੜੀ ਇਹ ਚੀਜ਼ ਆਉਂਦੀ ਇਹਨੂੰ ਕਿਉਂ ਨਹੀਂ ਇਹ ਕੱਟਦੇ? ਤੇ ਕੀ ਤੁਸੀਂ ਇਹਦੇ ਬਾਰੇ ਟਿੱਪਣੀ ਕਰੋਗੇ ਜੀ? ਥੈਂਕ ਯੂ ਜੀ। ਇਹ ਵੀਡੀਓ ਭਾਈ ਵੀ ਆਮ ਆਦਮੀ ਪਾਰਟੀ ਦੇ ਇੱਕ ਬਹੁਤ ਵੱਡੇ ਸਪੋਰਟਰ ਨੇ, ਬਹੁਤ ਸ਼ਿੱਦਤ ਦੇ ਨਾਲ ਸਪੋਰਟ ਕਰਦਾ ਆਮ ਆਦਮੀ ਪਾਰਟੀ ਨੂੰ। ਤੁਹਾਡੇ ਅਮਰੀਕਾ 'ਚ ਵੀ ਉਹ ਮੁੰਡਾ ਜਿਹਨੇ ਵੀਡੀਓ ਪੋਸਟ ਕੀਤੀ ਆ, ਮੈਂ ਵੇਖੀ ਆ ਉਹ ਪ੍ਰੋਗਰਾਮ ਤੇ ਆਉਣ ਤੋਂ ਕੁਝ ਮਿੰਟ ਪਹਿਲਾਂ ਮੈਂ ਵੀਡੀਓ ਵੇਖੀ ਆ। ਬਿਲਕੁਲ ਉਸ ਵੀਡੀਓ ਦੇ ਵਿੱਚ ਇਸ ਤਰ੍ਹਾਂ ਜਾਪਦਾ ਕਿ ਭਗਵੰਤ ਮਾਨ ਨੇ ਸ਼ਰਾਬ ਪੀਤੀ ਹੈ ਔਰ ਇੱਕ ਥਾਂ ਤੇ ਉਹ ਡਿੱਗਦਾ ਵੀ ਹੈ, ਨਾਲ ਉਹਦੇ ਬੋਡੀਗਾਰਡ ਉਹਨੂੰ ਸੰਭਾਲਦੇ ਆ। ਇਹ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਅੱਗੇ ਵੀ ਆ ਚੁੱਕੀਆਂ ਇਲੈਕਸ਼ਨ ਤੋਂ, ਮੇਰੇ ਖਿਆਲ ਦੇ ਨਾਲ ਐਂਡ ਪਹਿਲਾਂ ਰਾਜ ਕਰਮਵੀਰ ਸਿੰਘ ਜੀ ਖਾਣਾ ਖਾਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ ਜੀ। ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਦੀਆਂ ਵੀਡੀਓ ਔਰ ਇਸ ਤਰ੍ਹਾਂ ਦੀਆਂ ਇਲਜ਼ਾਮ ਤਰਾਸ਼ੀਆਂ ਭਗਵੰਤ ਮਾਨ ਪ੍ਰਤੀ ਅੱਗੇ ਹੋਈਆਂ ਨੇ। ਅਸੀਂ ਦੇਖੋ ਕਿਸੇ ਦੀ ਜਾਤੀ ਜ਼ਿੰਦਗੀ 'ਚ ਦਖਲ ਨਹੀਂ ਦੇ ਸਕਦੇ ਕਿ ਉਹ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੇ, ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੇ, ਕਿਉਂਕਿ ਭਗਵੰਤ ਮਾਨ ਲੱਖਾਂ ਲੋਕਾਂ ਦਾ ਚਹੇਤਾ ਆ ਔਰ ਲੱਖਾਂ ਲੋਕਾਂ ਦੀ ਉਹ ਨੁਮਾਇੰਦਗੀ ਕਰਦਾ। ਇਸ ਲਿਹਾਜ਼ ਨਾਲ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਇਹ ਗੱਲਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ। ਜਨਤਕ ਤੌਰ ਤੇ ਇਸ ਤਰ੍ਹਾਂ ਇੱਕ ਲੀਡਰ ਨੂੰ ਨਹੀਂ ਵਿਚਰਨਾ ਚਾਹੀਦਾ। ਠੀਕ ਹੈ, ਹਰੇਕ ਮਨੁੱਖ 'ਚ ਕਮਜ਼ੋਰੀਆਂ ਹੁੰਦੀਆਂ ਨੇ, ਕਮੀਆਂ ਹੁੰਦੀਆਂ ਨੇ, ਖਾਮੀਆਂ ਹੁੰਦੀਆਂ ਨੇ, ਪਰ ਅਸਲੀ ਲੀਡਰ ਤੇ ਉਹੀ ਹੈ ਨਾ ਜਿਹੜਾ ਉਹਨਾਂ ਕਮੀਆਂ ਨੂੰ, ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰਕੇ ਆਪਣੀ ਉਸ ਕਮੀ ਕਮਜ਼ੋਰੀ ਨੂੰ ਤਾਕਤ ਬਣਾ ਲਵੇ, ਸਬਕ ਲੈ ਲਵੇ ਔਰ ਬਿਹਤਰ ਬਣ ਕੇ ਵਿਖਾਵੇ। ਉਹਨਾਂ ਚੀਜ਼ਾਂ ਨੂੰ ਲੈ ਕੇ ਬਿਹਤਰ ਬਣ ਕੇ ਦਿਖਾਵੇ ਕਿ ਦੇਖੋ ਜੀ ਆ ਜਿਹੜੀਆਂ ਚੀਜ਼ਾਂ ਮੈਂ ਪਿੱਛੇ ਛੱਡ ਕੇ ਇਹਨਾਂ ਚੀਜ਼ਾਂ ਤੋਂ ਸਬਕ ਸਿੱਖ ਕੇ ਬਿਹਤਰ ਬਣਿਆ। ਸੋ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਸਾਹਿਬ ਨੂੰ ਸੋਚਣਾ ਪਵੇਗਾ, ਦੁਬਾਰਾ ਤੋਂ ਚਿੰਤਨ ਕਰਨਾ ਪਵੇਗਾ। ਚਿੰਤਾ ਕਰਨ ਦੀ ਲੋੜ ਨਹੀਂ, ਵੈਸੇ ਚਿੰਤਨ ਜ਼ਰੂਰ ਕਰਨ ਕਿ ਕੀ ਇੱਕ ਲੱਖਾਂ ਕਰੋੜਾਂ ਲੋਕਾਂ ਦਾ ਜਿਹੜਾ ਨੁਮਾਇੰਦਾ ਉਹ ਇਸ ਤਰ੍ਹਾਂ ਵਿਚਰਦਾ ਚੰਗਾ ਲੱਗਦਾ। ਠੀਕ ਆ, ਜ਼ਾਤੀ ਜ਼ਿੰਦਗੀ 'ਚੋਂ ਕੁਛ ਵੀ ਕਰਨ, ਖਾਣ ਪੀਣ, ਆਪਣਾ ਉਹ ਇੱਕ ਪਬਲਿਕ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਉਹਦੇ ਵਿੱਚ ਜਾ ਕੇ ਜੋ ਮਰਜ਼ੀ ਕਰੀ ਜਾਣ ਜਾਤੀ ਤੌਰ ਤੇ, ਪਰ ਇਸ ਤਰ੍ਹਾਂ ਜਨਤਕ ਤੌਰ ਤੇ ਵਿਚਰਨਾ ਮੇਰੇ ਖਿਆਲ ਦੇ ਨਾਲ ਕੱਲਾ ਉਹਨਾਂ ਦੀ ਛਵੀ ਦੇ ਲਈ ਨੁਕਸਾਨਦਾਇਕ ਨਹੀਂ। ਅਜੇ ਤਾਂ ਹੁਣ ਤੁਸੀਂ ਕਿਹਾ ਕਿ ਅਸੀਂ ਸਪੋਰਟ ਕਰਦੇ ਹਾਂ, ਪਰ ਤੁਸੀਂ ਨੇ ਇਹ ਇਸ ਤਰ੍ਹਾਂ ਜਿਹੜੇ ਸਮਰਥਕ ਹੈ ਉਹਨਾਂ ਦੇ ਮੋਰਲ ਵਾਸਤੇ ਵੀ ਇਹ ਚੀਜ਼ ਠੀਕ ਨਹੀਂ ਹੈ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਗੁਰਵਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਠੀਕ ਜੀ। ਭਾਈ ਮਿੱਟੂ ਬਾਰੇ ਨੂੰ ਪੁੱਛਣਾ ਸੀਗਾ, ਬਹੁਤ ਚਿਰ ਹੋ ਗਿਆ ਆਪਣੇ ਖਬਰ ਆਈ ਸੀਗੀ USA ਰੇਡੀਓ ਤੋਂ ਵੀ ਮਲੇਰਕੋਟਲੇ ਕੋਲ ਇੱਕ ਟਰੱਕ ਫੜਿਆ ਸੀਗਾ ਨਕਲੀ ਪਲਾਜ਼ਮੇ ਦਾ, ਉਹ ਪਤਾ ਨਹੀਂ ਉਹਨਾਂ ਨੇ ਬੰਬੇ ਕੰਨੀ ਨੂੰ ਭੇਜਣਾ ਸੀ ਕਿਤੇ। ਕਾਹਦਾ ਟਰੱਕ? ਨਕਲੀ ਪਲਾਜ਼ਮਾ? ਹਾਂਜੀ ਹਾਂ, ਕੋਈ ਮਲੇਰਕੋਟਲੇ ਕੋਲ ਫੜਿਆ ਗਿਆ ਸੀ ਸਰਦਾਰ ਸਾਹਿਬ, ਉਹ ਬਠਿੰਡੇ ਫੜਿਆ ਗਿਆ ਸੀ। ਬਠਿੰਡੇ? ਅੱਛਾ ਜੀ। ਉਹਦੇ ਬਾਰੇ ਕੋਈ ਪਤਾ ਲੱਗਿਆ ਜਾਂ ਕੀ ਬਣਿਆ ਉਹਨਾਂ ਦਾ, ਜਾਂ ਰੁਕੇ ਕਹਾਂ ਬਣਾਉਣ? ਜੀ, ਉਹ ਕੇਸ ਦਰਜ ਹੋ ਗਿਆ ਸੀਗਾ ਤੇ ਉਹ ਵੀ ਗਾਂ ਦੀ ਗਾਂ ਜਾ ਕੇ ਨਾ ਤਾਰ ਜੁੜਦੀ ਸੀਗੀ। ਉਹ ਜਿਹਨਾਂ ਦੇ ਅੱਗੇ ਨਾਂ ਲੈ ਕੇ ਹਟੇ ਆਪਾਂ, ਉਹ ਪਾਕਿਸਤਾਨ ਨੂੰ ਖਰੀਦਣ ਨੂੰ ਫਿਰਦੇ ਆ, ਗਾਂ ਉਹਨਾਂ ਦੇ ਹਸਪਤਾਲ ਦੇ ਵਿੱਚ ਜਾ ਕੇ ਤਾਰ ਰਲੀ ਸੀਗਾ ਜਾ ਕੇ। ਪਰ ਫਿਰ ਬਾਅਦ ਦੇ ਵਿੱਚ ਉਸ ਇਨਵੈਸਟੀਗੇਸ਼ਨ ਦਾ ਕੀ ਬਣਿਆ ਮੈਨੂੰ ਨਹੀਂ ਪਤਾ, ਪਰ ਇੱਥੋਂ ਮੈਨੂੰ ਕਿਉਂਕਿ ਬਠਿੰਡਾ ਜਿਹੜਾ ਉਹ ਨੇੜੇ ਪੈਂਦਾ, ਇੱਥੋਂ ਕਨਫਰਮ ਮਿਲਦੀਆਂ ਰਹਿੰਦੀਆਂ। ਇੱਥੇ ਮੁੰਡੇ ਸਨ 2-3 ਉਹ ਜਿਹੜੇ ਲੈਬ ਦੇ ਵਿੱਚ ਕੰਮ ਕਰਦੇ ਸੀਗੇ, ਟੈਕਨੀਸ਼ੀਅਨ ਸੀਗੇ, ਉਹਨਾਂ ਨੇ ਆਪਣੇ ਪੱਧਰ ਤੇ ਇੱਕ ਇੱਥੇ ਨੈਟਵਰਕ ਸਥਾਪਿਤ ਕੀਤਾ ਸੀਗਾ, ਫਿਰ ਉਹਨੂੰ ਗਰੋਹ ਦਾ ਰੂਪ ਦਿੱਤਾ। ਉਹਨਾਂ ਨੇ ਸਾਰਾ ਕੁਝ ਕੀਤਾ ਕਰਾਇਆ ਸੀ। ਕੋਈ ਟਰੱਕ ਭਰਿਆ ਪਲਾਜ਼ਮਾ ਦਾ ਫੜਿਆ ਗਿਆ ਸੀ ਬਠਿੰਡੇ ਦੇ ਬਾਹਰ। ਉਹ ਆਂਡੇ ਉਂਡੇ ਪਾ ਕੇ ਆਪ ਹੀ ਤਿਆਰ ਕਰਦੇ ਸਨ, ਪਰ ਉਹ ਜਾਂਦਾ ਉੱਥੇ ਸੀਗਾ ਜਿੱਥੇ ਕਹਿ ਸਕਦੇ ਕਿ ਵੱਡੇ ਲੋਕਾਂ ਦਾ ਹਸਪਤਾਲ ਸੀਗੇ ਤੇ ਵੱਡੇ ਲੋਕ ਹੀ ਇਲਾਜ ਕਰਵਾਉਂਦੇ ਸੀ। ਉਹ ਇਨਵੈਸਟੀਗੇਸ਼ਨ ਦਾ ਕੀ ਬਣਿਆ? ਕੇਸ ਦਰਜ ਜ਼ਰੂਰ ਹੋ ਗਿਆ ਸੀ, ਗ੍ਰਿਫਤਾਰੀਆਂ ਵੀ ਹੋ ਗਈਆਂ ਸਨ, ਉਹ ਟਰੱਕ ਵੀ ਜ਼ਬਤ ਹੋ ਗਿਆ ਸੀ,
ਗਾਂ ਕੀ ਬਣਿਆ ਉਸ ਕੇਸ ਦਾ, ਹੁਣ ਦਾ ਕੀ ਸਟੇਟਸ ਹੈ ਮੈਨੂੰ ਨਹੀਂ ਪਤਾ, ਪਰ ਉਹ ਕੇਸ ਦਰਜ ਹੋ ਗਿਆ ਸੀ, ਗ੍ਰਿਫਤਾਰੀਆਂ ਹੋ ਗਿਆ ਸੀ। ਜੀ ਜੀ। ਤੇ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ ਜੇ ਸਵਾਲ ਪੁੱਛਣਾ ਚਾਹੁੰਦੇ ਹੋ। ਨੰਬਰ 408272 5200 4082725200 ਦੇ ਉੱਤੇ ਅਗਲੇ ਕਾਲਰ ਜੁੜੇ ਨੇ ਮਨਜੀਤ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਆਪਣੇ ਤੇ ਮਿੰਟੂ ਗੁਰਸਰੀਆ ਜੀ ਨੂੰ ਵੀ ਸਤਿ ਸ੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਤਾਂ ਮੈਂ ਮਿੰਟੂ ਗੁਰਸਰੀਆ ਸਾਹਿਬ ਨੂੰ ਇਹ ਗੱਲ ਕਰੂੰਗਾ ਵੀ ਜਿਹੜੀ ਇਹ ਸੇਵਾ ਨਿਭਾ ਰਹੇ ਆ ਵੀ ਇਹਨਾਂ ਨੂੰ ਸਲਾਮ। ਮੇਰਾ ਸਵਾਲ ਇੱਕੋ ਹੀ ਆ, ਸ਼੍ਰੋਮਣੀ ਕਮੇਟੀ ਦਾ ਜਿਹੜਾ ਇੱਕ ਫੈਸਲਾ ਆਇਆ ਸੀਗਾ ਵੀ ਜਿਹੜਾ ਕੋਈ ਵੀ ਮਾਮਲੇ ਆ ਉਹਦੇ ਵਿੱਚ ਜਿਹੜਾ ਗੁਰਸਿੱਖ ਹੋਊਗਾ ਜਾਂ ਵੋਟ ਜਿਹੜੀ ਆ ਵੋਟ ਦਾ ਅਧਿਕਾਰ ਜਿਹੜਾ ਉਹ ਇੱਕ ਗੁਰਸਿੱਖ ਨੂੰ ਹੋਊਗਾ, ਜਿਹਨੇ ਅੰਮ੍ਰਿਤ ਛਕਿਆ ਹੋਵੇ, ਆਪਣੇ ਰੋਮਾਂ ਦੀ ਬੇਅਦਬੀ ਨਾ ਕਰਦਾ ਹੋਵੇ ਤਾਂ ਪੂਰਾ ਗੁਰਸਿੱਖ ਹੋਵੇ। ਪਰ ਮੈਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ ਵੀ ਗੁਰਸਿੱਖ ਦਾ ਉਹ ਕਿਹੜਾ ਪੈਰਾਮੀਟਰ ਆ ਵੀ ਜਿਹਦੇ ਦੁਆਰਾ ਉਸ ਗੁਰਸਿੱਖ ਨੂੰ ਪੂਰਾ ਨਾਪਿਆ ਜਾਊਗਾ ਵੀ ਇਹ ਟੋਟਲੀ ਗੁਰਸਿੱਖ ਆ, ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕਰਦਾ। ਜਿਵੇਂ ਬੀਬੀ ਜਗੀਰ ਕੌਰ ਇਸ ਵੇਲੇ ਉਹ ਪ੍ਰਧਾਨ ਵੀ ਰਹੀ ਹੈ ਸ਼੍ਰੋਮਣੀ ਕਮੇਟੀ ਦੀ, ਔਰ ਉਹਨ ਜੋ ਦੀ ਪਹਿਲੀ ਫੋਟੋ ਸੀਗੀ ਤੇ ਉਸ ਤੋਂ ਬਾਅਦ ਉਹਨੇ ਰੋਮਾਂ ਦੀ ਬੇਅਦਬੀ ਕੀਤੀ। ਕਿ ਇਹੀ ਜਿਹੇ ਲੋਕੀ ਜਿਹੜੇ ਆ ਉਹ ਵੋਟ ਪਾਉਣ ਦਾ ਅਧਿਕਾਰ ਰੱਖਦੇ ਆ, ਤੇ ਜਦੋਂ ਵੋਟ ਪਾਉਣ ਵੇਲੇ ਕਿਹੜਾ ਏਦਾਂ ਦਾ ਪੈਰਾਮੀਟਰ ਹੈ ਜਿਹਦੇ ਨਾਲ ਉਹਨਾਂ ਨੂੰ ਇਹ ਸਾਬਤ ਕੀਤਾ ਜਾਵੇ ਵੀ ਇਹ ਪੂਰਾ ਗੁਰਸਿੱਖ ਆ ਵੀ। ਬਸ ਇਹੀ ਸਵਾਲ ਹੈ। ਥੈਂਕ ਯੂ ਜੀ। ਇਹ ਦੇਖੋ, ਇਹ ਤੇ ਜਿਹੜਾ ਪੈਰਾਮੀਟਰ ਆ ਉਹ ਇਹਨਾਂ ਸਿੱਖ ਬੁੱਧੀਜੀਵੀਆਂ ਨੇ ਤੈਅ ਕਰਨਾ, ਪਰ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਦਾ ਤੁਸੀਂ ਕਹਿੰਦੇ ਹੋ ਪੈਰਾਮੀਟਰ ਤੈਅ ਨਹੀਂ ਕੀਤਾ ਜਾ ਸਕਦਾ। ਕੋਈ ਬਾਣੀ ਦੇ ਰੂਪ ਦੇ ਵਿੱਚ ਕਿਸ ਤਰ੍ਹਾਂ ਵਿਚਰਦਾ ਹੈ ਉਹ ਤੇ ਸਾਰਾ ਸੰਸਾਰ ਵੇਖ ਸਕਦਾ, ਤੇ ਮੁੜ ਕੇ ਕਿਰਦਾਰ ਦੇ ਪੱਖੋਂ ਕਿਸ ਤਰ੍ਹਾਂ ਵਿਚਰਦਾ ਹੈ ਉਹ ਕੰਡੋਲੇ ਪ੍ਰਦੇਸ਼ ਕਹਿ ਲਓ, ਕਾਂਡੋਲੇ ਹਨੇਰ ਕਹਿ ਲਓ, ਜੋ ਮਰਜੀ ਕਹਿ ਲਓ, ਉਹਦਾ ਮੇਰੇ ਖਿਆਲ ਦੇ ਨਾਲ ਕੋਈ ਵੀ ਪੈਰਾਮੀਟਰ ਹੈ ਜਿਹੜਾ ਉਹ ਸਹੀ ਪਤਾ ਨਹੀਂ ਲਾ ਸਕਦਾ। ਪਰ ਜਿੱਥੋਂ ਤੱਕ ਗੱਲ ਤੁਸੀਂ ਵੋਟਰ ਦੀ ਕਰਦੇ ਜੇ, ਵੋਟਰ ਦੀ ਛੱਡੋ, ਇੱਥੇ ਤੇ ਅਕਾਲ ਤਖਤ ਤੋਂ ਇਹ ਸੰਦੇਸ਼ ਜਾਰੀ ਹੋ ਚੁੱਕਾ ਕਿ ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਸ਼ਰਾਬ ਤੇ ਹੋਰ ਨਸ਼ੇ ਵੰਡਣੇ ਬੰਦ ਕਰੋ ਜੀ, ਇਹ ਨਾ ਵੰਡੋ। ਜਦੋਂ ਉਤਲੇ ਪੱਧਰ ਤੇ ਜਿਨ੍ਹਾਂ ਲੋਕਾਂ ਨੇ ਨੁਮਾਇੰਦਗੀ ਕਰਨੀ ਉਹਨਾਂ ਵੋਟਰਾਂ ਦੀ, ਉਹ ਸ਼ਰਾਬ ਆ ਦਿੱਲੀ 'ਚ ਕੀ ਹੋਇਆ, ਭਾਵੇਂ ਇੱਕ ਦੂਜੇ ਦੇ ਟਿਕਾਣਿਆਂ ਤੇ ਰੱਖ ਕੇ ਸ਼ਰਾਬ ਫੜਾਈ ਗਈ ਆ, ਪਰ ਉਹ ਕੀਤੀ ਤਾਂ ਕੁਝ ਹੀ ਹਰਕਤ ਗਈ ਹੈ ਨਾ। ਇੱਕ ਦੂਜੇ ਤੇ ਦੋਸ਼ ਲਾਉਂਦੇ ਆ ਕਿ ਨਹੀਂ ਜੀ ਮੇਰੀ ਨਹੀਂ, ਫਲਾਣੇ ਨੇ ਰੱਖ ਕੇ ਫੜਾਤੀ, ਚਾਹੇ ਫਲਾਣੇ ਨੇ ਰੱਖ ਕੇ ਫੜਾਤੀ, ਹੈ ਤੇ ਉਹ ਸਿੱਖਾਂ ਦਾ ਨੁਮਾਇੰਦਾ ਨਾ, ਜਾਂ ਉਹ ਸਿੱਖ ਵੋਟਰ ਹੀ ਹੈ ਨਾ। ਜਿਹਦੇ ਤੇ ਦੋਸ਼ ਲਾਉਂਦੇ ਆ ਕਿ ਜੀ ਇਹ ਮੇਰੇ ਵਿਰੋਧੀ ਦਾ ਕੰਮ ਹੈ, ਤਾਂ ਉਹ ਵਿਰੋਧੀ ਵੀ ਤੇ ਉਹੀ ਇਲੈਕਸ਼ਨ ਲੜਦਾ ਪਿਆ। ਸੋ ਜਦੋਂ ਇਸ ਪੱਧਰ ਤੇ ਜਿਹੜੇ ਨੁਮਾਇੰਦੇ ਉਹ ਇਹੋ ਜਿਹੇ ਕੰਮ ਕਰਦੇ ਪਏ ਆ, ਫਿਰ ਉੱਥੇ ਵੋਟਰ ਦਾ ਪੈਰਾਮੀਟਰ ਤੇ ਰਹਿ ਨਹੀਂ ਜਾਂਦਾ। ਹਾਂ, ਉਹ ਜਿਹੜੀ ਇਹਨਾਂ ਨੇ ਰੱਖੀ ਹੈ ਸ਼ਰਤ, ਮੇਰੇ ਖਿਆਲ ਦੇ ਨਾਲ ਸਹਿਜਧਾਰੀ ਵੋਟ ਕਿਤੇ ਨਾ ਕਿਤੇ ਇੱਕ ਚੁਣੌਤੀ ਬਣਦੀ ਸੀ। ਉਹ ਸਹਿਜਧਾਰੀ ਵੋਟ ਨੂੰ ਲਾਂਭੇ ਕਰਨ ਲਈ ਇਹ ਪਰਿਭਾਸ਼ਾ ਹੁਣ ਪੱਕੇ ਤੌਰ ਤੇ ਲਾ ਦਿੱਤੀ ਕਿ ਗੁਰਸਿੱਖ ਵੋਟ ਪਾਏਗਾ, ਪਰ ਗੁਰਸਿੱਖ ਦਾ ਪੈਮਾਨਾ ਕੀ ਹੈ ਇਹ ਲੱਭਣਾ ਤੇ ਹਾਲੇ ਮੈਨੂੰ ਮੁਸ਼ਕਲ ਜਾਪਦਾ। ਮੇਰੇ ਤੇ ਉੱਤੋਂ ਦੇ ਟੱਪ ਜਾਂਦੇ ਵੈਸੇ ਧਰਮ ਦੇ ਮੁੱਦੇ, ਬਹੁਤਾ ਮੈਨੂੰ ਨਹੀਂ ਇਲਮ ਇਹਨਾਂ ਚੀਜ਼ਾਂ ਦਾ, ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਤੁਹਾਡਾ ਸਵਾਲ ਆ ਹਾਲ ਦੀ ਘੜੀ ਕਿਸੇ ਤੋਂ ਵੀ ਹੱਲ ਨਹੀਂ ਹੋਣਾ। ਇਹ ਜਿਹੜੇ ਸਿੱਖ ਧਰਮ ਨੂੰ ਅਗਵਾਈ ਦੇ ਰਿਹਾ ਇਹਨਾਂ ਤੋਂ ਵੀ ਹੱਲ ਨਹੀਂ ਹੋਣਾ। ਜੀ ਜੀ ਬਿਲਕੁਲ ਜੀ, ਇਹ ਤਾਂ ਪੱਕੀ ਗੱਲ ਆ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ, ਇਕਬਾਲ ਸਿੰਘ ਧਾਮੀ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ, ਮੇਰਾ ਕੁਐਸਚਨ ਤਾਂ ਕੋਈ ਨਹੀਂ ਆ, ਜਿਹੜੀ ਤੁਸੀਂ ਖਬਰ ਸੁਣਾਈ ਆ ਚੋਰਾਂ ਦੇ ਘਰ ਮੋਰ ਪੈ ਗਿਆ, ਮੈਂ ਉਹ ਮੋਰ ਨੂੰ ਵਧਾਈ ਦੇਣਾ ਚਾਹੁੰਦਾ, ਮੇਰੇ ਵੱਲੋਂ ਵਧਾਈ ਉਹਨੂੰ ਜੀ। ਦੇਖੋ ਜੀ, ਇੰਨੀ ਤਾਂ ਕੀ ਵਧਾਈ ਦੇਣੀ ਹੁੰਦੀ ਆ, ਇਹ ਕਿਸੇ ਦੇ ਨਾਲ ਵੀ ਘਟ ਸਕਦੀ ਹੈ। ਬਾਕੀ ਇੱਕ ਚੀਜ਼ ਜਿਹੜੀ ਇਹਦੇ ਵਿੱਚੋਂ ਇਹ ਜ਼ਰੂਰ ਆਪਾਂ ਕੱਢ ਸਕਦੇ ਹਾਂ ਵੀ ਵਾਕਈ ਡਰ ਜਿਹੜਾ ਲੋਕਾਂ ਨੂੰ ਕਿਸੇ ਦਾ ਵੀ ਨਹੀਂ ਰਿਹਾ। ਜਿੱਦਾਂ ਮਿੰਟੂ ਜੀ ਪਹਿਲਾਂ ਵੀ ਕਹਿ ਕੇ ਗਏ ਨੇ ਵੀ ਜੇ ਸਾਬਕਾ ਸਰਦਾਰ ਕਹਿ ਲਓ ਜਾਂ ਅਜੇ ਜਿਹੜੇ ਛੁੱਟੀ ਤੇ ਸਰਦਾਰ ਨੇ ਉਹਨਾਂ ਦੇ ਘਰ ਏਦਾਂ ਹੋ ਸਕਦਾ, ਤੇ ਬਾਅਦ ਚ ਪਤਾ ਨਹੀਂ ਕੀ ਕੀ ਜਿਹੜਾ ਆ ਉਹ ਹੋਵੇਗਾ ਤੇ ਕੀ ਕੀ ਹੁੰਦਾ ਰਿਹਾ ਆ, ਉਹਦੇ ਬਾਰੇ ਤਾਂ ਆਪਾਂ ਨੂੰ ਚਲੋ ਥੋੜਾ ਬਹੁਤਾ ਇਲਮ ਰਿਹਾ ਹੀ ਆ। ਅਗਲੇ ਮਿੰਟੂ ਜੀ ਕਾਲਰ ਨੇ ਰੇਸ਼ਮ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਬੇਟਾ ਸਤਿ ਸ੍ਰੀ ਅਕਾਲ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਨਾਲ ਸੱਚ ਬੋਲਦੇ ਆ ਤੇ ਮਿੰਟੂ ਜੀ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ। ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ 3 ਮਹੀਨੇ ਤੋਂ, ਅੱਜ ਮੈਨੂੰ ਚਾਂਸ ਮਿਲ ਗਿਆ। ਜੀ ਜੀ ਜੀ, ਮਹਾਰਾਜ ਬਹੁਤ ਬਹੁਤ ਤੰਦਰੁਸਤੀ ਉਮਰ ਦੇ। ਦੂਸਰੀ ਗੱਲ ਕੀ ਹੈ, ਮੈਂ ਇਹ ਗੱਲ ਐਸੇ ਕਹਿਣਾ ਚਾਹੁੰਦਾ, ਇਹ ਜਿਹੜਾ SYL ਦਾ ਮੁੱਦਾ ਹੈ ਇਹਨੂੰ ਥੋੜਾ ਡਿਵਰਟ ਕਰਨਾ ਮੈਂ। ਉਹ ਕੀ ਕਿ ਬਠਿੰਡੇ ਜਿਹੜਾ ਫੌਜੀਆਂ ਦਾ ਬੇਸ ਬਣਾਇਆ ਹੈ ਉਹ 2900 ਏਕੜ ਚ ਹੈਗਾ ਉਹ ਜੀ, ਤੇ ਨਾਲ 에ਅਰਪੋਰਟ ਬਣਾਤਾ ਪੀਸੀਆਂ ਨੇ,
ਜਦ ਕਿ ਕਲੀਅਰ ਸੁਪਰਸੋਨਿਕ ਹੈਗਾ, ਹਲਵਾਰਾ ਹੈਗਾ, ਸਰਸਾ ਹੈਗਾ। ਇਹੀ ਗੱਲ ਮੈਂ ਅੱਜ ਤੋਂ 19 ਸਾਲ ਪਹਿਲਾਂ ਸੁਖਦੇਵ ਢੀਂਡਸਾ ਨੂੰ ਕਹੀ ਸੀਗੀ। ਮੈਂ ਕਿਹਾ ਤੁਸੀਂ ਉੱਥੇ ਕਿਉਂ ਨਹੀਂ ਕਹਿੰਦੇ ਪਾਰਲੀਮੈਂਟ ਵੀ ਇੰਨੀ ਜਗ੍ਹਾ ਦਿਓ ਸਾਨੂੰ। ਅਗਰ ਤੁਹਾਡੇ ਕੋਲ 10 ਏਕੜ ਪੈਲੀ ਹੈਗੀ, ਮੈਂ 5 ਲੈ ਲਾਂ ਤਾਂ ਸਗੋਂ 5 ਰਹਿ ਗਈ ਨਾ। ਦੇ ਹੈਵ ਵੈਰੀ ਵੈਰੀ ਸ਼ਾਰਪ ਬ੍ਰੇਨ ਟੂ ਕਿਲ ਅਸ। ਹੋ ਸਕਦਾ ਮੇਰੀ ਗਲਤ ਹੋਵੇ ਜਾਂ ਮੇਰੀ ਗੱਲ ਠੀਕ ਹੋਏ। ਇਹ ਤੁਸੀਂ ਕਿਸੇ ਤਰ੍ਹਾਂ ਸੋਚੋ। ਤੁਸੀਂ ਥੈਂਕ ਯੂ। ਪੰਜਾਬ ਦੇ ਵਿੱਚ ਇਹਨਾਂ ਨੇ ਆਈ ਥਿੰਕ ਅਬਾਊਟ 40 ਸੈਂਟਰ ਘੇਰੀ ਇਹਨਾਂ ਨੇ। ਇਟਸ ਨਾਟ ਫॉर द ਪਾਕਿਸਤਾਨ, ਇਟਸ ਫॉर ਅਸ। ਜੀ ਜੀ ਥੈਂਕ ਯੂ। ਤੁਹਾਡੇ ਨੇ ਸੁਪਰਸੋਨਿਕ ਹੈਗੇ ਆ ਉਹ ਹੈ। ਦੂਸਰੀ ਗੱਲ ਹੋਰ ਹੈ, ਚਲੋ ਮੈਂ ਤੁਹਾਨੂੰ ਫੇਰ ਕੋਈ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਅਗਲੇ ਕਾਲਰ ਪਰਮਪਾਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਇੱਕ ਪੁੱਛਣਾ, ਜਿਹੜਾ ਬੰਦਾ ਫਰਿੱਜ ਚ ਲਾਇਆ ਹੈ 3 ਸਾਲ ਉਹਦੀ ਕੋਈ ਖਬਰ ਨਹੀਂ, ਤੇ ਇੱਕ ਭੁੱਖ ਹੜਤਾਲ ਤੇ ਬੈਠਾ ਬੰਦਾ ਜੀ ਉਹਦੀ ਹੋਵੇ। ਥੈਂਕ ਯੂ ਜੀ। ਦੇਖੋ ਇਹਨਾਂ ਦਰਮਿਆਨ ਤੇ ਮੈਨੂੰ ਲੱਗਦਾ ਮੁਕਾਬਲਾ ਹੀ ਚੱਲਦਾ। ਇੱਕ ਭੁੱਖ ਹੜਤਾਲ ਤੇ ਇੱਕ ਜਿਹੜੇ ਫਰਿੱਜ ਦੇ ਵਿੱਚ ਲੱਗੇ ਹੋਏ ਆ ਬਾਬਾ ਜੀ। ਜਿਹੜਾ ਬਾਬੇ ਵਾਲਾ ਮਾਮਲਾ ਉਹ ਅੱਡ ਆ, ਜਿਹੜੇ ਤੁਸੀਂ ਭੁੱਖ ਹੜਤਾਲ ਵਾਲਾ ਕਹਿੰਦੇ ਹੋ ਉਹ ਅੱਡ ਆ। ਤੇ ਦੋਨਾਂ ਦੇ ਵਿੱਚੋਂ ਇੱਕ ਮਾਮਲਾ ਇਹੋ ਜਿਹਾ ਜਿਹੜਾ ਅਦਾਲਤ ਦੇ ਵਿੱਚ ਹੈ, ਉਹ ਆ ਫਰਿੱਜ ਵਾਲੇ ਬਾਬੇ ਦਾ ਮਾਮਲਾ ਜੀ। ਉਹ ਅਦਾਲਤ 'ਚ ਲਗਾਤਾਰ ਸੁਣਵਾਈ ਹੋ ਰਹੀ ਹੈ। ਸੁਣਵਾਈ ਉੱਥੇ ਬਹੁਤ ਅਹਿਮ ਮੋੜ ਤੇ ਆ। ਜਿਹੜੇ ਉਹ ਡੇਰੇ ਦੇ ਪੈਰੋਕਾਰ ਆ ਜਾਂ ਕਹਿ ਲਓ ਡੇਰੇ ਦੇ ਲੰਬਰਦਾਰ ਆ, ਉਹ ਜਾ ਕੇ ਉੱਥੇ ਤਰਕ ਦਿੰਦੇ ਆ ਕਿ ਸੰਵਿਧਾਨ ਦੇ ਵਿੱਚ ਕੋਈ ਵੀ ਇਹੋ ਜਿਹੀ ਮੱਦ ਹੈ ਨਹੀਂ ਜਿਹਦੇ ਰਾਹੀਂ ਸੰਸਕਾਰ ਕਰਨ ਲਈ ਕਿਸੇ ਨੂੰ ਮਜਬੂਰ ਕੀਤਾ ਜਾਵੇ। ਉਹ ਇਸ ਕਾਨੂੰਨੀ ਕਮਜ਼ੋਰੀ ਨੂੰ ਉੱਥੇ ਫੜ ਕੇ ਗੱਲ ਕਰਦੇ ਆ। ਪਰ ਹਾਈ ਕੋਰਟ ਇਸ ਚੀਜ਼ ਤੇ ਅੜਿਆ ਹੋਇਆ ਕਿ ਜੇ ਇਸ ਤਰ੍ਹਾਂ ਹਰੇਕ ਬੰਦਾ ਕਹੂਗਾ ਤੇ ਫਿਰ ਉਹ ਤੇ ਕੰਮ ਹੈ ਜਿਹੜਾ ਦੇਸ਼ ਦੇ ਬਹੁਤ ਘਾਟੇ ਬੰਦਾ ਹੋ ਜੂ। ਹਰੇਕ ਬੰਦਾ ਕਹਿ ਜੂਗਾ ਨਹੀਂ ਜੀ ਮੈਂ ਤੇ ਆਪਦੇ ਪਿਆਰੇ ਨੂੰ ਫ੍ਰੀਜ਼ਰ ਚ ਲਾ ਕੇ ਰੱਖਣਾ। ਇਹ ਤੇ ਬਹੁਤ ਕੁਰੀਤੀ ਵਾਲੀ ਗੱਲ ਹੋ ਜਾਏਗੀ। ਸੋ ਜੋ ਰਹੁ ਰੀਤ ਬਣਿਆ ਉਹ ਤੁਸੀਂ ਪੂਰੇ ਕਰੋ। ਦੂਜਾ ਨੰਬਰ ਉੱਥੇ ਜਿਹੜਾ ਬਹਿਸ ਦਾ ਉਹ ਇਹ ਹੈ ਕਿ ਜਿਹੜਾ ਉਹ ਮੁੰਡਾ ਇੱਕ ਉਹ ਦਾਵਾ ਕਰਦਾ ਕਿ ਜੀ ਮੇਰਾ ਬਾਪ ਸੀਗਾ, ਉਹਦਾ ਨਾਮ ਮੇਰੇ ਖਿਆਲ ਦੇ ਨਾਲ ਦਲੀਪ ਝਾ। ਉਹ ਦਲੀਪ ਝਾ ਦਾ ਇਹ ਜਿਹੜਾ ਦਾਵਾ ਹੈ ਉਹ ਵੀ ਉੱਥੇ ਇੱਕ ਨੁਕਤਾ ਬਣਿਆ ਹੋਇਆ। ਇਹ 2-3 ਨੁਕਤੇ ਆ ਜਿਨ੍ਹਾਂ ਤੇ ਲਗਾਤਾਰ ਸੁਣਵਾਈ ਹੋ ਰਹੀ ਹੈ। ਉੱਥੋਂ 5-7 ਵਾਰੀ ਜਿਹੜੀ ਸਾਡੀ ਸਰਕਾਰ ਹੈ ਉੱਥੇ ਝਾੜਾਂ ਖਾ ਚੁੱਕੀ, ਫਟਕਾਰਾਂ ਖਾ ਚੁੱਕੀ ਹੈ। ਇਹ ਕਿਸੇ ਪਾਸੇ ਲੱਗਦੇ ਨਹੀਂ, ਇਹ ਦਫਸਲੀ ਜੀ ਗੱਲ ਕਰਦੇ ਆ, ਉਧਰ ਦੀ ਵੀ ਕਰਦੇ, ਉਧਰ ਦੀ ਵੀ ਕਰਦੇ ਆ। ਸੋ ਹੁਣ ਆਉਣ ਵਾਲੇ ਦਿਨਾਂ 'ਚ ਉਹ ਮਸਲਾ ਜਿਹੜਾ ਉਹ ਕਿਸੇ ਨਾ ਕਿਸੇ ਤੰਗ ਪੱਤਨ ਲੱਗਣ ਦੀ ਉਮੀਦ ਆ। ਪਰ ਜੇ ਹਾਈ ਕੋਰਟ 'ਚੋਂ ਫੈਸਲਾ ਉਹਨਾਂ ਦੇ ਉਲਟ ਆ ਵੀ ਗਿਆ, ਉਹਨਾਂ ਕੋਲ ਆਪਸ਼ਨ ਹੈ ਉਹ ਸੁਪਰੀਮ ਕੋਰਟ 'ਚ ਚਲੇ ਜਾਣਗੇ। ਸੁਪਰੀਮ ਕੋਰਟ 'ਚ ਜਾ ਕੇ ਉਹਨਾਂ ਨੇ ਇਹ ਵਕਤ ਵਾਲਾ ਜਿਹੜਾ ਉੱਥੇ ਵੀ ਖੜਾ ਕਰੀ ਰੱਖਣਾ। ਉਤਰਾ ਜਿਹੜੀ ਤੁਸੀਂ ਭੁੱਖ ਹੜਤਾਲ ਦੀ ਗੱਲ ਕੀਤੀ ਹੈ ਉਹਦੇ ਬਾਰੇ ਕੋਈ ਤਾਜ਼ਾ ਅਪਡੇਟ ਨਹੀਂ ਹੈ ਮੇਰੇ ਕੋਲੇ। ਸੂਰਤ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਭੁੱਖ ਹੜਤਾਲ ਆ, ਆਉਣ ਵਾਲੇ ਦਿਨਾਂ 'ਚ ਆਪਾਂ ਪਤਾ ਕਰ ਲਵਾਂਗੇ ਕਿ ਉਹਨਾਂ ਦੀ ਤਬੀਅਤ ਹੁਣ ਕਿਸ ਤਰ੍ਹਾਂ ਜੀ। ਅਗਲੇ ਕਾਲਰ ਗੁਰਮੀਤ ਸਿੱਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਹੁਣ ਇੱਕ ਭਾਜੀ ਨੇ ਜਿਹੜੇ ਕਾਲ ਕੀਤੀ ਸੀਗੀ ਵੀ ਭਗਵੰਤ ਮਾਨ ਦੀ ਵੀਡੀਓ ਆਈ ਆ, ਇਹਦੇ ਬਾਰੇ ਮੈਂ ਮਿੰਟੂ ਜੀ ਤੋਂ ਪੁੱਛਣਾ ਚਾਹੁੰਦਾ ਕਿ ਜਦੋਂ ਇਲੈਕਸ਼ਨ ਸੀਗੀ ਤੇ ਇਲੈਕਸ਼ਨ ਤੋਂ ਐਨ ਪਹਿਲਾਂ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਵੀਡੀਓ ਆਈਆਂ ਨਾ ਜੀ। ਜਿੱਦਾਂ ਇਲੈਕਸ਼ਨ ਹੋ ਗਈ ਤੇ ਉਦੋਂ ਬਾਅਦ ਕੋਈ ਵੀਡੀਓ ਨਹੀਂ ਆਈ ਕਿ ਉਦੋਂ ਬਾਅਦ ਉਹਨੇ ਸ਼ਰਾਬ ਪੀਣੀ ਛੱਡਤੀ ਸੀ। ਅੱਜ ਜਦੋਂ ਹੁਣ ਉਹਨੂੰ ਨੇਤਾ ਉਭਾਰਿਆ ਜਾ ਰਿਹਾ ਹੈ, ਆਮ ਆਦਮੀ ਪਾਰਟੀ ਵੱਲੋਂ ਜਿਹੜੀ ਨਕੋਦਰ ਦੇ ਵਿੱਚ ਰੈਲੀ ਕੀਤੀ ਉੱਥੇ ਉਹਨਾਂ ਨੇ ਸੰਜੇ ਸਿੰਘ ਨੇ ਆਮ ਉਹਨੂੰ ਵੀ ਉਭਾਰਿਆ ਵੀ ਇਹ ਨੇਤਾ ਹੈ, ਤਾਂ ਜਦੋਂ ਨੇਤਾ ਉਭਾਰਿਆ ਗਿਆ ਉਸ ਤੋਂ ਬਾਅਦ ਹੀ ਇਹ ਵੀਡੀਓ ਕਿਉਂ ਦੁਬਾਰਾ ਆਈ ਜੀ? ਥੈਂਕ ਯੂ ਗੁਰਮੀਤ ਜੀ। ਜੀ ਇਹ ਤੇ ਕਤਾਰਬੰਦੀ ਹੈ ਜੀ। ਸਪਸ਼ਟ ਤੌਰ ਤੇ ਜਿਵੇਂ ਤੁਸੀਂ ਹੁਣ ਕਿਹਾ, ਤੁਹਾਡਾ ਸੰਕੇਤ ਹੈ ਕਤਾਰਬੰਦੀ, ਕਿਉਂਕਿ ਕਤਾਰਬੰਦੀ ਹੋ ਰਹੀ ਹੈ ਕਿ ਇੱਕ ਪਾਸੇ ਇਹੋ ਜਿਹਾ ਧੜਾ ਹੋ ਸਕਦਾ ਜਿਹੜਾ ਉਸ ਧੜੇ ਦੇ ਕਿਸੇ ਲੀਡਰ ਨੂੰ, ਚਾਹੇ ਭਗਵੰਤ ਮਾਨ ਜਾਂ ਕੋਈ ਹੋਰ ਦੂਜਾ ਤੀਜਾ, ਕਿ ਇਹਨੂੰ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਅੱਗੇ ਵੱਧਦਾ ਨਹੀਂ ਵੇਖ ਸਕਦਾ। ਇਹ ਕਤਾਰਬੰਦੀ ਹੈ ਤੇ ਕਤਾਰਬੰਦੀ ਹੁੰਦੀ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਪਰ ਜਿਸ ਤਰੀਕੇ ਨਾਲ ਸੰਜੇ ਸਿੰਘ ਨੇ ਉਦੋਂ ਇਹਨੂੰ ਹੀਰੋ ਆਫ ਪੰਜਾਬ ਕਿਹਾ, ਉਦੋਂ ਤਾਂ ਸਾਰਿਆਂ ਨੂੰ ਇਹੀ ਮੈਸੇਜ ਗਿਆ ਸੀਗਾ ਕਿ ਜੇ ਇਹਨਾਂ ਦੀ ਸਰਕਾਰ ਬਣਦੀ ਹੈ ਤੇ ਨੌਗਾ ਹੈ ਜਿਹੜਾ ਮੁੱਖ ਮੰਤਰੀ ਦਾ ਭਗਵੰਤ ਮਾਨ ਤੇ ਪਵੇਗਾ, ਕਿਉਂਕਿ ਉੱਥੇ ਗੁਰਪ੍ਰੀਤ ਸਿੰਘ ਵੜੈਚ ਵੀ ਸੀ
ਸ਼ਾਇਦ ਤੁਹਾਨੂੰ ਪਤਾ ਹੀ ਹੋਵੇ, ਗੁਰਪ੍ਰੀਤ ਸਿੰਘ ਵੜੈਚ ਨੇ ਵੀ ਆਖਿਆ ਕਿ ਜਿੰਨਾ ਭਗਵੰਤ ਮਾਨ ਨੇ ਕੀਤਾ ਉਹਨਾਂ ਕਿਸੇ ਲੀਡਰ ਨੇ ਵੀ ਪੰਜਾਬ ਲਈ ਜਾਂ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ। ਇਹਦਾ ਮਤਲਬ ਕਿ ਗੁਰਪ੍ਰੀਤ ਸਿੰਘ ਵੜੈਚ ਦੀ ਵੀ ਸਹਿਮਤੀ ਹੈ। ਉੱਥੇ ਫੂਲਕਾ ਸਾਹਿਬ ਨੇ ਵੀ ਇਹਦੇ ਸੋਲੇ ਗਏ ਆ, ਉੱਥੇ ਸਭ ਕੁਝ ਠੀਕ ਠਾਕ ਸੀਗਾ। ਪਰ ਜਿਹੜਾ ਤੁਸੀਂ ਵੀਡੀਓ ਦਾ ਸ਼ੱਕ ਪ੍ਰਗਟਾਇਆ, ਇਸ ਤਰ੍ਹਾਂ ਦੀਆਂ ਗੱਲਾਂ ਹਰੇਕ ਪਾਰਟੀ 'ਚ ਹੁੰਦੀਆਂ। ਤੁਹਾਨੂੰ ਯਾਦ ਹੋਣਾ ਵਰੁਣ ਗਾਂਧੀ ਨੇ, ਜਿਹੜਾ ਵਰੁਣ ਗਾਂਧੀ ਮੇਨਕਾ ਗਾਂਧੀ ਦਾ ਮੁੰਡਾ, ਇਹਨੇ ਆਪਣੇ ਆਪ ਨੂੰ ਆਪਣੇ ਪੱਧਰ ਤੇ ਹੀ ਯੂਪੀ ਦੇ ਵਿੱਚ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਕੰਪੇਨ ਵੀ ਚਲਾ ਦਿੱਤੀ, ਫਲੈਕਸ ਬੋਰਡ ਵੀ ਲਾ ਦਿੱਤੇ, ਹੋਰਡਿੰਗਸ ਲਾ ਦਿੱਤੇ ਵੱਡੇ ਵੱਡੇ। ਹੋਇਆ ਕੀ ਸੀ, ਉਹਦੀ ਵੀਡੀਓ ਕੱਢ ਕੇ ਲੈ ਆਉਂਦੀ ਸੀ। ਪਰ ਉਹ ਵੀਡੀਓ ਅੱਜ ਦੀ ਨਹੀਂ ਸੀ, ਉਹ ਵੀਡੀਓ ਬਹੁਤ ਪੁਰਾਣੀ ਸੀ, ਅਸ਼ਲੀਲ ਵੀਡੀਓ ਸੀਗੀ, ਉਹ ਰੰਗ ਰਲੀਆਂ ਦੀ ਉਹਦੀ ਵੀਡੀਓ ਸੀਗੀ। ਪਰ ਉਹ ਵੀਡੀਓ ਰੱਖੀ ਹੱਥ ਹੇਠ ਜਦੋਂ ਮੌਕਾ ਆਇਆ ਤੇ ਉਹ ਉਹਨਾਂ ਨੇ ਪਤਾ ਖੇਡ ਦਿੱਤਾ। ਇਸ ਤਰ੍ਹਾਂ ਦੀ ਕਤਾਰਬੰਦੀ ਹਰੇਕ ਪਾਰਟੀ 'ਚ ਚੱਲਦੀ ਹੈ। ਘੁਬਾਇਆ ਹੋਣੀ ਲੇਟੈਸਟ ਐਗਜ਼ਾਮਪਲ ਨੇ। ਗੁਰਵਿੰਦਰ ਕੰਗ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਦੋਨੋਂ ਬਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਬਾਈ ਜੀ ਭਗਵੰਤ ਮਾਨ ਦਾ ਤਾਂ ਐਵੇਂ ਹੁਣ ਬਦਨਾਮ ਕਰੀ ਜਾਂਦੇ ਆ। ਉਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਹਾਥੀ ਲੰਘ ਜਾਂਦੇ ਹੁੰਦੇ ਆ, ਮਗਰ ਕੁੱਤੇ ਭੌਂਕਦੇ ਰਹਿ ਜਾਂਦੇ ਆ। ਜਿਹੜੇ ਬੰਦੇ ਨੇ ਇੰਨਾ ਕੰਮ ਕੀਤਾ, 200-300 ਰੈਲੀ ਕਰਤੀ, ਜੇ ਉਹ ਦਾਰੂ, ਜੇ ਮਾੜੀ ਮੋਟੀ ਸ਼ਰਾਬ ਕੌਣ ਨੀ ਪੀਂਦਾ? ਸ਼ਰਾਬ ਤਾਂ ਹੈਗੀ ਪੰਜਾਬ 'ਚ ਲੀਗਲ ਆ, ਸਭ ਤੋਂ ਜ਼ਿਆਦਾ ਫੈਕਟਰੀਆਂ ਤਾਂ ਕਾਲੀਆਂ ਦੀਆਂ ਸ਼ਰਾਬ ਦੀਆਂ। ਜੇ ਉਹ ਪੀ ਲੈਂਦਾ, ਚਲੋ ਜੇ ਪੀਂਦਾ ਵੀ, ਚਲੋ ਆਪਾਂ ਮੰਨਦੇ ਆ ਵੀ ਉਹ ਪੀਂਦਾ ਆ, ਤੇ ਕੀ ਉਹ ਕੀ ਗਲਤ ਕਰਦਾ ਵਾ? ਸੁਖਬੀਰ ਬਾਦਲ ਵਾਂਗੂ ਡੋਡਿਆ ਚਿੱਟੇ ਜਿਹਦੇ ਵੀ ਲੱਗਿਆ ਰਹਿੰਦਾ। ਦੂਜੀ ਗੱਲ ਹੈ ਜੀ ਆਪਣਾ ਸ਼੍ਰੋਮਣੀ ਕਮੇਟੀ ਵਾਲੀ ਬਾਈ ਜੀ, ਜਿਹੜੀ ਇਹਨਾਂ ਨੇ ਹੁਣ ਕਹਿੰਦੇ ਜੀ ਪੱਤ ਤੋਂ ਸਿੱਖ ਨਹੀਂ ਵੋਟ ਪਾ ਸਕਦਾ, ਸਹਿਜਧਾਰੀ ਸਿੱਖ ਨਹੀਂ ਪਾ ਸਕਦਾ ਨਾ। ਅੱਧੇ ਜ਼ਿਆਦਾ ਤੇ ਇਹਨਾਂ ਦੇ ਜਿਹੜੇ ਅਕਾਲੀਆਂ ਦੇ ਆ, ਉਹ ਜਥੇਦਾਰਾਂ ਦੇ ਜਿਹੜੇ ਨਿਆਣੇ ਆ, ਰੋਡੇ ਮੋਢੇ ਆ, ਉਹ ਵੋਟਾਂ ਕਿੱਦਾਂ ਪਾ ਜਾਂਦੇ ਆ। ਬੀਬੀ ਜਗੀਰ, ਸਭ ਤੋਂ ਪਹਿਲਾਂ ਤਾਂ ਬੀਬੀ ਜਗੀਰ ਕੌਰ ਦੀ ਵੋਟ ਕੱਟਣੀ ਚਾਹੀਦੀ ਆ। ਦੂਜੀ ਗੱਲ ਇਹ ਹੈ ਜੀ, ਇਹਨਾਂ ਨੂੰ ਲਿਖ ਕੇ ਲਾ ਦੇਣਾ ਚਾਹੀਦਾ ਗੋਲਕ ਦੇ ਉੱਤੇ ਵੀ ਭਾਈ ਇੱਥੇ ਸਹਿਜਧਾਰੀ ਨਾ ਤਾਂ ਵੋਟ ਪਾ ਸਕਦਾ ਤੇ ਨਾ ਚੜਾਵਾ ਚੜਾ ਸਕਦਾ। ਉਦੋਂ ਤਾਂ ਕਹਿੰਦੇ, ਉਦੋਂ ਤਾਂ ਭਾਵੇਂ ਸਹਿਜਧਾਰੀ ਕਹਿੰਦਾ ਜੇ 50,000 ਚੜਾਉਣਾ, ਉਹ ਕਹਿੰਦਾ ਲੱਖ ਵੀ ਚੜਾ ਜਾਵੇ, ਕੋਈ ਚੱਕਰ ਹੀ ਨਹੀਂ ਹੈ ਨਾ। ਇਹ ਤਾਂ ਸਹਿਜਧਾਰੀ ਜਿਹੜੇ ਬਾਕੀ ਜਿਨ੍ਹਾਂ ਦੀ ਵੋਟ ਹੈ ਨਹੀਂ, ਉਹਨਾਂ ਨੂੰ ਸੋਚਣਾ ਚਾਹੀਦਾ। ਗੁਰਦੁਆਰਿਆਂ 'ਚ ਚੜਾਵੇ ਚੜਾਉਣੇ ਬੰਦ ਕਰਨੇ ਚਾਹੀਦੇ ਆ। ਆਪਣੇ ਗੁਰੂ ਨੇ ਚੜਾਵੇ ਲਈ ਨਹੀਂ ਕਿਹਾ ਸੀ ਵੀ ਮੇਰੇ ਕੋਲ ਆਓ ਤੇ ਮੈਨੂੰ ਪੈਸੇ ਦੇ ਕੇ ਜਾਓ। ਗੁਰੂ ਤੋਂ ਪੈਸੇ ਮੰਗਦਾ ਨਹੀਂ, ਗੁਰੂ ਸਭ ਨੂੰ ਦੇਣ ਵਾਲਾ ਆ। ਉਹ ਆਪਦੇ ਪਿੰਡਾਂ ਦੇ ਵਿੱਚ ਆਪਣੇ ਗਰੀਬ ਨਿਆਣਿਆਂ ਦਾ ਕੋਈ ਪੜ੍ਹਾ ਦੇਵੇ, ਕੋਈ ਕਿਤਾਬ ਲੈ ਦੇਵੇ, ਕੋਈ ਸ਼ੂ ਲੈ ਦੇਵੇ। ਇਹਨਾਂ ਗੁਰਦੁਆਰਿਆਂ 'ਚ ਜਦੋਂ ਪੈਸਾ ਜਾਣਾ ਬੰਦ ਹੋ ਗਿਆ ਤੇ ਇਹ ਲੜਾਈਆਂ ਸਾਰੀਆਂ ਮੁੱਕ ਜਾਣੀਆਂ, ਸਹਿਜਧਾਰੀ ਦੀਆਂ ਤੇ ਦੂਜੀਆਂ। ਥੈਂਕ ਯੂ ਗੁਰਵਿੰਦਰ ਜੀ, ਆਪਾਂ ਤਾਂ ਇੰਨੀ ਗੱਲ ਥੈਂਕ ਯੂ ਜੀ। ਜੀ ਮਿੰਟੂ ਜੀ। ਜੀ ਭਗਵੰਤ ਮਾਨ ਵਾਲੀ ਗੱਲ ਤੇ ਵਾਕਿਆ ਇਹਨਾਂ ਨੇ ਜੋ ਕਹੀ ਹੈ ਕਿ ਠੀਕ ਹੈ, ਉਹਦੀ ਜ਼ਾਤੀ ਜ਼ਿੰਦਗੀ ਹੈ। ਪਰ ਇੰਨੀ ਗੱਲ ਹੈ ਕਿ ਜਿਹੜਾ ਨੁਮਾਇੰਦਾ ਹੈ ਉਹਦੀ ਜ਼ਾਤੀ ਜ਼ਿੰਦਗੀ ਨਹੀਂ, ਉਹਦੀ ਨਿੱਜੀ ਜ਼ਿੰਦਗੀ ਨਹੀਂ। ਕੁਛ ਉਹਦੀ ਜ਼ਿੰਦਗੀ ਜਿਹੜੀ ਉਹ ਜਨਤਕ ਵੀ ਹੁੰਦੀ ਹੈ, ਉਹਦੀ ਸਾਰੀ ਜ਼ਿੰਦਗੀ ਤਕਰੀਬਨ ਜਨਤਕ ਹੀ ਹੁੰਦੀ ਹੈ। ਔਰ ਸਾਡੀ ਤੇ ਇਹੋ ਸਲਾਹ ਆ, ਕਰਨੀ ਚਾਹੁੰਦੇ ਆਪਦੀ ਮਰਜ਼ੀ ਆ। ਭਾਈ ਠੀਕ ਆ, ਜੋ ਵੀ ਕਮੀ ਕਮਜ਼ੋਰੀ ਹੈ ਉਹਨੂੰ ਥੋੜਾ ਜਿਹਾ ਢਕਿਆ ਜਾ ਸਕਦਾ, ਬਚਿਆ ਜਾ ਸਕਦਾ ਇਹੋ ਜਿਹੀਆਂ ਸਥਿਤੀਆਂ ਪਰਿਸਥਿਤੀਆਂ ਤੋਂ। ਜਦੋਂ ਖਾਸ ਤੌਰ ਤੇ ਬੰਦਾ ਚੜ੍ਹ 'ਚ ਹੋਵੇ, ਉਹਨੂੰ ਸਗੋਂ ਥੋੜਾ ਜਿਹਾ ਜ਼ਿਆਦਾ ਸੰਭਲ ਜਾਣਾ ਚਾਹੀਦਾ, ਕਿਉਂਕਿ ਉਦੋਂ ਉਹਦੇ ਖਿਲਾਫ ਇਸ ਤਰ੍ਹਾਂ ਦੀਆਂ ਵਿਅੰਗਤਾਂ ਜਿਹੜੀਆਂ ਜ਼ਿਆਦਾ, ਇਸ ਤਰ੍ਹਾਂ ਦੀਆਂ ਗੂੰਦਾਂ ਜਿਹੜੀਆਂ ਜ਼ਿਆਦਾ ਗੁੰਦੀਆਂ ਜਾਂਦੀਆਂ। ਦੂਜੀ ਗੱਲ ਜਿਹੜੀ ਤੁਸੀਂ ਕਮੇਟੀ ਵਾਲੀ ਕਹੀ ਆ, ਇਹ ਤੇ ਦੇਖੋ ਹੁਣ ਬਿੱਲ ਬਣ ਚੁੱਕਾ ਹੈ, ਐਕਟ ਬਣ ਚੁੱਕਾ ਹੈ। ਇਹ ਤੇ ਬਹਿਸ ਹੈ ਜਿਹੜੀ ਉਹ ਹੁਣ ਫਜ਼ੂਲ ਆ ਕਿ ਕਿਹਨੂੰ ਹੱਕ ਆ ਕਿਹਨੂੰ ਨਹੀਂ ਹੱਕ। ਉਹ ਸੁਪਰੀਮ ਕੋਰਟ 'ਚੋਂ ਮੇਰੇ ਖਿਆਲ ਦੇ ਨਾਲ ਸਹਿਜਧਾਰੀ ਫੈਡਰੇਸ਼ਨ ਦੇ ਮੁਖੀ ਨੇ ਜਾਣਾ ਸੀ, ਉਹ ਇਸੇ ਕਰਕੇ ਨਹੀਂ ਗਿਆ ਕਿਉਂਕਿ ਕਾਨੂੰਨੀ ਚਾਰਾ ਜੋ ਹੈ ਜਿਹੜੀ ਉਹਦਾ ਦਰਵਾਜ਼ਾ ਤਕਰੀਬਨ ਬੰਦ ਹੋ ਚੁੱਕਾ। ਰਹੀ ਗੱਲ ਜਿਹੜੇ ਤੁਸੀਂ ਮੱਥਾ ਟੇਕਣ ਦੀ ਕਹਿੰਦੇ ਹੋ ਕਿ ਚੜਾਵਾ ਨਾ ਚੜਾਓ, ਤਾਂ ਮੇਰੇ ਖਿਆਲ ਦੇ ਨਾਲ ਦੇਖੋ ਪ੍ਰਬੰਧਕਾਂ ਦੇ ਨਾਲ ਸ਼ਰੀਕੇਬਾਜ਼ੀ ਹੋ ਸਕਦੀ ਹੈ। ਗੁਰੂ ਕੀ ਗੋਲਕ ਦੇ ਨਾਲ ਤੇ ਕੋਈ ਸ਼ਰੀਕੇਬਾਜ਼ੀ ਨਹੀਂ ਕਿਸੇ ਦੀ ਹੋ ਸਕਦੀ, ਕਿਉਂਕਿ ਇਹ ਯਾਦ ਰੱਖਿਓ ਕਿ ਗੁਰੂ ਕੀ ਗੋਲਕ ਦੇ ਵਿੱਚ ਜਿਹੜਾ ਸਾਰਾ ਪੈਸਾ ਜਾਂਦਾ ਹੈ, ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਸਾਰੇ ਦਾ ਸਾਰਾ ਪੈਸਾ ਉਹ ਕਵਰਤੋਂ 'ਚ ਚਲੇ ਜਾਂਦਾ। ਬਹੁਤ ਥਾਵਾਂ ਤੇ ਉਹ ਸਹੀ ਵਰਤੋਂ 'ਚ ਵੀ ਆਉਂਦਾ। ਜੇ ਆਪਾਂ ਕੱਲੇ ਦਰਬਾਰ ਸਾਹਿਬ ਦੇ ਵਿੱਚ ਲੰਗਰ ਦੀ ਗੱਲ ਕਰ ਲਈਏ, ਉਸ ਲੰਗਰ ਦੀ ਇੰਨੀ ਮਹਿਮਾ ਹੈ ਕਿ 1.25 ਲੱਖ ਬੰਦਾ ਡੇਲੀ ਲੰਗਰ ਛਕਦਾ, ਤੇ 1.25 ਲੱਖ ਦੇ ਵਿੱਚੋਂ ਹਜ਼ਾਰਾਂ ਐਸੇ ਆ ਜੇ ਉਸ ਲੰਗਰ ਦੀ ਉਹ ਦਾਤ ਨਾ ਹੋਵੇ ਤੇ ਉਹ ਸ਼ਾਇਦ ਜੀ ਭੁੱਖੇ ਰਹਿ ਜਾਣ। ਜਸਬੀਰ ਸਿੰਘ ਬਲ ਜੀ ਜੁੜੇ ਨੇ ਆਪਣੇ ਨਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਬਸ ਮਿੰਟੂ ਗੁਰਸਰੀਆ ਨੂੰ ਇਹੀ ਸਵਾਲ ਆ, ਜਿਹੜੇ ਆਤਮ ਹੱਤਿਆ ਕਰਨ ਲਈ ਕੁੜੀ ਨੇ ਰਜਿੰਦਰਾ ਕਾਲਜ ਬਠਿੰਡੇ ਵਿੱਚ
ਜਾਂ ਆਪਣੇ ਹੋਰ ਕਰ ਰਹੇ ਖੁਦਕੁਸ਼ੀਆਂ। ਮੈਂ ਥੋੜਾ ਜਿਹਾ ਮਿੰਟੂ ਜੀ ਨੂੰ ਇਹੀ ਕਹਿਣਾ ਚਾਹੁੰਦਾ, ਥੋੜਾ ਜਿਹਾ ਪ੍ਰਚਾਰ ਕਰੋ ਵੀ ਇਹ ਮਨੁੱਖਾ ਜਨਮ ਇਨਸਾਨੀਅਤ ਮਸਾਂ ਮਿਲਿਆ, ਇੰਨੇ ਜਨਮਾਂ ਬਾਅਦ ਮਿਲਿਆ। ਵੱਧ ਤੋਂ ਵੱਧ ਤੁਹਾਨੂੰ ਜੇਲ੍ਹ ਹੋ ਜੂਗੀ, ਕੁਛ ਹੋ ਜੂਗਾ, ਤੁਸੀਂ ਜੀਂਦੇ ਤਾਂ ਰਹੋਗੇ, ਪਰਿਵਾਰ ਤੇ ਜੀਂਦਾ ਰਹੂਗਾ। ਰੱਬ ਨੇ ਤਾਂ ਰੋਟੀ ਪੱਥਰਾਂ ਵਿੱਚ ਕੀੜੇ ਨੂੰ ਦੇਈ ਜਾਂਦਾ, ਉੱਥੇ ਸ਼ੱਕਰ ਪਾਈ ਜਾਂਦਾ। ਬਸ ਆਹ ਬੇਟੂ ਜੀ ਨੂੰ ਥੋੜਾ ਪ੍ਰਚਾਰ ਕਰੋ ਇਸ ਬਾਰੇ। ਥੈਂਕ ਯੂ ਬਾਲ ਜੀ, ਮਿਹਰਬਾਨੀ ਜੀ। ਤੇ ਮਿੰਟੂ ਜੀ ਆਪਣੇ ਅਖੀਰਲੇ ਕਾਲਰ ਨੇ ਹਰਬੰਸ ਢਿੱਲੋਂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਗੁਰਮੇਲ ਦੇ ਬਾਰੇ ਚ ਪੁੱਛਣਾ ਹੈਗਾ ਕਿ ਮਤਲਬ ਉਤਰਾ ਤੇ ਆਂਦੇ ਵੀ ਸਾਡੇ ਨੰਨੀ ਸ਼ਾਹ ਨਾ ਬਾਦਲ ਸਾਹਿਬ ਬੋਲੇ, ਨਾ ਬੀਬੀ ਨੰਨੀ ਸ਼ਾਹ ਵਾਲੀ ਅਜੇ ਤੱਕ ਬੋਲੀ ਆ। ਜੋ ਜਾ ਕੇ ਦਿੱਲੀ ਬਹਿ ਗਈ ਆ, ਇਹਨਾਂ ਨੂੰ ਇਹ ਪਾਕਿਸਤਾਨ ਜਾਣ ਵਾਸਤੇ ਆਖਣ ਡਏ ਆ, ਇਹ ਇਹਨਾਂ ਦੇ ਰਾਖੇ ਨਿਸ਼ਾਨ ਦੇ ਆ ਜੀ ਜੀ ਜੀ। ਉਹਨਾਂ ਲੋਕਾਂ ਦੀਆਂ ਧੀਆਂ ਨੂੰ ਇਹ ਗਲਤ ਜਿਹੜੇ ਲਫ਼ਜ਼ ਬੋਲਦੇ ਆ। ਫਿਰ ਚਲੋ ਕੋਈ ਐਸਾ ਵੈਸਾ ਆਦਮੀ ਬੋਲਦੇ ਤੇ ਇਹਨਾਂ ਦੇ ਲੀਡਰ ਇਹੋ ਜਿਹੀਆਂ ਚੀਜ਼ਾਂ ਬੋਲਦੇ, ਉਹਨਾਂ ਦੇ ਉੱਤੇ ਕੋਈ ਓਬਜੈਕਸ਼ਨ ਨਹੀਂ। ਜੀ ਜੀ, ਥੈਂਕ ਯੂ ਢਿੱਲੋਂ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਤੇ ਮਿੰਟੂ ਜੀ ਦੀ ਲਾਈਨ ਤੇ ਵੈਸੇ ਡ੍ਰੌਪ ਹੋ ਗਈ ਸੀ ਤੇ ਬਾਕੀ ਮਿੰਟੂ ਜੀ ਦੁਬਾਰਾ ਜੁੜ ਚੁੱਕੇ ਨੇ। ਮਿੰਟੂ ਜੀ ਜਿਹੜੇ ਸਾਡੇ ਕਾਲਰ ਗੁਰਮੇਹਰ ਨੂੰ ਲੈ ਕੇ ਜਿਹੜੀ ਉਹ ਗੱਲ ਕਰ ਰਹੇ ਸੀਗੇ ਵੀ ਕਿੱਦਾਂ ਜਿਹੜੇ ਨੰਨੀ ਛਾਂ ਵਾਲੇ ਆ ਉਹ ਇਸ ਦੇ ਉੱਤੇ ਉਹਨਾਂ ਨੇ ਇੱਕ ਵੀ ਲਫ਼ਜ਼ ਜਿਹੜਾ ਆ ਉਹ ਬੋਲਿਆ ਨਹੀਂ। ਬਾਕੀ ਏਦਾਂ ਦੀਆਂ ਕੌੜੀਆਂ ਗੱਲਾਂ ਤਾਂ ਇਹਨਾਂ ਦੇ ਜਿਹੜੇ ਕਈ ਲੀਡਰ ਆ ਉਸ ਤੋਂ ਕਈ ਗੁਣਾ ਜ਼ਿਆਦਾ ਕੌੜੀਆਂ ਗੱਲਾਂ ਉਹ ਕਰਦੇ ਰਹਿੰਦੇ ਆ। ਇਹ ਕੁੜੀ ਦੇ ਦੁਆਲੇ ਬਹੁਤੇ ਜ਼ਿਆਦਾ ਜਿਹੜੇ ਉਹ ਹੋਏ ਪਏ ਨੇ। ਕੌੜੀਆਂ ਗੱਲਾਂ ਛੱਡੋ, ਇਹ ਹੁਣ ਪਿੱਛੇ ਜੇ 2-3 ਘਟਨਾਵਾਂ ਵਾਪਰੀਆਂ, ਜੇ ਉਹਨਾਂ ਨੂੰ ਆਪਾਂ ਲਿਆਈਏ ਨਜ਼ਰੀਏ ਦੇ ਵਿੱਚ, ਦ੍ਰਿਸ਼ਟੀਗੋਚਰ ਕਰੀਏ ਤੇ ਬਹੁਤ ਕੁਝ ਨਿਕਲਦਾ ਹੈ। ਇੱਕ ISI ਨੂੰ ਜਿਹੜਾ ਇਤਲਾਹਾਂ ਦਿੰਦਾ ਸੀਗਾ, ਇੱਧਰੋਂ ਗਰੋਹ ਫੜਿਆ ਗਿਆ, ਉਹਦੀਆਂ ਤਾਰਾਂ ਸਿੱਧੇ ਰੂਪ ਦੇ ਵਿੱਚ ਇੱਕ ਇਹਨਾਂ ਦਾ ਜਿਹੜਾ ਨੌਜਵਾਨ ਆਗੂ ਸੀਗਾ ਭਾਰਤੀ ਜਨਤਾ ਪਾਰਟੀ ਦਾ, ਉਹਦੇ ਨਾਲ ਜੁੜੀਆਂ। ਇੱਕ ਵਿਸ਼ਵ ਹਿੰਦੂ ਪਰਿਸ਼ਦ ਦੇ ਬਹੁਤ ਚੋਟੀ ਦੇ ਨੇਤਾਵਾਂ ਦਾ ਨੇੜਲਾ ਬੰਦਾ ਸੀਗਾ ਬਲਰਾਮ ਸਿੰਘ, ਉਹਦੀਆਂ ਕਰਤੂਤਾਂ ਦਾ ਪਰਦਾਫਾਸ਼ ਹੋਇਆ। ਉਹ ਕਿਹੜਾ ਦੇਸ਼ ਪ੍ਰੇਮ ਨਿਭਾਉਣ ਡਏ ਸਨ ਕਿ ISI ਨੂੰ ਇੱਥੋਂ ਸੂਚਨਾਵਾਂ ਦਿੰਦੇ ਸਨ ਕਿ ਫਲਾਣੀ ਛਾਉਣੀ ਹੈ ਜਿਹੜੀ ਉਹ ਇੱਧਰ ਨੂੰ ਮੂਵ ਕਰ ਗਈ ਹੈ, ਉਹਦੀ ਮੂਵਮੈਂਟ ਆ ਫਲਾਣੀ ਥਾਂ ਤੇ ਹੁਣ ਆ ਕੁਛ ਹੋ ਰਿਹਾ, ਫਲਾਣੀ ਥਾਂ ਤੇ ਆ ਕੁਛ ਹੋ ਰਿਹਾ। ਉਹ ਕਿਹੜਾ ਦੇਸ਼ ਪ੍ਰੇਮ ਨਿਭਾ ਰਹੇ ਸਨ। ਇੱਕ ਇਹਨਾਂ ਦਾ ਜੈਪੁਰ ਦੇ ਵਿੱਚੋਂ ਇਸੇ ਤਰ੍ਹਾਂ ਦਾ ਇੱਕ ਮੁੰਡਾ ਫੜਿਆ ਗਿਆ ਸੀਗਾ ਜਿਹੜਾ ਇਹਨਾਂ ਦੇ ਬਹੁਤ ਨੇਤਾਵਾਂ ਦੇ ਨੇੜੇ ਸੀਗਾ। ਉਹਨੇ ਜਿਹੜਾ ਪਾਕਿਸਤਾਨ ਦਾ ਸਫਾਰਤਖਾਨਾ ਸੀਗਾ ਉਹਦੇ ਚ ਇੱਕ ਤੈਨਾਤ, ਮੇਰੇ ਖਿਆਲ ਦੇ ਉਹਦਾ ਨਾਮ ਭੁੱਲ ਗਿਆ, ਰਾਣਾ ਸ਼ਾਇਦ ਉਹਦਾ ਨਾਮ ਸੀਗਾ ਜੀ, ਉਸ ਬੰਦੇ ਦੀ ਹੈਲਪ ਕਰਕੇ ਉਹਨੂੰ ਆਧਾਰ ਕਾਰਡ ਹੀ ਨਹੀਂ ਬਣਵਾ ਕੇ ਦਿੱਤਾ ਬਲਕਿ ਉਹਨੂੰ ਬਹੁਤ ਸਾਰੀਆਂ ਖੁਫੀਆ ਇਤਲਾਹਾਂ ਦਿੱਤੀਆਂ। ਇਸ ਤਰ੍ਹਾਂ ਦੇ ਬਹੁਤ ਕੁਛ ਹੈ। ਕੈਲਾਸ਼ ਵਿਜੇ ਵਰਗੀ ਤੇ ਜੂਹੀ ਚੌਧਰੀ ਪੱਛਮੀ ਬੰਗਾਲ ਦੇ ਵਿੱਚ ਇਹ ਬਾਲ ਤਸਕਰੀ ਦੇ ਦੋਸ਼ਾਂ ਦੇ ਵਿੱਚ ਕਰਨ ਡਏ ਆ। ਬਹੁਤ ਕੁਝ ਇਹੋ ਜਿਹਾ ਨਿਕਲ ਸਕਦਾ ਹੈ ਜਿਹਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਇਹਨਾਂ ਦਾ ਦੇਸ਼ ਪ੍ਰੇਮ ਹੈ ਜਿਹੜਾ ਸ਼ੱਕ ਦੇ ਘੇਰੇ 'ਚ ਆ। ਪਰ ਜਿਹੜੀ ਗੱਲ ਤੁਸੀਂ ਅਸਲ ਗੱਲ ਕਹੀ ਹੈ ਕਿ ਇਹਨਾਂ ਨੇ ਕਿਉਂ ਨਹੀਂ ਹਾਦਾ ਨਾਰਾ ਲਾਇਆ, ਇਹਨਾਂ ਨੇ ਕਿਉਂ ਨਹੀਂ ਸਪੋਰਟ ਕੀਤੀ, ਤਾਂ ਮਸਲਾ ਇੱਥੇ ਸਰਦਾਰ ਸਾਹਿਬ ਇਹ ਆ ਕਿ ਕਿਉਂਕਿ ਇਹਨਾਂ ਦੇ ਵਿਹੜੇ ਦੇ ਵਿੱਚ ਜਗਦਾ ਹੈ ਕੇਂਦਰੀ ਵਜ਼ਾਰਤ ਦਾ ਮੰਤਰੀ, ਆ ਜਿਹੜਾ ਉਹ ਇਹਨਾਂ ਦੇ ਵਿਹੜੇ 'ਚ ਜਗਦਾ ਕੇਂਦਰੀ ਵਜ਼ੀਰ ਦਾ ਦੀਵਾ, ਜੇ ਬੋਲਣਗੇ ਤਾਂ ਦੀਵਾ ਗੁੱਲ ਹੋ ਜਾਏਗਾ। ਸੋ ਇਹਨਾਂ ਦੀ ਮਜਬੂਰੀ ਹੈ, ਮਜਬੂਰੀ ਦੀ ਟੇਪ ਇਹਨਾਂ ਦੇ ਮੂੰਹ ਤੇ ਲੱਗੀ ਹੈ। ਪਰ ਮੇਰੇ ਖਿਆਲ ਦੇ ਨਾਲ ਐਤਕੀ ਟੇਪ ਇਹਨਾਂ ਨੂੰ ਲਾ ਕੇ ਸੁੱਟ ਦੇਣੀ ਚਾਹੀਦੀ ਸੀ, ਦੰਦ ਤੋਂ ਦੰਦ ਚੱਕਣਾ ਚਾਹੀਦਾ ਸੀ। ਕਾਮਰੇਡ ਵੀ ਬੋਲੇ ਆ, ਕੈਪਟਨ ਵੀ ਬੋਲਿਆ, ਕੇਜਰੀਵਾਲ ਵੀ ਬੋਲਿਆ, ਭਗਵੰਤ ਮਾਨ ਵੀ ਬੋਲਿਆ, ਮਨਜੀਤ ਸਿੰਘ ਜੀਕੇ ਵੀ ਬੋਲਿਆ, ਕਮੇਟੀ ਦਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੀ ਬੋਲਿਆ, ਬਹੁਤ ਸਾਰੇ ਨੇਤਾ ਬੋਲੇ ਆ। ਦਲ ਖਾਲਸਾ ਵਾਲੇ ਆ ਜਿਹੜੇ ਉਹ ਜਾ ਕੇ ਖੱਬੇ ਪੱਖੀ ਜਿਹੜੀਆਂ ਵਿਦਿਆਰਥੀ ਯੂਨੀਅਨ ਆ ਉਹਨਾਂ ਦੇ ਨਾਲ ਖੜ ਗਏ ਇਸ ਮੁੱਦੇ ਤੇ। ਸਾਰੇ ਜਦੋਂ ਇੰਨੀ ਸਪੋਰਟ ਕਰਦੇ ਪਏ ਸਨ ਉਸ ਬੱਚੀ ਲਈ ਜਿਹੜੀ ਮਸਾਂ ਹਾਲੇ 20-21 ਸਾਲ ਦੀ ਹੈ, ਜਿਹਨੇ 20-21 ਸਾਲ ਦੀ ਉਮਰ ਦੇ ਵਿੱਚ ਇਹੋ ਜਿਹੀ ਕੱਟੜ ਵਿਚਾਰਧਾਰਾ ਨੂੰ ਵੰਗਾਰਿਆ, ਜੀ ਇਹਨਾਂ ਨੇ ਨਹੀਂ ਬੋਲੇ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਨਾ ਬੋਲ ਕੇ ਵੀ ਬਹੁਤ ਕੁਝ ਬੋਲਤਾ ਕਿ ਸਾਡੇ ਤੋਂ ਉਮੀਦ ਨਾ ਰੱਖੋ। ਜੀ 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 ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤਾਂ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਵੀ ਜਿਹੜੇ ਜਵਾਬ ਆ ਉਹ ਤੁਸੀਂ ਸਾਨੂੰ ਦਿੱਤੇ। ਤੇ ਅਗਲੀ ਵਾਰ ਤੱਕ ਲਈ ਹੁਣ ਇਜਾਜ਼ਤ ਲੈਂਦੇ ਹਾਂ। ਬਹੁਤ ਹੀ ਪਿਆਰ ਸਤਿਕਾਰ ਸਾਦਗੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ।
ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿੰਨੇ ਵਸੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰੁਪਿੰਦਰ ਹਾਂਡਾ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਜਿਹੜਾ ਬੈਂਕਾਂ ਬੁੰਕਾਂ ਦੇ ਰੌਲਿਆਂ ਦਾ ਸਮਝ ਨਹੀਂ ਆਉਂਦਾ। ਇੰਨੇ ਬੈਂਕ ਆ, ਕਿਹੜੇ ਬੈਂਕ ਕੋ ਜਾਵੇ? ਕਿਤੇ ਕਸਟਮਰ ਸਰਵਿਸ ਚੰਗੀ ਨਹੀਂ ਆ, ਕਿਤੇ ਕੁਛ। ਨਾਲੇ ਅੱਜ ਕੱਲ ਦਾ ਜ਼ਮਾਨਾ ਤਾਂ ਹੈਗਾ ਹੀ ਮੋਬਾਈਲ ਤੇ ਇੰਟਰਨੈਟ ਬੈਂਕਿੰਗ ਵਾਲਾ ਆ। ਕੋਈ ਏਦਾਂ ਦਾ ਹੀ ਬੈਂਕ ਹੋਣਾ ਚਾਹੀਦਾ ਆ। ਇਹਨਾਂ ਸਾਰੀਆਂ